ਐਗਜ਼ੈਕਟਿਵ ਦੇ ਮੈਂਬਰ ਚੁਣੇ ਗਏ ਸਾਰਿਆਂ ਦਾ ਧੰਨਵਾਦ ਕਰਦਾ। ਪੰਥ ਕੀ ਔਰ ਸਾਰਿਆਂ ਨੂੰ ਸੋ ਨਿਹਾਲ ਵਧਾਈ ਦਿੰਦਾ। ਔਰ ਜਿਹੜੇ ਅੱਜ ਸਾਡੇ ਸੋਗ ਮਤੇ ਸੀ ਉਹਦੇ ਵਿੱਚ ਜਥੇਦਾਰ ਤੋਤਾ ਸਿੰਘ, ਸਰਦਾਰ ਸੁਰਿੰਦਰ ਸਿੰਘ ਜੀ, ਡਾਕਟਰ ਸਰੂਪ ਸਿੰਘ ਅਲੱਗ, ਗੁਰਵਿੰਦਰ ਪਾਲ ਸਿੰਘ ਜੀ ਰਈਆ, ਜਥੇਦਾਰ ਗੁਰਦੀਪ ਸਿੰਘ ਜੀ ਜੀਰਾ, ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਦਦਾਰ ਸਿੰਘ ਜੀ ਬੈਂਸ, ਰਣਜੀਤ ਕੌਰ ਜੀ ਮਾਲਪੁਰੀ, ਸਰਦਾਰ ਪਾਲ ਸਿੰਘ ਜੀ ਪੁਰੇਵਾਲ, ਸਰਦਾਰ ਰਿਪਦੁਮਨ ਸਿੰਘ ਜੀ ਮਾਲਕ, ਉਹ ਸਾਰੇ ਜਿਹੜੇ ਆ ਉਹ ਸਾਤੋਂ ਵਿਛੜ ਗਏ ਸੀ। ਉਹਨਾਂ ਨੂੰ ਸ਼ਹਾਦਤਾਂ ਦੇ ਫੁੱਲ ਭੇਟ ਕੀਤੇ ਗਏ। ਉਹ ਤੋਂ ਇਲਾਵਾ ਜਿਹੜਾ ਸਾਕਾ ਆਪਾਂ ਮਨਾ ਕੇ ਆਏ ਆ ਪੰਜਾ ਸਾਹਿਬ ਜਾਂ ਇੱਥੇ ਮਨਾਇਆ, ਉਹਦਾ ਵੀ ਸੰਗਤਾਂ ਦਾ, ਸੰਤਾਂ ਮਹਾਂਪੁਰਸ਼ਾਂ ਦਾ, ਨਿਹੰਗ ਸਿੰਘ ਜਥੇਬੰਦੀਆਂ ਦਾ, ਟਕਸਾਲਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ। ਉਹਦੇ ਨਾਲ ਇਹ ਵੀ ਅੱਜ ਦੇ ਬੇਹੌਸ ਦੇ ਵਿੱਚ ਇੱਕ ਮਤਾ ਆਇਆ ਕਿ ਜਿਹੜਾ ਸਿੱਧੇ ਤੌਰ ਦੇ ਉੱਤੇ ਗੋਰਿਆਂ ਤੋਂ ਬਾਅਦ ਜੇ ਅੱਜ ਕਿਸੇ ਨੇ ਦਖਲਅੰਦਾਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੀਤੀ ਆ, ਚਾਹੇ ਉਹ ਦਿੱਲੀ ਦੇ ਵਿੱਚ ਹੋਵੇ, ਚਾਹੇ ਹਰਿਆਣੇ ਵਿੱਚ ਹੋਵੇ ਤੇ ਚਾਹੇ ਪੰਜਾਬ ਵਿੱਚ ਹੋਵੇ, ਉਹਦੀ ਵੀ ਪੁਰਜੋੜ ਅੱਜ ਦਾ ਹਾਊਸ ਜਿਹੜਾ ਨਿਖੇਧੀ ਕਰਦਾ। ਉਹ ਤੋਂ ਇਲਾਵਾ ਜਿਹੜੇ ਬੰਦੀ ਸਿੰਘ ਸਾਡੇ ਲੰਬਿਆਂ ਅਰਸਿਆਂ ਦੇ ਜੇਲ੍ਹਾਂ ਵਿੱਚ ਪਏ ਆ, ਉਹਦੇ ਸਬੰਧ ਦੇ ਵਿੱਚ ਵੀ ਅਸੀਂ ਅੱਜ ਇੱਕ ਮਤਾ ਕੀਤਾ। 1 ਦਸੰਬਰ ਤੋਂ ਅਸੀਂ ਇੱਕ ਫਾਰਮ ਪ੍ਰਿੰਟ ਕਰਾਵਾਂਗੇ, ਉਹ ਘਰ ਘਰ ਤੱਕ ਪਹੁੰਚਾਵਾਂਗੇ। ਫਿਰ ਉਹਨਾਂ ਦਾ ਸਾਰਿਆਂ ਦਾ ਗਵਰਨਰ ਪੰਜਾਬ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ, ਸੈਂਟਰ ਦੇ ਪ੍ਰੈਜ਼ੀਡੈਂਟ ਸਾਹਿਬ ਜੀ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ। ਇਹ ਵੀ ਅੱਜ ਫੈਸਲਾ ਹੋਇਆ। ਉਹਦੇ ਨਾਲ ਇਹ ਵੀ ਇੱਕ ਫੈਸਲਾ ਹੋਇਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਯੂਨੀਫਾਰਮ ਸਿਵਲ ਕੋਡ, ਜਿਹਦੀ ਬਹੁਤ ਤੇਜ਼ੀ ਦੇ ਨਾਲ ਹਿਮਾਚਲ ਦੇ ਵਿੱਚ ਔਰ ਗੁਜਰਾਤ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਲਾਗੂ ਹੋਊਗਾ, ਉਹਨੂੰ ਵੀ ਅਸੀਂ ਕੰਡੈਮ ਕਰਦੇ ਹਾਂ। ਇਹ ਯੂਨੀਫਾਰਮ ਸਿਵਲ ਕੋਡ ਇਹ ਹਿੰਦੂ ਤੱਤਵ ਦੇ ਰਾਸ਼ਟਰ ਵੱਲ ਨੂੰ ਇੱਕ ਪਹਿਲਾ ਉਹਨਾਂ ਦਾ ਕਦਮ ਆ। ਇਸ ਕਰਕੇ ਅਸੀਂ ਇਹਦੀ ਵੀ ਨਿਖੇਧੀ ਕੀਤੀ ਆ, ਕਿਉਂਕਿ ਭਾਰਤ ਵਰਸ਼ ਬਹੁਤ ਗਿਣਤੀ ਦੇ ਵਿੱਚ ਇਹਦੇ ਵਿੱਚ ਬਹੁਤ ਜਾਤਾਂ ਰਹਿੰਦੀਆਂ, ਬਹੁਤ ਇਹਦੇ ਵਿੱਚ ਧਰਮ ਆ। ਉਹ ਸਾਰੇ ਧਰਮਾਂ ਨੂੰ, ਘੱਟ ਗਿਣਤੀਆਂ ਨੂੰ, ਸਾਰਿਆਂ ਨੂੰ ਇਹਨਾਂ ਤੋਂ ਜਿਹੜਾ ਆ ਉਹ ਖਤਰਾ ਆ। ਇਸੇ ਤਰ੍ਹਾਂ ਜਿਹੜੇ ਅੱਜ ਕੇਸ ਚੱਲ ਰਹੇ ਸੱਜਣ ਕੁਮਾਰ, ਜਿਹੜਾ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀਗਾ, ਉਹਨੂੰ ਵੀ ਅੱਜ ਕੰਡੈਮ ਕੀਤਾ ਗਿਆ। ਉਹਦੇ ਨਾਲ ਦੀ ਨਾਲ ਪਾਕਿਸਤਾਨ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਤੁਸੀਂ ਆ ਪਿਛਲੇ ਦਿਨਾਂ ਦੇ ਵਿੱਚ ਕੁਝ ਸਾਡਾ ਜਥਾ ਉੱਥੇ 2-4 ਘੰਟੇ ਬੈਠਣਾ ਪਿਆ ਕਿ ਜੇ ਇਧਰੋਂ ਵੀ ਸੈਂਟਰ ਸਰਕਾਰ ਨੂੰ ਮੰਗ ਕੀਤੀ ਆ ਕਿ ਜਿੱਦਣ ਜਥੇ ਜਾਣੇ ਹੋਣ ਉਦਣ ਇੱਥੋਂ ਵੀ ਬਾਘਾ ਬਾਰਡਰ ਤੱਕ ਤੇ ਬਾਘਾ ਬਾਰਡਰ ਤੋਂ ਨਨਕਾਣਾ ਪੰਜਾ ਤੱਕ ਉਹ ਜਿਹੜੇ ਆ ਉਹ ਚਲਾਏ ਜਾਣ। ਬੀਜੇ ਦੀ ਵੀ ਮੰਗ ਕੀਤੀ ਆ ਵੀ ਉਹ ਆਧਾਰ ਕਾਰਡ ਦੇ ਬਣਾ ਦੇ ਉੱਤੇ ਦਿੱਤਾ ਜਾਵੇ। ਇਹ ਵੀ ਅੱਜ ਦੇ ਹਾਊਸ ਨੇ ਮੰਗਤ ਕੀਤੀ ਆ। ਇਹ ਤੋਂ ਇਲਾਵਾ ਕਰਤਾਰਪੁਰ ਵਿਖੇ ਜਿਹੜਾ ਪਾਸਪੋਰਟ ਦੀ ਸ਼ਰਤ ਖਤਮ ਕਰਨੀ ਤੇ $20 ਜਿਹੜੇ ਉਹ ਵੀ ਖਤਮ ਕਰਨ ਦੀ ਜਿਹੜੀ ਆ ਉਹ ਅੱਜ ਅਸੀਂ ਇੱਕ ਮਤਾ ਪਾਸ ਕੀਤਾ। ਸਭ ਤੋਂ ਉਚੇਚਾ ਤੇ ਬੜਾ ਖਤਰਨਾਕ, ਜਿਹਦੇ ਬੜੇ ਗੰਭੀਰ ਨਤੀਜੇ ਨਿਕਲਣੇ ਆ, ਉਹ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ੍ਹ। ਅੱਜ ਪੰਜਾਬ ਦੇ ਵਿੱਚ ਆ ਜਿਹੜੇ ਅੰਕੜੇ ਸਾਰੇ ਤੁਹਾਨੂੰ ਦਿੱਤੇ ਆ ਕਿ ਸ਼ਰਾਬ ਤੋਂ ਕੱਲੇ ਤੋਂ 5578 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਤੇ ਇਹ ਆਪਾਂ ਨਸ਼ਾ ਛਡਾ ਰਹੇ ਜਾਂ ਨਸ਼ਾ ਲੋਕਾਂ ਨੂੰ ਲਾ ਰਹੇ ਆ। ਇਹ ਤੋਂ ਇਲਾਵਾ ਰੋਜ਼ ਧੜਾ-ਧੜ ਬੱਚੇ ਜਿਹੜੇ ਆ ਇਹਦੀ ਭੇਟ ਚੜ ਰਹੇ ਆ। ਇਹ ਵੀ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਇਹਦੇ ਲਈ ਚੰਗੇ ਠੋਸ ਕਦਮ ਚੱਕੇ ਜਾਣ। ਜਿਹੜੇ ਇਹਨਾਂ ਮੁਕੱਦਮਿਆਂ ਦੇ ਵਿੱਚ ਲੋੜੀਂਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਤੋਂ ਇਲਾਵਾ ਆ ਜਿਹੜਾ ਸਾਡਾ ਇੱਕ ਬੜੇ ਲੰਬੇ ਅਰਸੇ ਦੀ ਮੰਗ ਆ ਕਿ ਦਰਬਾਰ ਸਾਹਿਬ ਨੂੰ ਜਿਹੜਾ ਰਸਤਾ ਆਉਂਦਾ, ਇਸ ਰਸਤੇ ਦੇ ਉੱਤੇ ਇੱਕੋ ਗੱਡੀ ਮਸੀ ਲੰਘਦੀ ਆ, ਕਈ ਵਾਰੀ ਲੰਮਾ ਜਾਮ ਲੱਗ ਜਾਂਦਾ। ਇਹ ਜਿਹੜੀ ਸਰਕਾਰ ਪੰਜਾਬ ਦੀ, ਇਹ ਤੋਂ ਵੀ ਮੰਗ ਕਰਦੇ ਆ ਕਿ ਤੁਸੀਂ ਜਾਂ ਤਾਂ ਸਾਡਾ ਜਿਹੜਾ ਇਹ ਆਉਂਦਾ ਸਾਰਾ ਰਸਤਾ ਇਹਨੂੰ ਪੱਧਰ ਕਰੋ, ਨੋ ਜਿਹੜਾ ਦੂਜੇ ਪਾਸੇ ਮੇਨ ਗਲਿਆਰਾ ਬਣਿਆ ਆ ਉਹਦੇ ਉੱਤੇ ਵੀ ਬਹੁਤ ਗੰਦ ਪਾਇਆ ਆ। ਅਸੀਂ ਅਗਲੇ ਮਹੀਨੇ ਤੋਂ ਫਿਰ ਆਪਣੇ ਹੱਥਾਂ 'ਚ ਪ੍ਰਬੰਧ ਲੈ ਕੇ ਉਹਦੀ ਵੀ ਸੇਵਾ ਸੰਭਾਲ ਸਾਰੀ ਕਰਾਂਗੇ। ਅੱਜ ਇੱਕ ਅਸੀਂ ਉਚੇਚਾ ਫੈਸਲਾ ਕੀਤਾ ਜਿਹੜਾ ਬਹੁਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਊਗਾ। ਉਹ ਪ੍ਰਬੰਧ ਦੇ ਵਿੱਚ ਅਸੀਂ ਅੱਜ ਲਗਭਗ, ਕਿਉਂਕਿ ਸਾਡੇ 4, 5, 6 ਵਿੰਗ ਆ, ਜਿਨ੍ਹਾਂ ਦੇ ਵਿੱਚ ਇੱਕ ਵਿੰਗ ਸਾਡਾ ਜਿਹੜਾ ਉਹ ਹੈਗਾ ਧਰਮ ਪ੍ਰਚਾਰ ਦਾ, ਤੇ ਧਰਮ ਪ੍ਰਚਾਰ ਦੇ ਵਿੰਗ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਮਹਿਤਾ ਨੂੰ ਇੰਚਾਰਜ ਮੈਂਬਰ ਲਾਇਆ ਗਿਆ। ਇਹਨਾਂ ਦੀ ਕਮਾਂਡ ਦੇ ਵਿੱਚ ਸਰਦਾਰ ਗੁਰਬੀਰ ਸਿੰਘ ਜੀ ਝੱਬਰ,
ਭਾਈ ਰਾਮ ਸਿੰਘ ਜੀ ਮਾਝਾ, ਮਾਲਵੇ ਦੇ ਵਿੱਚ ਗੁਰਪ੍ਰੀਤ ਝੱਬਰ ਤੇ ਦੁਆਬੇ ਦੇ ਵਿੱਚ ਗੁਰਬਖਸ਼ ਸਿੰਘ ਖਾਲਸਾ। ਇਹ ਧਰਮ ਪ੍ਰਚਾਰ ਦੇ ਜਿਹੜੇ ਸਾਡੇ ਸਕੱਤਰ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣਾ ਜਿਹੜਾ ਵਿਸ਼ੇਸ਼ ਯੋਗਦਾਨ ਪਾਉਣਗੇ। ਇਹਦੇ ਨਾਲ ਦੀ ਨਾਲ ਹੀ ਫਿਰ ਅਸੀਂ ਇੱਕ ਹੋਰ ਜਾਇਦਾਦ ਸਬ ਕਮੇਟੀ ਜਿਹੜੀ ਆ, ਕਿਉਂਕਿ ਬਹੁਤ ਸਾਰੀਆਂ ਜਾਇਦਾਦਾਂ ਸ਼੍ਰੋਮਣੀ ਕਮੇਟੀ ਦੀਆਂ ਸਰਦਾਰ ਸਰਜੀਤ ਸਿੰਘ ਭਿੱਟੇਵੰਡ ਉਹ ਮੈਂਬਰ ਇੰਚਾਰਜ ਹੋਣਗੇ, ਜਿਹੜੇ ਸਮੁੱਚੇ ਤੌਰ ਤੇ ਜਾਇਦਾਦਾਂ ਦੀ ਇਹਨਾਂ ਸਕੱਤਰਾਂ ਦੇ ਨਾਲ ਸਾਰੀ ਸੇਵਾ ਸੰਭਾਲ ਕਰਨਗੇ। ਇਸੇ ਤਰ੍ਹਾਂ ਇਮਾਰਤਾਂ ਦਾ ਕਾਰਜ ਕਈ ਵਾਰੀ ਅਧੂਰਾ ਰਹਿ ਜਾਂਦਾ, ਕਈ ਵਾਰੀ ਸਾਡਾ ਕਾਰ ਸੇਵਾ ਸ਼ੁਰੂ ਨਹੀਂ ਹੁੰਦੀ। ਉਹਦੇ ਵਿੱਚ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਜਲੰਧਰ ਵਾਲੇ ਜਿਹੜੇ ਆ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਆ ਤਾਂ ਕਿ ਸਕੱਤਰਾਂ ਦੇ ਨਾਲ ਇਮਾਰਤੀ ਵਿਭਾਗ ਦੇ ਨਾਲ ਚੱਲ ਕੇ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸੇ ਤਰ੍ਹਾਂ ਸਿੱਖਿਆ ਜਿਹੜੀ ਸਾਡੀ ਸਿੱਖਿਆ ਨੂੰ ਇੱਕ ਸਕੂਲਾਂ 'ਚ ਅਸੀਂ ਵੰਡਿਆ, ਇੱਕ ਅਸੀਂ ਕਾਲਜਾਂ 'ਚ ਵੰਡਿਆ ਤੇ ਅਸੀਂ ਸਕੂਲਾਂ ਦੇ ਵਿੱਚ ਸਰਦਾਰ ਸਰਵਣ ਸਿੰਘ ਜੀ ਕੁਲਾਰ ਉਹ ਸਕੂਲਾਂ ਦੇ ਐਜ ਮੈਂਬਰ ਇੰਚਾਰਜ ਉਹ ਉਹਦੀ ਆਪਣੇ ਸਾਰੀ ਦੇਖਭਾਲ ਕਰਨਗੇ। ਬੀਬੀ ਪਰਮਜੀਤ ਕੌਰ ਜੀ ਲਾਂਡਰਾਂ ਜਿਹੜੇ ਕਾਲਜਾਂ ਦੇ ਉਹ ਐਜ ਮੈਂਬਰ ਜਿਹੜੇ ਇੰਚਾਰਜ ਇਹਦੀ ਸਾਰੀ ਸੇਵਾ ਦੇਖਣਗੇ। ਉਹਨਾਂ ਦੇ ਨਾਲ ਕਿਉਂਕਿ ਲੰਗਰ ਸਾਰੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਆ ਉੱਥੇ ਲੰਗਰ ਵੀ ਸਾਡੇ ਚੱਲਦੇ ਆ, ਉਹ ਲੰਗਰ ਦੇ ਸਮੁੱਚੀ ਵਿਵਸਥਾ ਨੂੰ ਦੇਖਣ ਨੂੰ ਸਰਦਾਰ ਗੁਰਮੀਤ ਸਿੰਘ ਜੀ ਬੂ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਐਜ ਮੈਂਬਰ ਇੰਚਾਰਜ। ਇਹ ਐਗਜ਼ੈਕਟਿਵ ਤੋਂ ਇਲਾਵਾ ਹੋਣਗੇ। ਇਹਨਾਂ ਤੋਂ ਇਲਾਵਾ ਕਾਨੂੰਨੀ ਮਸਲੇ ਜਿਹੜੇ ਸਾਡੇ ਸਾਰੇ ਉਹਨਾਂ ਦੇ ਵਿੱਚ ਸਰਦਾਰ ਭਗਵਾਨ ਸਿੰਘ ਜੀ ਸਿਆਲਕਾ ਉਹ ਸਾਡਾ ਭਾਵੇਂ ਆਪਣਾ ਵਿਭਾਗ ਵੀ ਲਾ ਵਿਭਾਗ ਇੱਥੇ ਆ ਪਰ ਐਜ ਮੈਂਬਰ ਇੰਚਾਰਜ ਇਹ ਸਾਰੇ ਮੈਂਬਰ ਇਕੱਠੇ ਹੋ ਕੇ ਮਹੀਨੇ 'ਚ ਇੱਕ ਵਾਰੀ ਇਹਨਾਂ ਦੀ ਮੀਟਿੰਗ ਕਰਿਆ ਕਰਾਂਗੇ। ਕੱਲੇ ਤੋਂ ਕਾਰਗੁਜ਼ਾਰੀ ਵੀ ਲਵਾਂਗੇ ਵੀ ਇਹ ਕੀ ਕਾਰਗੁਜ਼ਾਰੀ ਆ। ਇਸੇ ਤਰ੍ਹਾਂ ਇੱਕ ਜਿਹੜੀ ਸਾਡੀ ਪੜਤਾਲਾਂ ਦੀ ਕਮੇਟੀ ਆ ਉਹਦੇ ਵਿੱਚ ਅਸੀਂ ਅਹੁਦੇਦਾਰ ਵੀ ਪਾਵਾਂਗੇ। ਉਹਦੇ ਸਰਦਾਰ ਰਘਵੀਰ ਸਿੰਘ ਜੀ ਸ਼ਹਾਰਨ ਮਾਜਰਾ, ਸਰਦਾਰ ਬੀਬੀ ਗੁਰਪ੍ਰੀਤ ਕੌਰ ਜੀ ਰੂਹੀ ਔਰ ਉਹਨਾਂ ਦੇ ਨਾਲ ਸਰਦਾਰ ਅਜਮੇਰ ਸਿੰਘ ਜੀ ਖੇੜਾ ਉਹ ਜਿਹੜੇ ਆ ਉਹ ਸਮੁੱਚੇ ਤੌਰ ਤੇ 2 ਮੈਂਬਰ ਅਸੀਂ ਹੋਰ ਪਾਵਾਂਗੇ। ਉਹ ਸਾਰਾ ਪ੍ਰਬੰਧ ਦੇਖਣਗੇ। ਔਰ ਸਲਾਵਾਂ ਦੀ ਕਿਉਂਕਿ ਬਹੁਤ ਸ਼ਿਕਾਇਤ ਰਹਿੰਦੀ ਆ, ਭਾਵੇਂ ਸਾਡੇ ਮੈਨੇਜਰ ਵੀ ਆ ਸਕੱਤਰ ਵੀ ਦੇਖਦੇ ਆ, ਉਹਦੇ ਵਿੱਚ ਅਸੀਂ ਸਰਦਾਰ ਜੋਤ ਸਿੰਘ ਸਮਰਾ, ਸਰਦਾਰ ਨਵਤੇਜ ਸਿੰਘ ਜੀ ਕੌਣੀ, ਮੇਜਰ ਸਿੰਘ ਜੀ ਸਾਡੇ ਰਾਮਪੁਰਾ ਫੂਲ ਤੋਂ ਉਹ ਮੈਂਬਰ ਤੇ ਸਰਦਾਰ ਭੁਪਿੰਦਰ ਸਿੰਘ ਭਲਵਾਨ ਜਿਹੜੇ ਆ ਉਹ ਦੇਖਣਗੇ। ਇੱਕ ਸਾਡਾ ਸਿੱਖ ਰਿਸਰਚ ਬੋਰਡ ਤੇ ਪਬਲੀਕੇਸ਼ਨ ਵਿਭਾਗ ਆ ਉਹ ਸਮੁੱਚੇ ਦੀ ਦੇਖਭਾਲ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਉਹ ਦੇਖਣਗੇ। ਤੇ ਜਿਹੜਾ ਸਾਡਾ ਫਾਈਨਾਂਸ ਆ ਉਹ ਅਸੀਂ ਕਮੇਟੀ ਇੱਕ ਅੱਧੇ 2 ਦਿਨਾਂ ਦੇ ਵਿੱਚ ਸਾਰੀ ਤਾੜ ਕੇ ਬਣਾ ਦਿਆਂਗੇ। ਸੋ ਮੈਂ ਅੱਜ ਦਿਲ ਦੀਆਂ ਡੰਗਿਆਈਆਂ ਤੋਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ। ਤੇ ਕਈ ਵਾਰੀ ਮਨ 'ਚ ਇਹ ਗੱਲ ਵੀ ਹੁੰਦੀ ਆ ਕਿਉਂਕਿ ਅੱਜ ਦਾ ਹਾਊਸ ਚੱਲਿਆ, ਅੱਜ ਦੇ ਹਾਊਸ ਦੇ ਵਿੱਚ ਤੁਹਾਨੂੰ ਅੱਜ ਸਮਾਂ ਇੱਥੇ ਬੈਠ ਕੇ ਦਿੱਤਾ। ਕਈ ਵਾਰੀ ਹੁੰਦਾ ਕੀ ਆ ਦੇਖਣ ਵਿੱਚ ਆਉਂਦਾ ਕਿ ਉੱਥੇ ਜ਼ਿਲ੍ਹੇ ਕੈਮਰੇ ਫਿੱਟ ਹੁੰਦੇ, ਪ੍ਰੈਸ ਹੁੰਦੀ ਆ ਤੇ ਕਈ ਵਾਰੀ ਗੁਰੂ ਸਾਹਿਬ ਦਾ ਨਰਾਦਰ ਹੁੰਦਾ। ਸਿੰਘ ਸਾਹਿਬਾਨ ਪਿਛਲੀ ਵਾਰ ਵੀ ਕੁਝ ਨਾਰਾਜ਼ ਸੀਗੇ, ਇਸ ਕਰਕੇ ਤੁਹਾਤੋਂ ਸਾਰਿਆਂ ਤੋਂ ਹੱਥ ਜੋੜ ਕੇ ਖਿਮਾ ਮੰਗਦਾ। ਤੁਹਾਨੂੰ ਹਾਊਸ 'ਚ ਮਤਾ ਨਹੀਂ, ਹਾਊਸ 'ਚ ਨਹੀਂ ਤੁਹਾਨੂੰ ਅਸੀਂ ਸਪੇਸ ਦੇ ਸਕੇ। ਇੱਥੇ ਤੁਹਾਡਾ ਸਾਰਿਆਂ ਦਾ ਜਿਉਂ ਆਇਆ ਆਖਦਾ ਤੇ ਧੰਨਵਾਦ ਕਰਦਾ। ਅੰਤ ਦੇ ਵਿੱਚ ਫੇਰ ਮੈਂ ਪੰਥ ਕੀ ਜੀਤ, ਇਹ ਪੰਥ ਕੀ ਜੀਤ ਜਿਹਦੇ ਵਿੱਚ ਸਾਰੀਆਂ ਸਰਕਾਰਾਂ ਨੂੰ ਸਮੇਂ-ਸਮੇਂ ਸਿਰ ਭਾਵੇਂ ਚੁਣੌਤੀਆਂ ਪਹਿਲਾਂ ਵੀ ਆਉਂਦੀਆਂ ਸੀ ਪਰ ਅੱਜ ਜਿਹੜੀ ਚੁਣੌਤੀ ਸੀ ਸੈਂਟਰ ਦੀ ਸਰਕਾਰ, ਪੰਜਾਬ ਦੀ ਸਰਕਾਰ, ਆ ਬਹੁਤ ਸਾਰੇ ਮੈਂਬਰ ਸਾਹਿਬਾਨ ਮੇਰੇ ਦੁਆਲੇ ਬੈਠੇ ਆ, ਕੱਲੇ ਨੂੰ ਟੈਲੀਫੋਨ ਵੀ ਤੁਹਾਡਾ ਦੱਸੋ ਕੀ ਇੰਤਜ਼ਾਮ ਕਰਦੇ ਆ। ਇਹ ਮੈਂ ਸਮਝਦਾ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ ਜਿਹਦਾ ਅੱਜ ਮੂੰਹ ਤੋੜਵਾਂ ਜਵਾਬ ਜਿਹੜਾ ਆ ਉਹ ਅੱਜ ਦਿੱਤਾ ਗਿਆ। ਉਹ ਫੋਰਸਿਸ ਜਿਹੜੇ ਸਾਡੇ ਭੈਣਾਂ ਭਰਾ ਹੀ ਆ ਦੂਸਰਿਆਂ ਧੜਿਆਂ ਦੇ ਵਿੱਚ ਵੀ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਆਪਣੇ ਬਾਲ ਕੇਸਾਂ ਦੇ ਆਪਣੀ ਦਾੜੀ ਦੂਸਰਿਆਂ ਦੇ ਹੱਥ ਨਾ ਫੜਾਈਏ। ਇਹ ਘਰ ਤੁਹਾਡਾ ਹੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ, ਸ਼੍ਰੋਮਣੀ ਅਕਾਲੀ ਦਲ ਸਾਰਿਆਂ ਦੀ ਮਾਂ ਜਮਾਤ ਆ। ਇਸ ਜਮਾਤ ਦੇ ਵਿੱਚ ਮੈਂ ਜਿੰਨਾ ਸਮਾਂ ਦੇਖਦਾ ਜਿੰਨੇ ਵੀ ਅੱਜ ਗਏ, ਕੱਲ ਗਏ ਜਾਂ ਪਿੱਛੇ ਗਏ, ਮੁੜ ਅਕਾਲੀ ਦਲ ਦੇ ਵਿੱਚ ਆਉਣਾ ਪਿਆ। ਸਨਿਮਰ ਬੇਨਤੀ ਆ ਕੌਮ ਦੀ એનર્ਜੀ ਨੂੰ, ਕੌਮ ਦੀ ਸ਼ਕਤੀ ਨੂੰ ਵੇਸਟ ਨਾ ਕਰੀਏ, ਆਪਾਂ ਚੰਗੇ ਪਾਸੇ ਨੂੰ ਲਾਈਏ। ਉਹ ਚੰਗਾ ਪਾਸਾ ਕਿਹੜਾ? ਧਰਮ ਦਾ ਪ੍ਰਚਾਰ ਕਰੀਏ। ਅੱਜ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਆ, ਜਿਹੜੇ ਇੱਥੇ ਰਹਿ ਗਏ ਉਹ ਸਾਰੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਆ।
ਸੋ ਇਹਨਾਂ ਪਾਸਿਆਂ ਨੂੰ ਜ਼ੋਰ ਲਾਈਏ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੇ ਮੈਂਬਰ ਸਹਿਬਾਨ ਨੂੰ ਬਹੁਤ ਬਹੁਤ ਵਧਾਈ ਦਿੰਦਾ। ਇਹ ਵੀ ਕਾਮਨਾ ਕਰਦਾ ਕਿ ਇਹ ਜ਼ਿੰਮੇਵਾਰੀ ਆ, ਇਹ ਚੌਧਰ ਨਹੀਂ, ਇਹ ਗੁਰੂ ਘਰ ਦੀ ਸੇਵਾ ਆ। ਇਹ ਸੇਵਾ ਨੂੰ ਤਨਦੇਹੀ ਦੇ ਨਾਲ ਨਿਭਾਈਏ। ਇਹੋ ਹੀ ਗੁਰੂ ਦਾ ਸੰਦੇਸ਼ ਆ, ਇਹੋ ਹੀ ਸਾਡੇ ਪੁਰਖਾਂ ਦਾ ਸੰਦੇਸ਼ ਆ, ਜਿਨ੍ਹਾਂ ਨੇ ਆਪਣੇ ਲਹੂ ਤੇ ਮਿੰਝ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਸੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਅਹੁਦੇਦਾਰ ਚੁਣੇ ਗਏ, ਐਗਜ਼ੈਕਟਿਵ ਦੇ ਮੈਂਬਰ ਚੁਣੇ ਗਏ, ਸਾਰਿਆਂ ਦਾ ਧੰਨਵਾਦ ਕਰਦਾ। ਪੰਥ ਕੀ ਪੰਥ ਕੀ ਔਰ ਸਾਰਿਆਂ ਨੂੰ ਸੋ ਨਿਹਾਲ ਵਧਾਈ ਦਿੰਦਾ। ਔਰ ਜਿਹੜੇ ਅੱਜ ਸਾਡੇ ਸੋਗ ਮਤੇ ਸੀ, ਉਹਦੇ ਵਿੱਚ ਜਥੇਦਾਰ ਤੋਤਾ ਸਿੰਘ, ਸਰਦਾਰ ਸੁਰਿੰਦਰ ਸਿੰਘ ਜੀ, ਡਾਕਟਰ ਸਰੂਪ ਸਿੰਘ ਅਲੱਗ, ਗੁਰਵਿੰਦਰਪਾਲ ਸਿੰਘ ਜੀ ਰਈਆ, ਜਥੇਦਾਰ ਗੁਰਦੀਪ ਸਿੰਘ ਜੀ ਜੀਰਾ, ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਦਦਾਰ ਸਿੰਘ ਜੀ ਬੈਂਸ, ਰਣਜੀਤ ਕੌਰ ਜੀ ਮਾਲਪੁਰੀ, ਸਰਦਾਰ ਪਾਲ ਸਿੰਘ ਜੀ ਪੁਰੇਵਾਲ, ਸਰਦਾਰ ਰਿਪਦਮਨ ਸਿੰਘ ਜੀ ਮਾਲਕ, ਉਹ ਸਾਰੇ ਜਿਹੜੇ ਆ ਉਹ ਸਾਤੋਂ ਵਿਛੜ ਗਏ ਸੀ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਹ ਤੋਂ ਇਲਾਵਾ ਜਿਹੜਾ ਸਾਕਾ ਆਪਾਂ ਮਨਾ ਕੇ ਆਏ ਆ ਪੰਜਾ ਸਾਹਿਬ ਜਾਂ ਇੱਥੇ ਮਨਾਇਆ, ਉਹਦਾ ਵੀ ਸੰਗਤਾਂ ਦਾ, ਸੰਤਾਂ ਮਹਾਂਪੁਰਸ਼ਾਂ ਦਾ, ਨਿਹੰਗ ਸਿੰਘ ਜਥੇਬੰਦੀਆਂ ਦਾ, ਟਕਸਾਲਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ। ਉਹਦੇ ਨਾਲ ਇਹ ਵੀ ਅੱਜ ਦੇ ਬੇਹੌਸ ਦੇ ਵਿੱਚ ਇੱਕ ਮਤਾ ਆਇਆ ਕਿ ਜਿਹੜਾ ਸਿੱਧੇ ਤੌਰ ਦੇ ਉੱਤੇ ਗੋਰਿਆਂ ਤੋਂ ਬਾਅਦ ਜੇ ਅੱਜ ਕਿਸੇ ਨੇ ਦਖਲਅੰਦਾਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੀਤੀ ਆ, ਚਾਹੇ ਉਹ ਦਿੱਲੀ ਦੇ ਵਿੱਚ ਹੋਵੇ, ਚਾਹੇ ਹਰਿਆਣੇ ਵਿੱਚ ਹੋਵੇ, ਤੇ ਚਾਹੇ ਪੰਜਾਬ ਵਿੱਚ ਹੋਵੇ, ਉਹਦੇ ਵੀ ਪੁਰਜੋੜ ਅੱਜ ਦਾ ਹਾਊਸ ਜਿਹੜਾ ਨਿਖੇਧੀ ਕਰਦਾ। ਉਹ ਤੋਂ ਇਲਾਵਾ ਜਿਹੜੇ ਬੰਦੀ ਸਿੰਘ ਸਾਡੇ ਲੰਬਿਆਂ ਅਰਸਿਆਂ ਦੇ ਜੇਲ੍ਹਾਂ ਵਿੱਚ ਪਏ ਆ, ਉਹਦੇ ਸਬੰਧ ਦੇ ਵਿੱਚ ਵੀ ਅਸੀਂ ਅੱਜ ਇੱਕ ਮਤਾ ਕੀਤਾ। 1 ਦਸੰਬਰ ਤੋਂ ਅਸੀਂ ਇੱਕ ਫਾਰਮ ਪ੍ਰਿੰਟ ਕਰਾਵਾਂਗੇ, ਉਹ ਘਰ ਘਰ ਤੱਕ ਪਹੁੰਚਾਵਾਂਗੇ। ਫਿਰ ਉਹਨਾਂ ਦਾ ਸਾਰਿਆਂ ਦਾ ਗਵਰਨਰ ਪੰਜਾਬ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ, ਸੈਂਟਰ ਦੇ ਪ੍ਰੈਜ਼ੀਡੈਂਟ ਸਾਹਿਬ ਜੀ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ। ਇਹ ਵੀ ਅੱਜ ਫੈਸਲਾ ਹੋਇਆ। ਉਹਦੇ ਨਾਲ ਇਹ ਵੀ ਇੱਕ ਫੈਸਲਾ ਹੋਇਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਯੂਨੀਫਾਰਮ ਸਿਵਲ ਕੋਡ, ਜਿਹਦੀ ਬਹੁਤ ਤੇਜ਼ੀ ਦੇ ਨਾਲ ਹਿਮਾਚਲ ਦੇ ਵਿੱਚ ਔਰ ਗੁਜਰਾਤ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਇਹ ਲਾਗੂ ਹੋਊਗਾ, ਉਹਨੂੰ ਵੀ ਅਸੀਂ ਕੰਡੈਮ ਕਰਦੇ ਹਾਂ। ਇਹ ਯੂਨੀਫਾਰਮ ਸਿਵਲ ਕੋਡ ਇਹ ਹਿੰਦੂ ਤੱਤਵ ਦੇ ਰਾਸ਼ਟਰ ਵੱਲ ਨੂੰ ਇੱਕ ਪਹਿਲਾ ਉਹਨਾਂ ਦਾ ਕਦਮ ਆ। ਇਸ ਕਰਕੇ ਅਸੀਂ ਇਹਦੀ ਵੀ ਨਿਖੇਧੀ ਕੀਤੀ ਆ, ਕਿਉਂਕਿ ਭਾਰਤ ਵਰਸ਼ ਬਹੁਤ ਗਿਣਤੀ ਦੇ ਵਿੱਚ ਇਹਦੇ ਵਿੱਚ ਬਹੁਤ ਜਾਤਾਂ ਰਹਿੰਦੀਆਂ, ਬਹੁਤ ਇਹਦੇ ਵਿੱਚ ਧਰਮ ਆ। ਉਹ ਸਾਰੇ ਧਰਮਾਂ ਨੂੰ, ਘੱਟ ਗਿਣਤੀਆਂ ਨੂੰ, ਸਾਰਿਆਂ ਨੂੰ ਇਹਨਾਂ ਤੋਂ ਜਿਹੜਾ ਆ ਉਹ ਖਤਰਾ ਆ। ਇਸੇ ਤਰ੍ਹਾਂ ਜਿਹੜੇ ਅੱਜ ਕੇਸ ਚੱਲ ਰਹੇ ਸੱਜਣ ਕੁਮਾਰ, ਜਿਹੜਾ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀਗਾ, ਉਹਨੂੰ ਵੀ ਅੱਜ ਕੰਡੈਮ ਕੀਤਾ ਗਿਆ। ਉਹਦੇ ਨਾਲ ਦੀ ਨਾਲ ਪਾਕਿਸਤਾਨ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਤੁਸੀਂ ਆ ਪਿਛਲੇ ਦਿਨਾਂ ਦੇ ਵਿੱਚ ਕੁਝ ਸਾਡਾ ਜਥਾ ਉੱਥੇ 2-4 ਘੰਟੇ ਬੈਠਣਾ ਪਿਆ ਕਿ ਜੇ ਇਧਰੋਂ ਵੀ ਸੈਂਟਰ ਸਰਕਾਰ ਨੂੰ ਮੰਗ ਕੀਤੀ ਆ ਕਿ ਜਿੱਦਣ ਜਥੇ ਜਾਣੇ ਹੋਣ ਉਦਣ ਇੱਥੋਂ ਵੀ ਬਾਘਾ ਬਾਰਡਰ ਤੱਕ ਤੇ ਬਾਘਾ ਬਾਰਡਰ ਤੋਂ ਨਨਕਾਣਾ ਪੰਜਾ ਤੱਕ ਉਹ ਜਿਹੜੇ ਆ ਉਹ ਚਲਾਏ ਜਾਣ। ਬੀਜੇ ਦੀ ਵੀ ਮੰਗ ਕੀਤੀ ਆ ਵੀ ਉਹ ਆਧਾਰ ਕਾਰਡ ਦੇ ਬਣਾ ਦੇ ਉੱਤੇ ਦਿੱਤਾ ਜਾਵੇ। ਇਹ ਵੀ ਅੱਜ ਦੇ ਹਾਊਸ ਨੇ ਮੰਗ ਕੀਤੀ ਆ। ਇਹ ਤੋਂ ਇਲਾਵਾ ਕਰਤਾਰਪੁਰ ਵਿਖੇ ਜਿਹੜਾ ਪਾਸਪੋਰਟ ਦੀ ਸ਼ਰਤ ਖਤਮ ਕਰਨੀ ਤੇ $20 ਜਿਹੜੇ ਉਹ ਵੀ ਖਤਮ ਕਰਨ ਦੀ ਜਿਹੜੀ ਆ ਉਹ ਅੱਜ ਅਸੀਂ ਇੱਕ ਮਤਾ ਪਾਸ ਕੀਤਾ। ਸਭ ਤੋਂ ਉਚੇਚਾ ਤੇ ਬੜਾ ਖਤਰਨਾਕ, ਜਿਹਦੇ ਬੜੇ ਗੰਭੀਰ ਨਤੀਜੇ ਨਿਕਲਣੇ ਆ, ਉਹ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ੍ਹ। ਅੱਜ ਪੰਜਾਬ ਦੇ ਵਿੱਚ ਆ ਜਿਹੜੇ ਅੰਕੜੇ ਸਾਰੇ ਤੁਹਾਨੂੰ ਦਿੱਤੇ ਆ ਕਿ ਸ਼ਰਾਬ ਤੋਂ ਕੱਲੇ ਤੋਂ 5578 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ, ਤੇ ਇਹ ਆਪਾਂ ਨਸ਼ਾ ਛਡਾ ਰਹੇ ਜਾਂ ਨਸ਼ਾ ਲੋਕਾਂ ਨੂੰ ਲਾ ਰਹੇ ਆ। ਇਹ ਤੋਂ ਇਲਾਵਾ ਰੋਜ਼ ਧੜਾ-ਧੜ ਬੱਚੇ ਜਿਹੜੇ ਆ ਇਹਦੀ ਭੇਟ ਚੜ ਰਹੇ ਆ। ਇਹ ਵੀ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਇਹਦੇ ਲਈ ਚੰਗੇ ਠੋਸ ਕਦਮ ਚੱਕੇ ਜਾਣ। ਜਿਹੜੇ ਇਹਨਾਂ ਮੁਕੱਦਮਿਆਂ ਦੇ ਵਿੱਚ ਲੋੜੀਂਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਤੋਂ ਇਲਾਵਾ ਆ ਜਿਹੜਾ ਸਾਡਾ ਇੱਕ ਬੜੇ ਲੰਬੇ ਅਰਸੇ ਦੀ ਮੰਗ ਆ ਕਿ ਦਰਬਾਰ ਸਾਹਿਬ ਨੂੰ ਜਿਹੜਾ ਰਸਤਾ ਆਉਂਦਾ, ਇਸ ਰਸਤੇ ਦੇ ਉੱਤੇ ਇੱਕੋ ਗੱਡੀ ਮਸੀਂ ਲੰਘਦੀ ਆ, ਕਈ ਵਾਰੀ ਲੰਮਾ ਜਾਮ ਲੱਗ ਜਾਂਦਾ। ਇਹ ਜਿਹੜੀ ਸਰਕਾਰ ਪੰਜਾਬ ਦੀ, ਇਹ ਤੋਂ ਵੀ ਮੰਗ ਕਰਦੇ ਆ ਕਿ ਤੁਸੀਂ ਜਾਂ ਤਾਂ ਸਾਡਾ ਜਿਹੜਾ ਇਹ ਆਉਂਦਾ ਸਾਰਾ ਰਸਤਾ ਇਹਨੂੰ ਪੱਧਰ ਕਰੋ। ਨੋ ਜਿਹੜਾ ਦੂਜੇ ਪਾਸੇ ਮੇਨ ਗਲਿਆਰਾ ਬਣਿਆ ਆ
ਉਹਦੇ ਉੱਤੇ ਵੀ ਬਹੁਤ ਗੰਦ ਪਾਇਆ ਆ। ਅਸੀਂ ਅਗਲੇ ਮਹੀਨੇ ਤੋਂ ਫਿਰ ਆਪਣੇ ਹੱਥਾਂ 'ਚ ਪ੍ਰਬੰਧ ਲੈ ਕੇ ਉਹਦੀ ਵੀ ਸੇਵਾ ਸੰਭਾਲ ਸਾਰੀ ਕਰਾਂਗੇ। ਅੱਜ ਇੱਕ ਅਸੀਂ ਉਚੇਚਾ ਫੈਸਲਾ ਕੀਤਾ ਜਿਹੜਾ ਬਹੁਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਊਗਾ। ਉਹ ਪ੍ਰਬੰਧ ਦੇ ਵਿੱਚ ਅਸੀਂ ਅੱਜ ਲਗਭਗ, ਕਿਉਂਕਿ ਸਾਡੇ 4 5 6 ਵਿੰਗ ਆ, ਜਿਨ੍ਹਾਂ ਦੇ ਵਿੱਚ ਇੱਕ ਵਿੰਗ ਸਾਡਾ ਜਿਹੜਾ ਉਹ ਹੈਗਾ ਧਰਮ ਪ੍ਰਚਾਰ ਦਾ, ਤੇ ਧਰਮ ਪ੍ਰਚਾਰ ਦੇ ਵਿੰਗ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਮਹਿਤਾ ਨੂੰ ਇੰਚਾਰਜ ਮੈਂਬਰ ਲਾਇਆ ਗਿਆ। ਇਹਨਾਂ ਦੀ ਕਮਾਂਡ ਦੇ ਵਿੱਚ ਸਰਦਾਰ ਗੁਰਬੀਰ ਸਿੰਘ ਜੀ ਝੱਬਰ, ਭਾਈ ਰਾਮ ਸਿੰਘ ਜੀ ਮਾਝਾ, ਮਾਲਵੇ ਦੇ ਵਿੱਚ ਗੁਰਬੀਰ ਝੱਬਰ ਤੇ ਦੁਆਬੇ ਦੇ ਵਿੱਚ ਗੁਰਬਖਸ਼ ਸਿੰਘ ਖਾਲਸਾ, ਇਹ ਧਰਮ ਪ੍ਰਚਾਰ ਦੇ ਜਿਹੜੇ ਸਾਡੇ ਸਕੱਤਰ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ ਆਪਣਾ ਜਿਹੜਾ ਵਿਸ਼ੇਸ਼ ਯੋਗਦਾਨ ਪਾਉਣਗੇ। ਇਹਦੇ ਨਾਲ ਦੀ ਨਾਲ ਹੀ ਫਿਰ ਅਸੀਂ ਇੱਕ ਹੋਰ ਜਾਇਦਾਦ ਸਬ ਕਮੇਟੀ ਜਿਹੜੀ ਆ, ਕਿਉਂਕਿ ਬਹੁਤ ਸਾਰੀਆਂ ਜਾਇਦਾਦਾਂ ਸ਼੍ਰੋਮਣੀ ਕਮੇਟੀ ਦੀਆਂ, ਸਰਦਾਰ ਸਰਜੀਤ ਸਿੰਘ ਭਿੱਟੇਵੰਡ ਉਹ ਮੈਂਬਰ ਇੰਚਾਰਜ ਹੋਣਗੇ, ਜਿਹੜੇ ਸਮੁੱਚੇ ਤੌਰ ਤੇ ਜਾਇਦਾਦਾਂ ਦੀ ਇਹਨਾਂ ਸਕੱਤਰਾਂ ਦੇ ਨਾਲ ਸਾਰੀ ਸੇਵਾ ਸੰਭਾਲ ਕਰਨਗੇ। ਇਸੇ ਤਰ੍ਹਾਂ ਇਮਾਰਤਾਂ ਦਾ ਕਾਰਜ ਕਈ ਵਾਰੀ ਅਧੂਰਾ ਰਹਿ ਜਾਂਦਾ, ਕਈ ਵਾਰੀ ਸਾਡਾ ਕਾਰ ਸੇਵਾ ਸ਼ੁਰੂ ਨਹੀਂ ਹੁੰਦੀ। ਉਹਦੇ ਵਿੱਚ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਜਲੰਧਰ ਵਾਲੇ ਜਿਹੜੇ ਆ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਆ, ਤਾਂ ਕਿ ਸਕੱਤਰਾਂ ਦੇ ਨਾਲ ਇਮਾਰਤੀ ਵਿਭਾਗ ਦੇ ਨਾਲ ਚੱਲ ਕੇ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸੇ ਤਰ੍ਹਾਂ ਸਿੱਖਿਆ ਜਿਹੜੀ ਸਾਡੀ ਸਿੱਖਿਆ ਨੂੰ ਇੱਕ ਸਕੂਲਾਂ 'ਚ ਅਸੀਂ ਵੰਡਿਆ, ਇੱਕ ਅਸੀਂ ਕਾਲਜਾਂ 'ਚ ਵੰਡਿਆ, ਤੇ ਅਸੀਂ ਸਕੂਲਾਂ ਦੇ ਵਿੱਚ ਸਰਦਾਰ ਸਰਵਣ ਸਿੰਘ ਜੀ ਕੁਲਾਰ ਉਹ ਸਕੂਲਾਂ ਦੇ ਐਜ ਮੈਂਬਰ ਇੰਚਾਰਜ ਉਹ ਉਹਦੀ ਆਪਣੇ ਸਾਰੀ ਦੇਖਭਾਲ ਕਰਨਗੇ। ਬੀਬੀ ਪਰਮਜੀਤ ਕੌਰ ਜੀ ਲਾਂਡਰਾਂ ਜਿਹੜੇ ਕਾਲਜਾਂ ਦੇ ਉਹ ਐਜ ਮੈਂਬਰ ਜਿਹੜੇ ਇੰਚਾਰਜ ਇਹਦੀ ਸਾਰੀ ਸੇਵਾ ਦੇਖਣਗੇ। ਉਹਨਾਂ ਦੇ ਨਾਲ ਕਿਉਂਕਿ ਲੰਗਰ ਸਾਰੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਆ ਉੱਥੇ ਲੰਗਰ ਵੀ ਸਾਡੇ ਚੱਲਦੇ ਆ, ਉਹ ਲੰਗਰ ਦੇ ਸਮੁੱਚੀ ਵਿਵਸਥਾ ਨੂੰ ਦੇਖਣ ਨੂੰ ਸਰਦਾਰ ਗੁਰਮੀਤ ਸਿੰਘ ਜੀ ਬੂ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਐਜ ਮੈਂਬਰ ਇੰਚਾਰਜ। ਇਹ ਐਗਜ਼ੈਕਟਿਵ ਤੋਂ ਇਲਾਵਾ ਹੋਣਗੇ। ਇਹਨਾਂ ਤੋਂ ਇਲਾਵਾ ਕਾਨੂੰਨੀ ਮਸਲੇ ਜਿਹੜੇ ਸਾਡੇ ਸਾਰੇ ਉਹਨਾਂ ਦੇ ਵਿੱਚ ਸਰਦਾਰ ਭਗਵਾਨ ਸਿੰਘ ਜੀ ਸਿਆਲਕਾ ਉਹ ਸਾਡਾ ਭਾਵੇਂ ਆਪਣਾ ਵਿਭਾਗ ਵੀ ਲਾ ਵਿਭਾਗ ਇੱਥੇ ਆ, ਪਰ ਐਜ ਮੈਂਬਰ ਇੰਚਾਰਜ ਇਹ ਸਾਰੇ ਮੈਂਬਰ ਇਕੱਠੇ ਹੋ ਕੇ ਮਹੀਨੇ 'ਚ ਇੱਕ ਵਾਰੀ ਇਹਨਾਂ ਦੀ ਮੀਟਿੰਗ ਕਰਿਆ ਕਰਾਂਗੇ। ਕੱਲੇ ਤੋਂ ਕਾਰਗੁਜ਼ਾਰੀ ਵੀ ਲਵਾਂਗੇ ਵੀ ਇਹ ਕੀ ਕਾਰਗੁਜ਼ਾਰੀ ਆ। ਇਸੇ ਤਰ੍ਹਾਂ ਇੱਕ ਜਿਹੜੀ ਸਾਡੀ ਪੜਤਾਲਾਂ ਦੀ ਕਮੇਟੀ ਆ ਉਹਦੇ ਵਿੱਚ ਅਸੀਂ ਅਹੁਦੇਦਾਰ ਵੀ ਪਾਵਾਂਗੇ। ਉਹਦੇ ਸਰਦਾਰ ਰਘਵੀਰ ਸਿੰਘ ਜੀ ਸ਼ਹਾਰਨ ਮਾਜਰਾ, ਸਰਦਾਰ ਬੀਬੀ ਗੁਰਪ੍ਰੀਤ ਕੌਰ ਜੀ ਰੂਹੀ ਔਰ ਉਹਨਾਂ ਦੇ ਨਾਲ ਸਰਦਾਰ ਅਜਮੇਰ ਸਿੰਘ ਜੀ ਖੇੜਾ, ਉਹ ਜਿਹੜੇ ਆ ਉਹ ਸਮੁੱਚੇ ਤੌਰ ਤੇ 2 ਮੈਂਬਰ ਅਸੀਂ ਹੋਰ ਪਾਵਾਂਗੇ, ਉਹ ਸਾਰਾ ਪ੍ਰਬੰਧ ਦੇਖਣਗੇ। ਔਰ ਸਲਾਵਾਂ ਦੀ ਕਿਉਂਕਿ ਬਹੁਤ ਸ਼ਿਕਾਇਤ ਰਹਿੰਦੀ ਆ, ਭਾਵੇਂ ਸਾਡੇ ਮੈਨੇਜਰ ਵੀ ਆ, ਸਕੱਤਰ ਵੀ ਦੇਖਦੇ ਆ, ਉਹਦੇ ਵਿੱਚ ਅਸੀਂ ਸਰਦਾਰ ਜੋਤ ਸਿੰਘ ਸਮਰਾ, ਸਰਦਾਰ ਨਵਤੇਜ ਸਿੰਘ ਜੀ ਕੌਣੀ, ਮੇਜਰ ਸਿੰਘ ਜੀ ਸਾਡੇ ਰਾਮਪੁਰਾ ਫੂਲ ਤੋਂ ਉਹ ਮੈਂਬਰ, ਤੇ ਸਰਦਾਰ ਭੁਪਿੰਦਰ ਸਿੰਘ ਭਲਵਾਨ ਜਿਹੜੇ ਆ ਉਹ ਦੇਖਣਗੇ। ਇੱਕ ਸਾਡਾ ਸਿੱਖ ਰਿਸਰਚ ਬੋਰਡ ਤੇ ਪਬਲੀਕੇਸ਼ਨ ਵਿਭਾਗ ਆ, ਉਹ ਸਮੁੱਚੇ ਦੀ ਦੇਖਭਾਲ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਉਹ ਦੇਖਣਗੇ। ਤੇ ਜਿਹੜਾ ਸਾਡਾ ਫਾਈਨਾਂਸ ਆ ਉਹ ਅਸੀਂ ਕਮੇਟੀ ਇੱਕ ਅੱਧੇ 2 ਦਿਨਾਂ ਦੇ ਵਿੱਚ ਸਾਰੀ ਤਾੜ ਕੇ ਬਣਾ ਦਿਆਂਗੇ। ਸੋ ਮੈਂ ਅੱਜ ਦਿਲ ਦੀਆਂ ਡੰਗਿਆਈਆਂ ਤੋਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ। ਤੇ ਕਈ ਵਾਰੀ ਮਨ 'ਚ ਇਹ ਗੱਲ ਵੀ ਹੁੰਦੀ ਆ, ਕਿਉਂਕਿ ਅੱਜ ਦਾ ਹਾਊਸ ਚੱਲਿਆ, ਅੱਜ ਦੇ ਹਾਊਸ ਦੇ ਵਿੱਚ ਤੁਹਾਨੂੰ ਅੱਜ ਸਮਾਂ ਇੱਥੇ ਬੈਠ ਕੇ ਦਿੱਤਾ। ਕਈ ਵਾਰੀ ਹੁੰਦਾ ਕੀ ਆ, ਦੇਖਣ ਵਿੱਚ ਆਉਂਦਾ ਕਿ ਉੱਥੇ ਜਿਹੜੇ ਕੈਮਰੇ ਫਿੱਟ ਹੁੰਦੇ, ਪ੍ਰੈਸ ਹੁੰਦੀ ਆ, ਤੇ ਕਈ ਵਾਰੀ ਗੁਰੂ ਸਾਹਿਬ ਦਾ ਨਰਾਦਰ ਹੁੰਦਾ। ਸਿੰਘ ਸਾਹਿਬਾਨ ਪਿਛਲੀ ਵਾਰ ਵੀ ਕੁਝ ਨਾਰਾਜ਼ ਸੀਗੇ, ਇਸ ਕਰਕੇ ਤੁਹਾਤੋਂ ਸਾਰਿਆਂ ਤੋਂ ਹੱਥ ਜੋੜ ਕੇ ਖਿਮਾ ਮੰਗਦਾ। ਤੁਹਾਨੂੰ ਹਾਊਸ 'ਚ ਮਤਾ ਨਹੀਂ, ਹਾਊਸ 'ਚ ਨਹੀਂ ਤੁਹਾਨੂੰ ਅਸੀਂ ਸਪੇਸ ਦੇ ਸਕੇ। ਇੱਥੇ ਤੁਹਾਡਾ ਸਾਰਿਆਂ ਦਾ ਜਿਉਂ ਆਇਆ ਆਖਦਾ ਤੇ ਧੰਨਵਾਦ ਕਰਦਾ। ਅੰਤ ਦੇ ਵਿੱਚ ਫੇਰ ਮੈਂ ਪੰਥ ਕੀ ਜੀਤ, ਇਹ ਪੰਥ ਕੀ ਜੀਤ ਜਿਹਦੇ ਵਿੱਚ ਸਾਰੀਆਂ ਸਰਕਾਰਾਂ ਨੂੰ ਸਮੇਂ-ਸਮੇਂ ਸਿਰ ਭਾਵੇਂ ਚੁਣੌਤੀਆਂ ਪਹਿਲਾਂ ਵੀ ਆਉਂਦੀਆਂ ਸੀ, ਪਰ ਅੱਜ ਜਿਹੜੀ ਚੁਣੌਤੀ ਸੀ ਸੈਂਟਰ ਦੀ ਸਰਕਾਰ, ਪੰਜਾਬ ਦੀ ਸਰਕਾਰ, ਆ ਬਹੁਤ ਸਾਰੇ ਮੈਂਬਰ ਸਾਹਿਬਾਨ ਮੇਰੇ ਦੁਆਲੇ ਬੈਠੇ ਆ, ਕੱਲੇ ਨੂੰ ਟੈਲੀਫੋਨ ਵੀ ਤੁਹਾਡਾ ਦੱਸੋ ਕੀ ਇੰਤਜ਼ਾਮ ਕਰਦੇ ਆ। ਇਹ ਮੈਂ ਸਮਝਦਾ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ, ਜਿਹਦਾ ਅੱਜ ਮੂੰਹ ਤੋੜਵਾਂ ਜਵਾਬ ਜਿਹੜਾ ਆ ਉਹ ਅੱਜ ਦਿੱਤਾ ਗਿਆ। ਉਹ ਫੋਰਸਿਸ ਜਿਹੜੇ ਸਾਡੇ ਭੈਣਾਂ ਭਰਾ ਹੀ ਆ, ਦੂਸਰਿਆਂ ਧੜਿਆਂ ਦੇ ਵਿੱਚ ਵੀ ਆ,
ਉਹਨਾਂ ਨੂੰ ਵੀ ਬੇਨਤੀ ਕਰਦਾ, ਆਪਣੇ ਬਾਲ ਕੇਸਾਂ ਦੇ ਆਪਣੀ ਦਾੜੀ ਦੂਸਰਿਆਂ ਦੇ ਹੱਥ ਨਾ ਫੜਾਈਏ। ਇਹ ਘਰ ਤੁਹਾਡਾ ਹੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ, ਸ਼੍ਰੋਮਣੀ ਅਕਾਲੀ ਦਲ ਸਾਰਿਆਂ ਦੀ ਮਾਂ ਜਮਾਤ ਆ। ਇਸ ਜਮਾਤ ਦੇ ਵਿੱਚ ਮੈਂ ਜਿੰਨਾ ਸਮਾਂ ਦੇਖਦਾ, ਜਿੰਨੇ ਵੀ ਅੱਜ ਗਏ, ਕੱਲ ਗਏ ਜਾਂ ਪਿੱਛੇ ਗਏ, ਮੁੜ ਅਕਾਲੀ ਦਲ ਦੇ ਵਿੱਚ ਆਉਣਾ ਪਿਆ। ਸਨਿਵਰ ਬੇਨਤੀ ਆ, ਕੌਮ ਦੀ એનર્ਜੀ ਨੂੰ, ਕੌਮ ਦੀ ਸ਼ਕਤੀ ਨੂੰ ਵੇਸਟ ਨਾ ਕਰੀਏ। ਆਪਾਂ ਚੰਗੇ ਪਾਸੇ ਨੂੰ ਲਾਈਏ। ਉਹ ਚੰਗਾ ਪਾਸਾ ਕਿਹੜਾ? ਧਰਮ ਦਾ ਪ੍ਰਚਾਰ ਕਰੀਏ। ਅੱਜ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਆ, ਜਿਹੜੇ ਇੱਥੇ ਰਹਿ ਗਏ ਉਹ ਸਾਰੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਆ। ਸੋ ਇਹਨਾਂ ਪਾਸਿਆਂ ਨੂੰ ਜ਼ੋਰ ਲਾਈਏ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੇ ਮੈਂਬਰ ਸਹਿਬਾਨ ਨੂੰ ਬਹੁਤ ਬਹੁਤ ਵਧਾਈ ਦਿੰਦਾ। ਇਹ ਵੀ ਕਾਮਨਾ ਕਰਦਾ ਕਿ ਇਹ ਜ਼ਿੰਮੇਵਾਰੀ ਆ, ਇਹ ਚੌਧਰ ਨਹੀਂ, ਇਹ ਗੁਰੂ ਘਰ ਦੀ ਸੇਵਾ ਆ। ਇਹ ਸੇਵਾ ਨੂੰ ਤਨਦੇਹੀ ਦੇ ਨਾਲ ਨਿਭਾਈਏ। ਇਹੋ ਹੀ ਗੁਰੂ ਦਾ ਸੰਦੇਸ਼ ਆ, ਇਹੋ ਹੀ ਸਾਡੇ ਪੁਰਖਾਂ ਦਾ ਸੰਦੇਸ਼ ਆ, ਜਿਨ੍ਹਾਂ ਨੇ ਆਪਣੇ ਲਹੂ ਤੇ ਮਿਹਨਤ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਸੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਅਹੁਦੇਦਾਰ ਚੁਣੇ ਗਏ, ਐਗਜ਼ੈਕਟਿਵ ਦੇ ਮੈਂਬਰ ਚੁਣੇ ਗਏ, ਸਾਰਿਆਂ ਦਾ ਧੰਨਵਾਦ ਕਰਦਾ। ਪੰਥ ਕੀ ਪੰਥ ਕੀ ਔਰ ਸਾਰਿਆਂ ਨੂੰ ਸੋ ਨਿਹਾਲ ਵਧਾਈ ਦਿੰਦਾ। ਔਰ ਜਿਹੜੇ ਅੱਜ ਸਾਡੇ ਸੋਗ ਮਤੇ ਸੀ, ਉਹਦੇ ਵਿੱਚ ਜਥੇਦਾਰ ਤੋਤਾ ਸਿੰਘ, ਸਰਦਾਰ ਸੁਰਿੰਦਰ ਸਿੰਘ ਜੀ, ਡਾਕਟਰ ਸਰੂਪ ਸਿੰਘ ਅਲੱਗ, ਗੁਰਵਿੰਦਰ ਪਾਲ ਸਿੰਘ ਜੀ ਰਈਆ, ਜਥੇਦਾਰ ਗੁਰਦੀਪ ਸਿੰਘ ਜੀ ਜੀਰਾ, ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਦਦਾਰ ਸਿੰਘ ਜੀ ਬੈਂਸ, ਰਣਜੀਤ ਕੌਰ ਜੀ ਮਾਲਪੁਰੀ, ਸਰਦਾਰ ਪਾਲ ਸਿੰਘ ਜੀ ਪੁਰੇਵਾਲ, ਸਰਦਾਰ ਰਿਪਦਮਨ ਸਿੰਘ ਜੀ ਮਾਲਕ, ਉਹ ਸਾਰੇ ਜਿਹੜੇ ਆ ਉਹ ਸਾਤੋਂ ਵਿਛੜ ਗਏ ਸੀ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਹ ਤੋਂ ਇਲਾਵਾ ਜਿਹੜਾ ਸਾਕਾ ਆਪਾਂ ਮਨਾ ਕੇ ਆਏ ਆ, ਪੰਜਾ ਸਾਹਿਬ ਜਾਂ ਇੱਥੇ ਮਨਾਇਆ, ਉਹਦਾ ਵੀ ਸੰਗਤਾਂ ਦਾ, ਸੰਤਾਂ ਮਹਾਂਪੁਰਸ਼ਾਂ ਦਾ, ਨਿਹੰਗ ਸਿੰਘ ਜਥੇਬੰਦੀਆਂ ਦਾ, ਟਕਸਾਲਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ। ਉਹਦੇ ਨਾਲ ਇਹ ਵੀ ਅੱਜ ਦੇ ਬੇਹੌਸ ਦੇ ਵਿੱਚ ਇੱਕ ਮਤਾ ਆਇਆ ਕਿ ਜਿਹੜਾ ਸਿੱਧੇ ਤੌਰ ਦੇ ਉੱਤੇ ਗੋਰਿਆਂ ਤੋਂ ਬਾਅਦ ਜੇ ਅੱਜ ਕਿਸੇ ਨੇ ਦਖਲਅੰਦਾਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੀਤੀ ਆ, ਚਾਹੇ ਉਹ ਦਿੱਲੀ ਦੇ ਵਿੱਚ ਹੋਵੇ, ਚਾਹੇ ਹਰਿਆਣੇ ਵਿੱਚ ਹੋਵੇ, ਤੇ ਚਾਹੇ ਪੰਜਾਬ ਵਿੱਚ ਹੋਵੇ, ਉਹਦੀ ਵੀ ਪੁਰਜੋੜ ਅੱਜ ਦਾ ਹਾਊਸ ਜਿਹੜਾ ਨਿਖੇਧੀ ਕਰਦਾ। ਉਹ ਤੋਂ ਇਲਾਵਾ ਜਿਹੜੇ ਬੰਦੀ ਸਿੰਘ ਸਾਡੇ ਲੰਬਿਆਂ ਅਰਸਿਆਂ ਦੇ ਜੇਲ੍ਹਾਂ ਵਿੱਚ ਪਏ ਆ, ਉਹਦੇ ਸਬੰਧ ਦੇ ਵਿੱਚ ਵੀ ਅਸੀਂ ਅੱਜ ਇੱਕ ਮਤਾ ਕੀਤਾ। 1 ਦਸੰਬਰ ਤੋਂ ਅਸੀਂ ਇੱਕ ਫਾਰਮ ਪ੍ਰਿੰਟ ਕਰਾਵਾਂਗੇ, ਉਹ ਘਰ ਘਰ ਤੱਕ ਪਹੁੰਚਾਵਾਂਗੇ। ਫਿਰ ਉਹਨਾਂ ਦਾ ਸਾਰਿਆਂ ਦਾ ਗਵਰਨਰ ਪੰਜਾਬ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ, ਸੈਂਟਰ ਦੇ ਪ੍ਰੈਜ਼ੀਡੈਂਟ ਸਾਹਿਬ ਜੀ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ। ਇਹ ਵੀ ਅੱਜ ਫੈਸਲਾ ਹੋਇਆ। ਉਹਦੇ ਨਾਲ ਇਹ ਵੀ ਇੱਕ ਫੈਸਲਾ ਹੋਇਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਯੂਨੀਫਾਰਮ ਸਿਵਲ ਕੋਡ, ਜਿਹਦੀ ਬਹੁਤ ਤੇਜ਼ੀ ਦੇ ਨਾਲ ਹਿਮਾਚਲ ਦੇ ਵਿੱਚ ਔਰ ਗੁਜਰਾਤ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਲਾਗੂ ਹੋਊਗਾ, ਉਹਨੂੰ ਵੀ ਅਸੀਂ ਕੰਡੈਮ ਕਰਦੇ ਹਾਂ। ਇਹ ਯੂਨੀਫਾਰਮ ਸਿਵਲ ਕੋਡ ਇਹ ਹਿੰਦੂ ਤੱਤਵ ਦੇ ਰਾਸ਼ਟਰ ਵੱਲ ਨੂੰ ਇੱਕ ਪਹਿਲਾ ਉਹਨਾਂ ਦਾ ਕਦਮ ਆ। ਇਸ ਕਰਕੇ ਅਸੀਂ ਇਹਦੀ ਵੀ ਨਿਖੇਧੀ ਕੀਤੀ ਆ, ਕਿਉਂਕਿ ਭਾਰਤ ਵਰਸ਼ ਬਹੁਤ ਗਿਣਤੀ ਦੇ ਵਿੱਚ, ਇਹਦੇ ਵਿੱਚ ਬਹੁਤ ਜਾਤਾਂ ਰਹਿੰਦੀਆਂ, ਬਹੁਤ ਇਹਦੇ ਵਿੱਚ ਧਰਮ ਆ। ਉਹ ਸਾਰੇ ਧਰਮਾਂ ਨੂੰ, ਘੱਟ ਗਿਣਤੀਆਂ ਨੂੰ, ਸਾਰਿਆਂ ਨੂੰ ਇਹਨਾਂ ਤੋਂ ਜਿਹੜਾ ਆ ਉਹ ਖਤਰਾ ਆ। ਇਸੇ ਤਰ੍ਹਾਂ ਜਿਹੜੇ ਅੱਜ ਕੇਸ ਚੱਲ ਰਹੇ ਸੱਜਣ ਕੁਮਾਰ, ਜਿਹੜਾ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀਗਾ, ਉਹਨੂੰ ਵੀ ਅੱਜ ਕੰਡੈਮ ਕੀਤਾ ਗਿਆ। ਉਹਦੇ ਨਾਲ ਦੀ ਨਾਲ ਪਾਕਿਸਤਾਨ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਤੁਸੀਂ ਆਹ ਪਿਛਲੇ ਦਿਨਾਂ ਦੇ ਵਿੱਚ ਕੁਝ ਸਾਡਾ ਜਥਾ ਉੱਥੇ 2-4 ਘੰਟੇ ਬੈਠਣਾ ਪਿਆ ਕਿ ਜੇ ਇਧਰੋਂ ਵੀ ਸੈਂਟਰ ਸਰਕਾਰ ਨੂੰ ਮੰਗ ਕੀਤੀ ਆ ਕਿ ਜਿੱਦਣ ਜਥੇ ਜਾਣੇ ਹੋਣ ਉਦਣ ਇੱਥੋਂ ਵੀ ਬਾਘਾ ਬਾਰਡਰ ਤੱਕ ਤੇ ਬਾਘਾ ਬਾਰਡਰ ਤੋਂ ਨਨਕਾਣਾ ਪੰਜਾ ਤੱਕ ਉਹ ਜਿਹੜੇ ਆ ਉਹ ਚਲਾਏ ਜਾਣ। ਬੀਜੇ ਦੀ ਵੀ ਮੰਗ ਕੀਤੀ ਆ ਵੀ ਉਹ ਆਧਾਰ ਕਾਰਡ ਦੇ ਬਣਾ ਦੇ ਉੱਤੇ ਦਿੱਤਾ ਜਾਵੇ। ਇਹ ਵੀ ਅੱਜ ਦੇ ਹਾਊਸ ਨੇ ਮੰਗ ਕੀਤੀ ਆ। ਇਹ ਤੋਂ ਇਲਾਵਾ ਕਰਤਾਰਪੁਰ ਵਿਖੇ ਜਿਹੜਾ ਪਾਸਪੋਰਟ ਦੀ ਸ਼ਰਤ ਖਤਮ ਕਰਨੀ ਤੇ $20 ਜਿਹੜੇ ਉਹ ਵੀ ਖਤਮ ਕਰਨ ਦੀ ਜਿਹੜੀ ਆ ਉਹ ਅੱਜ ਅਸੀਂ ਇੱਕ ਮਤਾ ਪਾਸ ਕੀਤਾ। ਸਭ ਤੋਂ ਉਚੇਚਾ ਤੇ ਬੜਾ ਖਤਰਨਾਕ, ਜਿਹਦੇ ਬੜੇ ਗੰਭੀਰ ਨਤੀਜੇ ਨਿਕਲਣੇ ਆ, ਉਹ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ੍ਹ। ਅੱਜ ਪੰਜਾਬ ਦੇ ਵਿੱਚ ਆ ਜਿਹੜੇ ਅੰਕੜੇ ਸਾਰੇ ਤੁਹਾਨੂੰ ਦਿੱਤੇ ਆ ਕਿ ਸ਼ਰਾਬ ਤੋਂ ਕੱਲੇ ਤੋਂ 5578 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ, ਤੇ ਇਹ ਆਪਾਂ ਨਸ਼ਾ ਛਡਾ ਰਹੇ ਜਾਂ ਨਸ਼ਾ ਲੋਕਾਂ ਨੂੰ ਲਾ ਰਹੇ ਆ।
ਇਹ ਤੋਂ ਇਲਾਵਾ ਰੋਜ਼ ਧੜਾਧੜ ਬੱਚੇ ਜਿਹੜੇ ਆ ਇਹਦੀ ਭੇਟ ਚੜ ਰਹੇ ਆ। ਇਹ ਵੀ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਇਹਦੇ ਲਈ ਚੰਗੇ ਠੋਸ ਕਦਮ ਚੱਕੇ ਜਾਣ। ਜਿਹੜੇ ਇਹਨਾਂ ਮੁਕੱਦਮਿਆਂ ਦੇ ਵਿੱਚ ਲੋੜੀਂਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਤੋਂ ਇਲਾਵਾ ਆ ਜਿਹੜਾ ਸਾਡਾ ਇੱਕ ਬੜੇ ਲੰਬੇ ਅਰਸੇ ਦੀ ਮੰਗ ਆ ਕਿ ਦਰਬਾਰ ਸਾਹਿਬ ਨੂੰ ਜਿਹੜਾ ਰਸਤਾ ਆਉਂਦਾ, ਇਸ ਰਸਤੇ ਦੇ ਉੱਤੇ ਇੱਕੋ ਗੱਡੀ ਮਸੀਂ ਲੰਘਦੀ ਆ, ਕਈ ਵਾਰੀ ਲੰਮਾ ਜਾਮ ਲੱਗ ਜਾਂਦਾ। ਇਹ ਜਿਹੜੀ ਸਰਕਾਰ ਪੰਜਾਬ ਦੀ, ਇਹ ਤੋਂ ਵੀ ਮੰਗ ਕਰਦੇ ਆ ਕਿ ਤੁਸੀਂ ਜਾਂ ਤਾਂ ਸਾਡਾ ਜਿਹੜਾ ਇਹ ਆਉਂਦਾ ਸਾਰਾ ਰਸਤਾ ਇਹਨੂੰ ਪੱਧਰ ਕਰੋ। ਨੋ ਜਿਹੜਾ ਦੂਜੇ ਪਾਸੇ ਮੇਨ ਗਲਿਆਰਾ ਬਣਿਆ ਆ ਉਹਦੇ ਉੱਤੇ ਵੀ ਬਹੁਤ ਗੰਦ ਪਾਇਆ ਆ। ਅਸੀਂ ਅਗਲੇ ਮਹੀਨੇ ਤੋਂ ਫਿਰ ਆਪਣੇ ਹੱਥਾਂ 'ਚ ਪ੍ਰਬੰਧ ਲੈ ਕੇ ਉਹਦੀ ਵੀ ਸੇਵਾ ਸੰਭਾਲ ਸਾਰੀ ਕਰਾਂਗੇ। ਅੱਜ ਇੱਕ ਅਸੀਂ ਉਚੇਚਾ ਫੈਸਲਾ ਕੀਤਾ ਜਿਹੜਾ ਬਹੁਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਊਗਾ। ਉਹ ਪ੍ਰਬੰਧ ਦੇ ਵਿੱਚ ਅਸੀਂ ਅੱਜ ਲਗਭਗ, ਕਿਉਂਕਿ ਸਾਡੇ 4, 5, 6 ਵਿੰਗ ਆ, ਜਿਨ੍ਹਾਂ ਦੇ ਵਿੱਚ ਇੱਕ ਵਿੰਗ ਸਾਡਾ ਜਿਹੜਾ ਉਹ ਹੈਗਾ ਧਰਮ ਪ੍ਰਚਾਰ ਦਾ, ਤੇ ਧਰਮ ਪ੍ਰਚਾਰ ਦੇ ਵਿੰਗ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਮਹਿਤਾ ਨੂੰ ਇੰਚਾਰਜ ਮੈਂਬਰ ਲਾਇਆ ਗਿਆ। ਇਹਨਾਂ ਦੀ ਕਮਾਂਡ ਦੇ ਵਿੱਚ ਸਰਦਾਰ ਗੁਰਬੀਰ ਸਿੰਘ ਜੀ ਝੱਬਰ, ਭਾਈ ਰਾਮ ਸਿੰਘ ਜੀ ਮਾਝਾ, ਮਾਲਵੇ ਦੇ ਵਿੱਚ ਗੁਰਬੀਰ ਝੱਬਰ ਤੇ ਦੁਆਬੇ ਦੇ ਵਿੱਚ ਗੁਰਬਖਸ਼ ਸਿੰਘ ਖਾਲਸਾ। ਇਹ ਧਰਮ ਪ੍ਰਚਾਰ ਦੇ ਜਿਹੜੇ ਸਾਡੇ ਸਕੱਤਰ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣਾ ਜਿਹੜਾ ਵਿਸ਼ੇਸ਼ ਯੋਗਦਾਨ ਪਾਉਣਗੇ। ਇਹਦੇ ਨਾਲ ਦੀ ਨਾਲ ਹੀ ਫਿਰ ਅਸੀਂ ਇੱਕ ਹੋਰ ਜਾਇਦਾਦ ਸਬ ਕਮੇਟੀ ਜਿਹੜੀ ਆ, ਕਿਉਂਕਿ ਬਹੁਤ ਸਾਰੀਆਂ ਜਾਇਦਾਦਾਂ ਸ਼੍ਰੋਮਣੀ ਕਮੇਟੀ ਦੀਆਂ, ਸਰਦਾਰ ਸਰਜੀਤ ਸਿੰਘ ਭਿੱਟੇਵੰਡ ਉਹ ਮੈਂਬਰ ਇੰਚਾਰਜ ਹੋਣਗੇ, ਜਿਹੜੇ ਸਮੁੱਚੇ ਤੌਰ ਤੇ ਜਾਇਦਾਦਾਂ ਦੀ ਇਹਨਾਂ ਸਕੱਤਰਾਂ ਦੇ ਨਾਲ ਸਾਰੀ ਸੇਵਾ ਸੰਭਾਲ ਕਰਨਗੇ। ਇਸੇ ਤਰ੍ਹਾਂ ਇਮਾਰਤਾਂ ਦਾ ਕਾਰਜ ਕਈ ਵਾਰੀ ਅਧੂਰਾ ਰਹਿ ਜਾਂਦਾ, ਕਈ ਵਾਰੀ ਸਾਡਾ ਕਾਰ ਸੇਵਾ ਸ਼ੁਰੂ ਨਹੀਂ ਹੁੰਦੀ। ਉਹਦੇ ਵਿੱਚ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਜਲੰਧਰ ਵਾਲੇ ਜਿਹੜੇ ਆ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਆ ਤਾਂ ਕਿ ਸਕੱਤਰਾਂ ਦੇ ਨਾਲ ਇਮਾਰਤੀ ਵਿਭਾਗ ਦੇ ਨਾਲ ਚੱਲ ਕੇ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸੇ ਤਰ੍ਹਾਂ ਸਿੱਖਿਆ ਜਿਹੜੀ ਸਾਡੀ, ਸਿੱਖਿਆ ਨੂੰ ਇੱਕ ਸਕੂਲਾਂ 'ਚ ਅਸੀਂ ਵੰਡਿਆ, ਇੱਕ ਅਸੀਂ ਕਾਲਜਾਂ 'ਚ ਵੰਡਿਆ, ਤੇ ਅਸੀਂ ਸਕੂਲਾਂ ਦੇ ਵਿੱਚ ਸਰਦਾਰ ਸਰਵਣ ਸਿੰਘ ਜੀ ਕੁਲਾਰ ਉਹ ਸਕੂਲਾਂ ਦੇ ਐਜ ਮੈਂਬਰ ਇੰਚਾਰਜ, ਉਹ ਉਹਦੀ ਆਪਣੇ ਸਾਰੀ ਦੇਖਭਾਲ ਕਰਨਗੇ। ਬੀਬੀ ਪਰਮਜੀਤ ਕੌਰ ਜੀ ਲਾਂਡਰਾ ਜਿਹੜੇ ਕਾਲਜਾਂ ਦੇ ਉਹ ਐਜ ਮੈਂਬਰ ਜਿਹੜੇ ਇੰਚਾਰਜ ਇਹਦੀ ਸਾਰੀ ਸੇਵਾ ਦੇਖਣਗੇ। ਉਹਨਾਂ ਦੇ ਨਾਲ ਕਿਉਂਕਿ ਲੰਗਰ ਸਾਰੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਆ ਉੱਥੇ ਲੰਗਰ ਵੀ ਸਾਡੇ ਚੱਲਦੇ ਆ, ਉਹ ਲੰਗਰ ਦੇ ਸਮੁੱਚੀ ਵਿਵਸਥਾ ਨੂੰ ਦੇਖਣ ਨੂੰ ਸਰਦਾਰ ਗੁਰਮੀਤ ਸਿੰਘ ਜੀ ਬੂ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਐਜ ਮੈਂਬਰ ਇੰਚਾਰਜ। ਇਹ ਐਗਜ਼ੈਕਟਿਵ ਤੋਂ ਇਲਾਵਾ ਹੋਣਗੇ। ਇਹਨਾਂ ਤੋਂ ਇਲਾਵਾ ਕਾਨੂੰਨੀ ਮਸਲੇ ਜਿਹੜੇ ਸਾਡੇ ਸਾਰੇ, ਉਹਨਾਂ ਦੇ ਵਿੱਚ ਸਰਦਾਰ ਭਗਵਾਨ ਸਿੰਘ ਜੀ ਸਿਆਲਕਾ, ਉਹ ਸਾਡਾ ਭਾਵੇਂ ਆਪਣਾ ਵਿਭਾਗ ਵੀ ਲਾਭ ਵਿਭਾਗ ਇੱਥੇ ਆ, ਪਰ ਐਜ ਮੈਂਬਰ ਇੰਚਾਰਜ ਇਹ ਸਾਰੇ ਮੈਂਬਰ ਇਕੱਠੇ ਹੋ ਕੇ ਮਹੀਨੇ 'ਚ ਇੱਕ ਵਾਰੀ ਇਹਨਾਂ ਦੀ ਮੀਟਿੰਗ ਕਰਿਆ ਕਰਾਂਗੇ। ਕੱਲੇ ਤੋਂ ਕਾਰਗੁਜ਼ਾਰੀ ਵੀ ਲਵਾਂਗੇ ਵੀ ਇਹ ਕੀ ਕਾਰਗੁਜ਼ਾਰੀ ਆ। ਇਸੇ ਤਰ੍ਹਾਂ ਇੱਕ ਜਿਹੜੀ ਸਾਡੀ ਪੜਤਾਲਾਂ ਦੀ ਕਮੇਟੀ ਆ ਉਹਦੇ ਵਿੱਚ ਅਸੀਂ ਅਹੁਦੇਦਾਰ ਵੀ ਪਾਵਾਂਗੇ। ਉਹਦੇ ਸਰਦਾਰ ਰਘਵੀਰ ਸਿੰਘ ਜੀ ਸ਼ਹਾਰਨ ਮਾਜਰਾ, ਸਰਦਾਰ ਬੀਬੀ ਗੁਰਪ੍ਰੀਤ ਕੌਰ ਜੀ ਰੂਹੀ ਔਰ ਉਹਨਾਂ ਦੇ ਨਾਲ ਸਰਦਾਰ ਅਜਮੇਰ ਸਿੰਘ ਜੀ ਖੇੜਾ, ਉਹ ਜਿਹੜੇ ਆ ਉਹ ਸਮੁੱਚੇ ਤੌਰ ਤੇ 2 ਮੈਂਬਰ ਅਸੀਂ ਹੋਰ ਪਾਵਾਂਗੇ। ਉਹ ਸਾਰਾ ਪ੍ਰਬੰਧ ਦੇਖਣਗੇ। ਔਰ ਸਲਾਵਾਂ ਦੀ ਕਿਉਂਕਿ ਬਹੁਤ ਸ਼ਿਕਾਇਤ ਰਹਿੰਦੀ ਆ, ਭਾਵੇਂ ਸਾਡੇ ਮੈਨੇਜਰ ਵੀ ਆ, ਸਕੱਤਰ ਵੀ ਦੇਖਦੇ ਆ। ਉਹਦੇ ਵਿੱਚ ਅਸੀਂ ਸਰਦਾਰ ਜੋਤ ਸਿੰਘ ਸਮਰਾ, ਸਰਦਾਰ ਨਵਤੇਜ ਸਿੰਘ ਜੀ ਕੌਣੀ, ਮੇਜਰ ਸਿੰਘ ਜੀ ਸਾਡੇ ਰਾਮਪੁਰਾ ਫੂਲ ਤੋਂ ਉਹ ਮੈਂਬਰ, ਤੇ ਸਰਦਾਰ ਭੁਪਿੰਦਰ ਸਿੰਘ ਭਲਵਾਨ ਜਿਹੜੇ ਆ ਉਹ ਦੇਖਣਗੇ। ਇੱਕ ਸਾਡਾ ਸਿੱਖ ਰਿਸਰਚ ਬੋਰਡ ਤੇ ਪਬਲੀਕੇਸ਼ਨ ਵਿਭਾਗ ਆ, ਉਹ ਸਮੁੱਚੇ ਦੀ ਦੇਖਭਾਲ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਉਹ ਦੇਖਣਗੇ। ਤੇ ਜਿਹੜਾ ਸਾਡਾ ਫਾਈਨਾਂਸ ਆ ਉਹ ਅਸੀਂ ਕਮੇਟੀ ਇੱਕ ਅੱਧੇ 2 ਦਿਨਾਂ ਦੇ ਵਿੱਚ ਸਾਰੀ ਤਾਰ ਕੇ ਬਣਾ ਦਿਆਂਗੇ। ਸੋ ਮੈਂ ਅੱਜ ਦਿਲ ਦੀਆਂ ਡੰਗਿਆਈਆਂ ਤੋਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ। ਤੇ ਕਈ ਵਾਰੀ ਮਨ 'ਚ ਇਹ ਗੱਲ ਵੀ ਹੁੰਦੀ ਆ ਕਿਉਂਕਿ ਅੱਜ ਦਾ ਹਾਊਸ ਚੱਲਿਆ, ਅੱਜ ਦੇ ਹਾਊਸ ਦੇ ਵਿੱਚ ਤੁਹਾਨੂੰ ਅੱਜ ਸਮਾਂ ਇੱਥੇ ਬੈਠ ਕੇ ਦਿੱਤਾ। ਕਈ ਵਾਰੀ ਹੁੰਦਾ ਕੀ ਆ, ਦੇਖਣ ਵਿੱਚ ਆਉਂਦਾ ਕਿ ਉੱਥੇ ਜਿਹੜੇ ਕੈਮਰੇ ਫਿੱਟ ਹੁੰਦੇ, ਪ੍ਰੈਸ ਹੁੰਦੀ ਆ, ਤੇ ਕਈ ਵਾਰੀ ਗੁਰੂ ਸਾਹਿਬ ਦਾ ਨਰਾਦਰ ਹੁੰਦਾ। ਸਿੰਘ ਸਾਹਿਬਾਨ ਪਿਛਲੀ ਵਾਰ ਵੀ ਕੁਝ ਨਾਰਾਜ਼ ਸੀਗੇ, ਇਸ ਕਰਕੇ ਤੁਹਾਤੋਂ ਸਾਰਿਆਂ ਤੋਂ ਹੱਥ ਜੋੜ ਕੇ ਖਿਮਾ ਮੰਗਦਾ। ਤੁਹਾਨੂੰ ਹਾਊਸ 'ਚ ਮਤਾ ਨਹੀਂ, ਹਾਊਸ 'ਚ ਨਹੀਂ ਤੁਹਾਨੂੰ ਅਸੀਂ ਸਪੇਸ ਦੇ ਸਕੇ। ਇੱਥੇ ਤੁਹਾਡਾ ਸਾਰਿਆਂ ਦਾ
ਜਿਉਂ ਆਇਆ ਆਖਦਾ ਤੇ ਧੰਨਵਾਦ ਕਰਦਾ। ਅੰਤ ਦੇ ਵਿੱਚ ਫੇਰ ਮੈਂ ਪੰਥ ਕੀ ਜੀਤ, ਇਹ ਪੰਥ ਕੀ ਜੀਤ ਜਿਹਦੇ ਵਿੱਚ ਸਾਰੀਆਂ ਸਰਕਾਰਾਂ ਨੂੰ ਸਮੇਂ-ਸਮੇਂ ਸਿਰ ਭਾਵੇਂ ਚੁਣੌਤੀਆਂ ਪਹਿਲਾਂ ਵੀ ਆਉਂਦੀਆਂ ਸੀ, ਪਰ ਅੱਜ ਜਿਹੜੀ ਚੁਣੌਤੀ ਸੀ ਸੈਂਟਰ ਦੀ ਸਰਕਾਰ, ਪੰਜਾਬ ਦੀ ਸਰਕਾਰ, ਆ ਬਹੁਤ ਸਾਰੇ ਮੈਂਬਰ ਸਾਹਿਬਾਨ ਮੇਰੇ ਦੁਆਲੇ ਬੈਠੇ ਆ, ਕੱਲੇ ਨੂੰ ਟੈਲੀਫੋਨ ਵੀ ਤੁਹਾਡਾ ਦੱਸੋ ਕੀ ਇੰਤਜ਼ਾਮ ਕਰਦੇ ਆ। ਇਹ ਮੈਂ ਸਮਝਦਾ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ, ਜਿਹਦਾ ਅੱਜ ਮੂੰਹ ਤੋੜਵਾਂ ਜਵਾਬ ਜਿਹੜਾ ਆ ਉਹ ਅੱਜ ਦਿੱਤਾ ਗਿਆ। ਉਹ ਫੋਰਸਿਸ ਜਿਹੜੇ ਸਾਡੇ ਭੈਣਾਂ ਭਰਾ ਹੀ ਆ, ਦੂਸਰਿਆਂ ਧੜਿਆਂ ਦੇ ਵਿੱਚ ਵੀ ਆ, ਉਹਨਾਂ ਨੂੰ ਵੀ ਬੇਨਤੀ ਕਰਦਾ ਆਪਣੇ ਬਾਲ ਕੇਸਾਂ ਦੇ, ਆਪਣੀ ਦਾੜੀ ਦੂਸਰਿਆਂ ਦੇ ਹੱਥ ਨਾ ਫੜਾਈਏ। ਇਹ ਘਰ ਤੁਹਾਡਾ ਹੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ, ਸ਼੍ਰੋਮਣੀ ਅਕਾਲੀ ਦਲ ਸਾਰਿਆਂ ਦੀ ਮਾਂ ਜਮਾਤ ਆ। ਇਸ ਜਮਾਤ ਦੇ ਵਿੱਚ ਮੈਂ ਜਿੰਨਾ ਸਮਾਂ ਦੇਖਦਾ, ਜਿੰਨੇ ਵੀ ਅੱਜ ਗਏ, ਕੱਲ ਗਏ ਜਾਂ ਪਿੱਛੇ ਗਏ, ਮੁੜ ਅਕਾਲੀ ਦਲ ਦੇ ਵਿੱਚ ਆਉਣਾ ਪਿਆ। ਸਨਿਵਰ ਬੇਨਤੀ ਆ ਕੌਮ ਦੀ એનર્ਜੀ ਨੂੰ, ਕੌਮ ਦੀ ਸ਼ਕਤੀ ਨੂੰ ਵੇਸਟ ਨਾ ਕਰੀਏ, ਆਪਾਂ ਚੰਗੇ ਪਾਸੇ ਨੂੰ ਲਾਈਏ। ਉਹ ਚੰਗਾ ਪਾਸਾ ਕਿਹੜਾ? ਧਰਮ ਦਾ ਪ੍ਰਚਾਰ ਕਰੀਏ। ਅੱਜ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਆ, ਜਿਹੜੇ ਇੱਥੇ ਰਹਿ ਗਏ ਉਹ ਸਾਰੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਆ। ਸੋ ਇਹਨਾਂ ਪਾਸਿਆਂ ਨੂੰ ਜ਼ੋਰ ਲਾਈਏ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਮੁੱਚੇ ਮੈਂਬਰ ਸਾਹਿਬਾਨ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਇਹ ਵੀ ਕਾਮਨਾ ਕਰਦਾ ਕਿ ਇਹ ਜ਼ਿੰਮੇਵਾਰੀ ਆ, ਇਹ ਚੌਧਰ ਨਹੀਂ, ਇਹ ਗੁਰੂ ਘਰ ਦੀ ਸੇਵਾ ਆ। ਇਹ ਸੇਵਾ ਨੂੰ ਤਨਦੇਹੀ ਦੇ ਨਾਲ ਨਿਭਾਈਏ। ਇਹੋ ਹੀ ਗੁਰੂ ਦਾ ਸੰਦੇਸ਼ ਆ, ਇਹੋ ਹੀ ਸਾਡੇ ਪੁਰਖਾਂ ਦਾ ਸੰਦੇਸ਼ ਆ, ਜਿਨ੍ਹਾਂ ਨੇ ਆਪਣੇ ਲਹੂ ਤੇ ਮਿੰਝ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਸੀ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਅਹੁਦੇਦਾਰ ਚੁਣੇ ਗਏ, ਐਗਜ਼ੈਕਟਿਵ ਦੇ ਮੈਂਬਰ ਚੁਣੇ ਗਏ, ਸਾਰਿਆਂ ਦਾ ਧੰਨਵਾਦ ਕਰਦਾ। ਪੰਥ ਕੀ ਪੰਥ ਕੀ ਔਰ ਸਾਰਿਆਂ ਨੂੰ ਸੋ ਨਿਹਾਲ ਵਧਾਈ ਦਿੰਦਾ। ਔਰ ਜਿਹੜੇ ਅੱਜ ਸਾਡੇ ਸੋਗ ਮਤੇ ਸੀ, ਉਹਦੇ ਵਿੱਚ ਜਥੇਦਾਰ ਤੋਤਾ ਸਿੰਘ, ਸਰਦਾਰ ਸੁਰਿੰਦਰ ਸਿੰਘ ਜੀ, ਡਾਕਟਰ ਸਰੂਪ ਸਿੰਘ ਅਲੱਗ, ਗੁਰਵਿੰਦਰ ਪਾਲ ਸਿੰਘ ਜੀ ਰਈਆ, ਜਥੇਦਾਰ ਗੁਰਦੀਪ ਸਿੰਘ ਜੀ ਜੀਰਾ, ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਦਦਾਰ ਸਿੰਘ ਜੀ ਬੈਂਸ, ਰਣਜੀਤ ਕੌਰ ਜੀ ਮਾਲਪੁਰੀ, ਸਰਦਾਰ ਪਾਲ ਸਿੰਘ ਜੀ ਪੁਰੇਵਾਲ, ਸਰਦਾਰ ਰਿਪਦੁਮਨ ਸਿੰਘ ਜੀ ਮਾਲਕ, ਉਹ ਸਾਰੇ ਜਿਹੜੇ ਆ ਉਹ ਸਾਤੋਂ ਵਿਛੜ ਗਏ ਸੀ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਹ ਤੋਂ ਇਲਾਵਾ ਜਿਹੜਾ ਸਾਕਾ ਆਪਾਂ ਮਨਾ ਕੇ ਆਏ ਆ ਪੰਜਾ ਸਾਹਿਬ ਜਾਂ ਇੱਥੇ ਮਨਾਇਆ, ਉਹਦਾ ਵੀ ਸੰਗਤਾਂ ਦਾ, ਸੰਤਾਂ ਮਹਾਂਪੁਰਸ਼ਾਂ ਦਾ, ਨਿਹੰਗ ਸਿੰਘ ਜਥੇਬੰਦੀਆਂ ਦਾ, ਟਕਸਾਲਾਂ ਦਾ, ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਉਹਦੇ ਨਾਲ ਇਹ ਵੀ ਅੱਜ ਦੇ ਬੇਹੌਸ ਦੇ ਵਿੱਚ ਇੱਕ ਮਤਾ ਆਇਆ ਕਿ ਜਿਹੜਾ ਸਿੱਧੇ ਤੌਰ ਦੇ ਉੱਤੇ ਗੋਰਿਆਂ ਤੋਂ ਬਾਅਦ ਜੇ ਅੱਜ ਕਿਸੇ ਨੇ ਦਖਲਅੰਦਾਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੀਤੀ ਆ, ਚਾਹੇ ਉਹ ਦਿੱਲੀ ਦੇ ਵਿੱਚ ਹੋਵੇ, ਚਾਹੇ ਹਰਿਆਣੇ ਵਿੱਚ ਹੋਵੇ ਤੇ ਚਾਹੇ ਪੰਜਾਬ ਵਿੱਚ ਹੋਵੇ, ਉਹਦੇ ਵੀ ਪੁਰਜੋੜ ਅੱਜ ਦਾ ਹਾਊਸ ਜਿਹੜਾ ਨਿਖੇਧੀ ਕਰਦਾ। ਉਹ ਤੋਂ ਇਲਾਵਾ ਜਿਹੜੇ ਬੰਦੀ ਸਿੰਘ ਸਾਡੇ ਲੰਬਿਆਂ ਅਰਸਿਆਂ ਦੇ ਜੇਲ੍ਹਾਂ ਵਿੱਚ ਪਏ ਆ, ਉਹਦੇ ਸਬੰਧ ਦੇ ਵਿੱਚ ਵੀ ਅਸੀਂ ਅੱਜ ਇੱਕ ਮਤਾ ਕੀਤਾ। 1 ਦਸੰਬਰ ਤੋਂ ਅਸੀਂ ਇੱਕ ਫਾਰਮ ਪ੍ਰਿੰਟ ਕਰਾਵਾਂਗੇ, ਉਹ ਘਰ-ਘਰ ਤੱਕ ਪਹੁੰਚਾਵਾਂਗੇ। ਫਿਰ ਉਹਨਾਂ ਦਾ ਸਾਰਿਆਂ ਦਾ ਗਵਰਨਰ ਪੰਜਾਬ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ, ਸੈਂਟਰ ਦੇ ਪ੍ਰੈਜ਼ੀਡੈਂਟ ਸਾਹਿਬ ਜੀ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ। ਇਹ ਵੀ ਅੱਜ ਫੈਸਲਾ ਹੋਇਆ। ਉਹਦੇ ਨਾਲ ਇਹ ਵੀ ਇੱਕ ਫੈਸਲਾ ਹੋਇਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਯੂਨੀਫਾਰਮ ਸਿਵਲ ਕੋਡ, ਜਿਹਦੀ ਬਹੁਤ ਤੇਜ਼ੀ ਦੇ ਨਾਲ ਹਿਮਾਚਲ ਦੇ ਵਿੱਚ ਔਰ ਗੁਜਰਾਤ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਲਾਗੂ ਹੋਊਗਾ, ਉਹਨੂੰ ਵੀ ਅਸੀਂ ਕੰਡੈਮ ਕਰਦੇ ਹਾਂ। ਇਹ ਯੂਨੀਫਾਰਮ ਸਿਵਲ ਕੋਡ ਇਹ ਹਿੰਦੂ ਤੱਤਵ ਦੇ ਰਾਸ਼ਟਰ ਵੱਲ ਨੂੰ ਇੱਕ ਪਹਿਲਾ ਉਹਨਾਂ ਦਾ ਕਦਮ ਆ। ਇਸ ਕਰਕੇ ਅਸੀਂ ਇਹਦੀ ਵੀ ਨਿਖੇਧੀ ਕੀਤੀ ਆ, ਕਿਉਂਕਿ ਭਾਰਤ ਵਰਸ਼ ਬਹੁਤ ਗਿਣਤੀ ਦੇ ਵਿੱਚ, ਇਹਦੇ ਵਿੱਚ ਬਹੁਤ ਜਾਤਾਂ ਰਹਿੰਦੀਆਂ, ਬਹੁਤ ਇਹਦੇ ਵਿੱਚ ਧਰਮ ਆ। ਉਹ ਸਾਰੇ ਧਰਮਾਂ ਨੂੰ, ਘੱਟ ਗਿਣਤੀਆਂ ਨੂੰ, ਸਾਰਿਆਂ ਨੂੰ ਇਹਨਾਂ ਤੋਂ ਜਿਹੜਾ ਆ ਉਹ ਖਤਰਾ ਆ। ਇਸੇ ਤਰ੍ਹਾਂ ਜਿਹੜੇ ਅੱਜ ਕੇਸ ਚੱਲ ਰਹੇ ਸੱਜਣ ਕੁਮਾਰ, ਜਿਹੜਾ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀਗਾ, ਉਹਨੂੰ ਵੀ ਅੱਜ ਕੰਡੈਮ ਕੀਤਾ ਗਿਆ। ਉਹਦੇ ਨਾਲ ਦੀ ਨਾਲ ਪਾਕਿਸਤਾਨ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਤੁਸੀਂ ਆ ਪਿਛਲੇ ਦਿਨਾਂ ਦੇ ਵਿੱਚ ਕੁਝ ਸਾਡਾ ਜਥਾ ਉੱਥੇ 2-4 ਘੰਟੇ ਬੈਠਣਾ ਪਿਆ ਕਿ ਜੇ ਇਧਰੋਂ ਵੀ ਸੈਂਟਰ ਸਰਕਾਰ ਨੂੰ ਮੰਗ ਕੀਤੀ ਆ ਕਿ ਜਿੱਦਣ ਜਥੇ ਜਾਣੇ ਹੋਣ ਉਦਣ ਇੱਥੋਂ ਵੀ ਬਾਘਾ ਬਾਰਡਰ ਤੱਕ ਤੇ ਬਾਘਾ ਬਾਰਡਰ ਤੋਂ ਨਨਕਾਣਾ ਪੰਜਾ ਤੱਕ
ਉਹ ਜਿਹੜੇ ਆ ਉਹ ਚਲਾਏ ਜਾਣ। ਵੀਜ਼ੇ ਦੀ ਵੀ ਮੰਗ ਕੀਤੀ ਆ ਵੀ ਉਹ ਆਧਾਰ ਕਾਰਡ ਦੇ ਬਣਾ ਦੇ ਉੱਤੇ ਦਿੱਤਾ ਜਾਵੇ, ਇਹ ਵੀ ਅੱਜ ਦੇ ਹਾਊਸ ਨੇ ਮੰਗਤ ਕੀਤੀ ਆ। ਇਹ ਤੋਂ ਇਲਾਵਾ ਕਰਤਾਰਪੁਰ ਵਿਖੇ ਜਿਹੜਾ ਪਾਸਪੋਰਟ ਦੀ ਸ਼ਰਤ ਖਤਮ ਕਰਨੀ ਤੇ $20 ਜਿਹੜੇ ਉਹ ਵੀ ਖਤਮ ਕਰਨ ਦੀ ਜਿਹੜੀ ਆ ਉਹ ਅੱਜ ਅਸੀਂ ਇੱਕ ਮਤਾ ਪਾਸ ਕੀਤਾ। ਸਭ ਤੋਂ ਉਚੇਚਾ ਤੇ ਬੜਾ ਖਤਰਨਾਕ ਜਿਹਦੇ ਬੜੇ ਗੰਭੀਰ ਨਤੀਜੇ ਨਿਕਲਣੇ ਆ ਉਹ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ੍ਹ। ਅੱਜ ਪੰਜਾਬ ਦੇ ਵਿੱਚ ਆ ਜਿਹੜੇ ਅੰਕੜੇ ਸਾਰੇ ਤੁਹਾਨੂੰ ਦਿੱਤੇ ਆ ਕਿ ਸ਼ਰਾਬ ਤੋਂ ਕੱਲੇ ਤੋਂ 5578 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਤੇ ਇਹ ਆਪਾਂ ਨਸ਼ਾ ਛਡਾ ਰਹੇ ਜਾਂ ਨਸ਼ਾ ਲੋਕਾਂ ਨੂੰ ਲਾ ਰਹੇ ਆ। ਇਹ ਤੋਂ ਇਲਾਵਾ ਰੋਜ਼ ਧੜਾ-ਧੜ ਬੱਚੇ ਜਿਹੜੇ ਆ ਇਹਦੀ ਭੇਟ ਚੜ ਰਹੇ ਆ। ਇਹ ਵੀ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਇਹਦੇ ਲਈ ਚੰਗੇ ਠੋਸ ਕਦਮ ਚੱਕੇ ਜਾਣ। ਜਿਹੜੇ ਇਹਨਾਂ ਮੁਕੱਦਮਿਆਂ ਦੇ ਵਿੱਚ ਲੋੜੀਂਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਤੋਂ ਇਲਾਵਾ ਆ ਜਿਹੜਾ ਸਾਡਾ ਇੱਕ ਬੜੇ ਲੰਬੇ ਅਰਸੇ ਦੀ ਮੰਗ ਆ ਕਿ ਦਰਬਾਰ ਸਾਹਿਬ ਨੂੰ ਜਿਹੜਾ ਰਸਤਾ ਆਉਂਦਾ ਇਸ ਰਸਤੇ ਦੇ ਉੱਤੇ ਇੱਕੋ ਗੱਡੀ ਮਸੀਂ ਲੰਘਦੀ ਆ, ਕਈ ਵਾਰੀ ਲੰਮਾ ਜਾਮ ਲੱਗ ਜਾਂਦਾ। ਇਹ ਜਿਹੜੀ ਸਰਕਾਰ ਪੰਜਾਬ ਦੀ ਇਹ ਤੋਂ ਵੀ ਮੰਗ ਕਰਦੇ ਆ ਕਿ ਤੁਸੀਂ ਜਾਂ ਤਾਂ ਸਾਡਾ ਜਿਹੜਾ ਇਹ ਆਉਂਦਾ ਸਾਰਾ ਰਸਤਾ ਇਹਨੂੰ ਪੱਧਰ ਕਰੋ। ਨੋ ਜਿਹੜਾ ਦੂਜੇ ਪਾਸੇ ਮੇਨ ਗਲਿਆਰਾ ਬਣਿਆ ਆ ਉਹਦੇ ਉੱਤੇ ਵੀ ਬਹੁਤ ਗੰਦ ਪਾਇਆ ਆ। ਅਸੀਂ ਅਗਲੇ ਮਹੀਨੇ ਤੋਂ ਫਿਰ ਆਪਣੇ ਹੱਥਾਂ 'ਚ ਪ੍ਰਬੰਧ ਲੈ ਕੇ ਉਹਦੀ ਵੀ ਸੇਵਾ ਸੰਭਾਲ ਸਾਰੀ ਕਰਾਂਗੇ। ਅੱਜ ਇੱਕ ਅਸੀਂ ਉਚੇਚਾ ਫੈਸਲਾ ਕੀਤਾ ਜਿਹੜਾ ਬਹੁਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਊਗਾ। ਉਹ ਪ੍ਰਬੰਧ ਦੇ ਵਿੱਚ ਅਸੀਂ ਅੱਜ ਲਗਭਗ ਕਿਉਂਕਿ ਸਾਡੇ 4 5 6 ਵਿੰਗ ਆ ਜਿਨ੍ਹਾਂ ਦੇ ਵਿੱਚ ਇੱਕ ਵਿੰਗ ਸਾਡਾ ਜਿਹੜਾ ਉਹ ਹੈਗਾ ਧਰਮ ਪ੍ਰਚਾਰ ਦਾ ਤੇ ਧਰਮ ਪ੍ਰਚਾਰ ਦੇ ਵਿੰਗ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਮਹਿਤਾ ਨੂੰ ਇੰਚਾਰਜ ਮੈਂਬਰ ਲਾਇਆ ਗਿਆ। ਇਹਨਾਂ ਦੀ ਕਮਾਂਡ ਦੇ ਵਿੱਚ ਸਰਦਾਰ ਗੁਰਬੀਰ ਸਿੰਘ ਜੀ ਝੱਬਰ, ਭਾਈ ਰਾਮ ਸਿੰਘ ਜੀ ਮਾਝਾ, ਮਾਲਵੇ ਦੇ ਵਿੱਚ ਗੁਰਬੀਰ ਝੱਬਰ ਤੇ ਦੁਆਬੇ ਦੇ ਵਿੱਚ ਗੁਰਬਖਸ਼ ਸਿੰਘ ਖਾਲਸਾ। ਇਹ ਧਰਮ ਪ੍ਰਚਾਰ ਦੇ ਜਿਹੜੇ ਸਾਡੇ ਸਕੱਤਰ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣਾ ਜਿਹੜਾ ਵਿਸ਼ੇਸ਼ ਯੋਗਦਾਨ ਪਾਉਣਗੇ। ਇਹਦੇ ਨਾਲ ਦੀ ਨਾਲ ਹੀ ਫਿਰ ਅਸੀਂ ਇੱਕ ਹੋਰ ਜਾਇਦਾਦ ਸਬ ਕਮੇਟੀ ਜਿਹੜੀ ਆ ਕਿਉਂਕਿ ਬਹੁਤ ਸਾਰੀਆਂ ਜਾਇਦਾਦਾਂ ਸ਼੍ਰੋਮਣੀ ਕਮੇਟੀ ਦੀਆਂ ਸਰਦਾਰ ਸਰਜੀਤ ਸਿੰਘ ਭਿੱਟੇਵੰਡ ਉਹ ਮੈਂਬਰ ਇੰਚਾਰਜ ਹੋਣਗੇ ਜਿਹੜੇ ਸਮੁੱਚੇ ਤੌਰ ਤੇ ਜਾਇਦਾਦਾਂ ਦੀ ਇਹਨਾਂ ਸਕੱਤਰਾਂ ਦੇ ਨਾਲ ਸਾਰੀ ਸੇਵਾ ਸੰਭਾਲ ਕਰਨਗੇ। ਇਸੇ ਤਰ੍ਹਾਂ ਇਮਾਰਤਾਂ ਦਾ ਕਾਰਜ ਕਈ ਵਾਰੀ ਅਧੂਰਾ ਰਹਿ ਜਾਂਦਾ, ਕਈ ਵਾਰੀ ਸਾਡਾ ਕਾਰ ਸੇਵਾ ਸ਼ੁਰੂ ਨਹੀਂ ਹੁੰਦੀ। ਉਹਦੇ ਵਿੱਚ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਜਲੰਧਰ ਵਾਲੇ ਜਿਹੜੇ ਆ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਆ ਤਾਂ ਕਿ ਸਕੱਤਰਾਂ ਦੇ ਨਾਲ ਇਮਾਰਤੀ ਵਿਭਾਗ ਦੇ ਨਾਲ ਚੱਲ ਕੇ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸੇ ਤਰ੍ਹਾਂ ਸਿੱਖਿਆ ਜਿਹੜੀ ਸਾਡੀ ਸਿੱਖਿਆ ਨੂੰ ਇੱਕ ਸਕੂਲਾਂ 'ਚ ਅਸੀਂ ਵੰਡਿਆ, ਇੱਕ ਅਸੀਂ ਕਾਲਜਾਂ 'ਚ ਵੰਡਿਆ ਤੇ ਅਸੀਂ ਸਕੂਲਾਂ ਦੇ ਵਿੱਚ ਸਰਦਾਰ ਸਰਮਨ ਸਿੰਘ ਜੀ ਕੁਲਾਰ ਉਹ ਸਕੂਲਾਂ ਦੇ ਐਜ ਮੈਂਬਰ ਇੰਚਾਰਜ ਉਹ ਉਹਦੀ ਆਪਣੇ ਸਾਰੀ ਦੇਖਭਾਲ ਕਰਨਗੇ। ਬੀਬੀ ਪਰਮਜੀਤ ਕੌਰ ਜੀ ਲਾਂਡਰਾ ਜਿਹੜੇ ਕਾਲਜਾਂ ਦੇ ਉਹ ਐਜ ਮੈਂਬਰ ਜਿਹੜੇ ਇੰਚਾਰਜ ਇਹਦੀ ਸਾਰੀ ਸੇਵਾ ਦੇਖਣਗੇ। ਉਹਨਾਂ ਦੇ ਨਾਲ ਕਿਉਂਕਿ ਲੰਗਰ ਸਾਰੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਆ ਉੱਥੇ ਲੰਗਰ ਵੀ ਸਾਡੇ ਚੱਲਦੇ ਆ, ਉਹ ਲੰਗਰ ਦੇ ਸਮੁੱਚੀ ਵਿਵਸਥਾ ਨੂੰ ਦੇਖਣ ਨੂੰ ਸਰਦਾਰ ਗੁਰਮੀਤ ਸਿੰਘ ਜੀ ਬੂ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਐਜ ਮੈਂਬਰ ਇੰਚਾਰਜ। ਇਹ ਐਗਜ਼ੈਕਟਿਵ ਤੋਂ ਇਲਾਵਾ ਹੋਣਗੇ। ਇਹਨਾਂ ਤੋਂ ਇਲਾਵਾ ਕਾਨੂੰਨੀ ਮਸਲੇ ਜਿਹੜੇ ਸਾਡੇ ਸਾਰੇ ਉਹਨਾਂ ਦੇ ਵਿੱਚ ਸਰਦਾਰ ਭਗਵਾਨ ਸਿੰਘ ਜੀ ਸਿਆਲਕਾ ਉਹ ਸਾਡਾ ਭਾਵੇਂ ਆਪਣਾ ਵਿਭਾਗ ਵੀ ਲਾ ਵਿਭਾਗ ਇੱਥੇ ਆ ਪਰ ਐਜ ਮੈਂਬਰ ਇੰਚਾਰਜ ਇਹ ਸਾਰੇ ਮੈਂਬਰ ਇਕੱਠੇ ਹੋ ਕੇ ਮਹੀਨੇ 'ਚ ਇੱਕ ਵਾਰੀ ਇਹਨਾਂ ਦੀ ਮੀਟਿੰਗ ਕਰਿਆ ਕਰਾਂਗੇ। ਕੱਲੇ ਤੋਂ ਕਾਰਗੁਜ਼ਾਰੀ ਵੀ ਲਵਾਂਗੇ ਵੀ ਇਹ ਕੀ ਕਾਰਗੁਜ਼ਾਰੀ ਆ। ਇਸੇ ਤਰ੍ਹਾਂ ਇੱਕ ਜਿਹੜੀ ਸਾਡੀ ਪੜਤਾਲਾਂ ਦੀ ਕਮੇਟੀ ਆ ਉਹਦੇ ਵਿੱਚ ਅਸੀਂ ਅਹੁਦੇਦਾਰ ਵੀ ਪਾਵਾਂਗੇ। ਉਹਦੇ ਸਰਦਾਰ ਰਘਵੀਰ ਸਿੰਘ ਜੀ ਸ਼ਹਾਰਨ ਮਾਜਰਾ, ਸਰਦਾਰ ਬੀਬੀ ਗੁਰਪ੍ਰੀਤ ਕੌਰ ਜੀ ਰੂਹੀ ਔਰ ਉਹਨਾਂ ਦੇ ਨਾਲ ਸਰਦਾਰ ਅਜਮੇਰ ਸਿੰਘ ਜੀ ਖੇੜਾ ਉਹ ਜਿਹੜੇ ਆ ਉਹ ਸਮੁੱਚੇ ਤੌਰ ਤੇ 2 ਮੈਂਬਰ ਅਸੀਂ ਹੋਰ ਪਾਵਾਂਗੇ। ਉਹ ਸਾਰਾ ਪ੍ਰਬੰਧ ਦੇਖਣਗੇ। ਔਰ ਸਲਾਵਾਂ ਦੀ ਕਿਉਂਕਿ ਬਹੁਤ ਸ਼ਿਕਾਇਤ ਰਹਿੰਦੀ ਆ ਭਾਵੇਂ ਸਾਡੇ ਮੈਨੇਜਰ ਵੀ ਆ ਸਕੱਤਰ ਵੀ ਦੇਖਦੇ ਆ ਉਹਦੇ ਵਿੱਚ ਅਸੀਂ ਸਰਦਾਰ ਜੋਤ ਸਿੰਘ ਸਮਰਾ, ਸਰਦਾਰ ਨਵਤੇਜ ਸਿੰਘ ਜੀ ਕੌਣੀ, ਮੇਜਰ ਸਿੰਘ ਜੀ ਸਾਡੇ ਰਾਮਪੁਰਾ ਫੂਲ ਤੋਂ ਉਹ ਮੈਂਬਰ ਤੇ ਸਰਦਾਰ ਭੁਪਿੰਦਰ ਸਿੰਘ ਭਲਵਾਨ ਜਿਹੜੇ ਆ ਉਹ ਦੇਖਣਗੇ। ਇੱਕ ਸਾਡਾ ਸਿੱਖ ਰਿਸਰਚ ਬੋਰਡ ਤੇ ਪਬਲੀਕੇਸ਼ਨ ਵਿਭਾਗ ਆ ਉਹ ਸਮੁੱਚੇ ਦੀ ਦੇਖਭਾਲ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਉਹ ਦੇਖਣਗੇ ਤੇ ਜਿਹੜਾ ਸਾਡਾ ਫਾਈਨਾਂਸ ਆ
ਉਹ ਅਸੀਂ ਕਮੇਟੀ ਇੱਕ ਅੱਧੇ 2 ਦਿਨਾਂ ਦੇ ਵਿੱਚ ਸਾਰੀ ਤਾਰ ਕੇ ਬਣਾ ਦਿਆਂਗੇ। ਸੋ ਮੈਂ ਅੱਜ ਦਿਲ ਦੀਆਂ ਡੰਗਿਆਈਆਂ ਤੋਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ। ਤੇ ਕਈ ਵਾਰੀ ਮਨ 'ਚ ਇਹ ਗੱਲ ਵੀ ਹੁੰਦੀ ਆ, ਕਿਉਂਕਿ ਅੱਜ ਦਾ ਹਾਊਸ ਚੱਲਿਆ, ਅੱਜ ਦੇ ਹਾਊਸ ਦੇ ਵਿੱਚ ਤੁਹਾਨੂੰ ਅੱਜ ਸਮਾਂ ਇੱਥੇ ਬੈਠ ਕੇ ਦਿੱਤਾ। ਕਈ ਵਾਰੀ ਹੁੰਦਾ ਕੀ ਆ, ਦੇਖਣ ਵਿੱਚ ਆਉਂਦਾ ਕਿ ਉੱਥੇ ਜ਼ਿਲ੍ਹੇ ਕੈਮਰੇ ਫਿੱਟ ਹੁੰਦੇ, ਪ੍ਰੈਸ ਹੁੰਦੀ ਆ, ਤੇ ਕਈ ਵਾਰੀ ਗੁਰੂ ਸਾਹਿਬ ਦਾ ਨਰਾਦਰ ਹੁੰਦਾ। ਸਿੰਘ ਸਾਹਿਬਾਨ ਪਿਛਲੀ ਵਾਰ ਵੀ ਕੁਝ ਨਾਰਾਜ਼ ਸੀਗੇ, ਇਸ ਕਰਕੇ ਤੁਹਾਤੋਂ ਸਾਰਿਆਂ ਤੋਂ ਹੱਥ ਜੋੜ ਕੇ ਖਿਮਾ ਮੰਗਦਾ। ਤੁਹਾਨੂੰ ਹਾਊਸ 'ਚ ਮਤਾ ਨਹੀਂ, ਹਾਊਸ 'ਚ ਨਹੀਂ ਤੁਹਾਨੂੰ ਅਸੀਂ ਸਪੇਸ ਦੇ ਸਕੇ। ਇੱਥੇ ਤੁਹਾਡਾ ਸਾਰਿਆਂ ਦਾ ਜਿਉਂ ਆਇਆ ਆਖਦਾ ਤੇ ਧੰਨਵਾਦ ਕਰਦਾ। ਅੰਤ ਦੇ ਵਿੱਚ ਫੇਰ ਮੈਂ ਪੰਥ ਕੀ ਜੀਤ, ਇਹ ਪੰਥ ਕੀ ਜੀਤ ਜਿਹਦੇ ਵਿੱਚ ਸਾਰੀਆਂ ਸਰਕਾਰਾਂ ਨੂੰ ਸਮੇਂ-ਸਮੇਂ ਸਿਰ ਭਾਵੇਂ ਚੁਣੌਤੀਆਂ ਪਹਿਲਾਂ ਵੀ ਆਉਂਦੀਆਂ ਸੀ, ਪਰ ਅੱਜ ਜਿਹੜੀ ਚੁਣੌਤੀ ਸੀ ਸੈਂਟਰ ਦੀ ਸਰਕਾਰ, ਪੰਜਾਬ ਦੀ ਸਰਕਾਰ, ਆ ਬਹੁਤ ਸਾਰੇ ਮੈਂਬਰ ਸਾਹਿਬਾਨ ਮੇਰੇ ਦੁਆਲੇ ਬੈਠੇ ਆ, ਕੱਲੇ ਨੂੰ ਟੈਲੀਫੋਨ ਵੀ ਤੁਹਾਡਾ ਦੱਸੋ ਕੀ ਇੰਤਜ਼ਾਮ ਕਰਦੇ ਆ। ਇਹ ਮੈਂ ਸਮਝਦਾ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ, ਜਿਹਦਾ ਅੱਜ ਮੂੰਹ ਤੋੜਵਾਂ ਜਵਾਬ ਜਿਹੜਾ ਆ ਉਹ ਅੱਜ ਦਿੱਤਾ ਗਿਆ। ਉਹ ਫੋਰਸਸ ਜਿਹੜੇ ਸਾਡੇ ਭੈਣਾਂ ਭਰਾ ਹੀ ਆ, ਦੂਸਰਿਆਂ ਧੜਿਆਂ ਦੇ ਵਿੱਚ ਵੀ ਆ, ਉਹਨਾਂ ਨੂੰ ਵੀ ਬੇਨਤੀ ਕਰਦਾ, ਆਪਣੇ ਬਾਲ ਕੇਸਾਂ ਦੇ ਆਪਣੀ ਦਾੜੀ ਦੂਸਰਿਆਂ ਦੇ ਹੱਥ ਨਾ ਫੜਾਈਏ। ਇਹ ਘਰ ਤੁਹਾਡਾ ਹੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ, ਸ਼੍ਰੋਮਣੀ ਅਕਾਲੀ ਦਲ ਸਾਰਿਆਂ ਦੀ ਮਾਂ ਜਮਾਤ ਆ। ਇਸ ਜਮਾਤ ਦੇ ਵਿੱਚ ਮੈਂ ਜਿੰਨਾ ਸਮਾਂ ਦੇਖਦਾ, ਜਿੰਨੇ ਵੀ ਅੱਜ ਗਏ, ਕੱਲ ਗਏ ਜਾਂ ਪਿੱਛੇ ਗਏ, ਮੁੜ ਅਕਾਲੀ ਦਲ ਦੇ ਵਿੱਚ ਆਉਣਾ ਪਿਆ। ਸਨਿਮਰ ਬੇਨਤੀ ਆ, ਕੌਮ ਦੀ એનર્ਜੀ ਨੂੰ, ਕੌਮ ਦੀ ਸ਼ਕਤੀ ਨੂੰ ਵੇਸਟ ਨਾ ਕਰੀਏ, ਆਪਾਂ ਚੰਗੇ ਪਾਸੇ ਨੂੰ ਲਾਈਏ। ਉਹ ਚੰਗਾ ਪਾਸਾ ਕਿਹੜਾ? ਧਰਮ ਦਾ ਪ੍ਰਚਾਰ ਕਰੀਏ। ਅੱਜ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਆ, ਜਿਹੜੇ ਇੱਥੇ ਰਹਿ ਗਏ ਉਹ ਸਾਰੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਆ। ਸੋ ਇਹਨਾਂ ਪਾਸਿਆਂ ਨੂੰ ਜ਼ੋਰ ਲਾਈਏ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੇ ਮੈਂਬਰ ਸਾਹਿਬਾਨ ਨੂੰ ਬਹੁਤ ਬਹੁਤ ਵਧਾਈ ਦਿੰਦਾ। ਇਹ ਵੀ ਕਾਮਨਾ ਕਰਦਾ ਕਿ ਇਹ ਜ਼ਿੰਮੇਵਾਰੀ ਆ, ਇਹ ਚੌਧਰ ਨਹੀਂ, ਇਹ ਗੁਰੂ ਘਰ ਦੀ ਸੇਵਾ ਆ। ਇਹ ਸੇਵਾ ਨੂੰ ਤਨਦੇਹੀ ਦੇ ਨਾਲ ਨਿਭਾਈਏ। ਇਹੋ ਹੀ ਗੁਰੂ ਦਾ ਸੰਦੇਸ਼ ਆ, ਇਹੋ ਹੀ ਸਾਡੇ ਪੁਰਖਾਂ ਦਾ ਸੰਦੇਸ਼ ਆ, ਜਿਨ੍ਹਾਂ ਨੇ ਆਪਣੇ ਲਹੂ ਤੇ ਮਿੰਝ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਸੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਅਹੁਦੇਦਾਰ ਚੁਣੇ ਗਏ, ਐਗਜ਼ੈਕਟਿਵ ਦੇ ਮੈਂਬਰ ਚੁਣੇ ਗਏ, ਸਾਰਿਆਂ ਦਾ ਧੰਨਵਾਦ ਕਰਦਾ। ਪੰਥ ਕੀ ਪੰਥ ਕੀ ਔਰ ਸਾਰਿਆਂ ਨੂੰ ਸੋ ਨਿਹਾਲ ਵਧਾਈ ਦਿੰਦਾ। ਔਰ ਜਿਹੜੇ ਅੱਜ ਸਾਡੇ ਸੋਗ ਮਤੇ ਸੀ, ਉਹਦੇ ਵਿੱਚ ਜਥੇਦਾਰ ਤੋਤਾ ਸਿੰਘ, ਸਰਦਾਰ ਸੁਰਿੰਦਰ ਸਿੰਘ ਜੀ, ਡਾਕਟਰ ਸਰੂਪ ਸਿੰਘ ਅਲੱਗ, ਗੁਰਵਿੰਦਰ ਪਾਲ ਸਿੰਘ ਜੀ ਰਈਆ, ਜਥੇਦਾਰ ਗੁਰਦੀਪ ਸਿੰਘ ਜੀ ਜੀਰਾ, ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਦਦਾਰ ਸਿੰਘ ਜੀ ਬੈਂਸ, ਰਣਜੀਤ ਕੌਰ ਜੀ ਮਾਲਪੁਰੀ, ਸਰਦਾਰ ਪਾਲ ਸਿੰਘ ਜੀ ਪੁਰੇਵਾਲ, ਸਰਦਾਰ ਰਿਪਦਮਨ ਸਿੰਘ ਜੀ ਮਾਲਕ, ਉਹ ਸਾਰੇ ਜਿਹੜੇ ਆ ਉਹ ਸਾਤੋਂ ਵਿਛੜ ਗਏ ਸੀ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਹ ਤੋਂ ਇਲਾਵਾ ਜਿਹੜਾ ਸਾਕਾ ਆਪਾਂ ਮਨਾ ਕੇ ਆਏ ਆ, ਪੰਜਾ ਸਾਹਿਬ ਜਾਂ ਇੱਥੇ ਮਨਾਇਆ, ਉਹਦਾ ਵੀ ਸੰਗਤਾਂ ਦਾ, ਸੰਤਾਂ ਮਹਾਂਪੁਰਸ਼ਾਂ ਦਾ, ਨਿਹੰਗ ਸਿੰਘ ਜਥੇਬੰਦੀਆਂ ਦਾ, ਟਕਸਾਲਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ। ਉਹਦੇ ਨਾਲ ਇਹ ਵੀ ਅੱਜ ਦੇ ਹਾਊਸ ਦੇ ਵਿੱਚ ਇੱਕ ਮਤਾ ਆਇਆ ਕਿ ਜਿਹੜਾ ਸਿੱਧੇ ਤੌਰ ਦੇ ਉੱਤੇ ਗੋਰਿਆਂ ਤੋਂ ਬਾਅਦ ਜੇ ਅੱਜ ਕਿਸੇ ਨੇ ਦਖਲਅੰਦਾਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੀਤੀ ਆ, ਚਾਹੇ ਉਹ ਦਿੱਲੀ ਦੇ ਵਿੱਚ ਹੋਵੇ, ਚਾਹੇ ਹਰਿਆਣੇ ਵਿੱਚ ਹੋਵੇ, ਤੇ ਚਾਹੇ ਪੰਜਾਬ ਵਿੱਚ ਹੋਵੇ, ਉਹਦੀ ਵੀ ਪੁਰਜੋੜ ਅੱਜ ਦਾ ਹਾਊਸ ਜਿਹੜਾ ਨਿਖੇਧੀ ਕਰਦਾ। ਉਹ ਤੋਂ ਇਲਾਵਾ ਜਿਹੜੇ ਬੰਦੀ ਸਿੰਘ ਸਾਡੇ ਲੰਬਿਆਂ ਅਰਸਿਆਂ ਦੇ ਜੇਲ੍ਹਾਂ ਵਿੱਚ ਪਏ ਆ, ਉਹਦੇ ਸਬੰਧ ਦੇ ਵਿੱਚ ਵੀ ਅਸੀਂ ਅੱਜ ਇੱਕ ਮਤਾ ਕੀਤਾ। 1 ਦਸੰਬਰ ਤੋਂ ਅਸੀਂ ਇੱਕ ਫਾਰਮ ਪ੍ਰਿੰਟ ਕਰਾਵਾਂਗੇ, ਉਹ ਘਰ ਘਰ ਤੱਕ ਪਹੁੰਚਾਵਾਂਗੇ। ਫਿਰ ਉਹਨਾਂ ਦਾ ਸਾਰਿਆਂ ਦਾ ਗਵਰਨਰ ਪੰਜਾਬ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ, ਸੈਂਟਰ ਦੇ ਪ੍ਰੈਜ਼ੀਡੈਂਟ ਸਾਹਿਬ ਜੀ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ। ਇਹ ਵੀ ਅੱਜ ਫੈਸਲਾ ਹੋਇਆ। ਉਹਦੇ ਨਾਲ ਇਹ ਵੀ ਇੱਕ ਫੈਸਲਾ ਹੋਇਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਯੂਨੀਫਾਰਮ ਸਿਵਲ ਕੋਡ, ਜਿਹਦੀ ਬਹੁਤ ਤੇਜ਼ੀ ਦੇ ਨਾਲ ਹਿਮਾਚਲ ਦੇ ਵਿੱਚ ਔਰ ਗੁਜਰਾਤ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਲਾਗੂ ਹੋਊਗਾ, ਉਹਨੂੰ ਵੀ ਅਸੀਂ ਕੰਡੈਮ ਕਰਦੇ ਹਾਂ। ਇਹ ਯੂਨੀਫਾਰਮ ਸਿਵਲ ਕੋਡ ਇਹ ਹਿੰਦੂ ਤੱਤਵ ਦੇ ਰਾਸ਼ਟਰ ਵੱਲ ਨੂੰ ਇੱਕ ਪਹਿਲਾ ਉਹਨਾਂ ਦਾ ਕਦਮ ਆ। ਇਸ ਕਰਕੇ ਅਸੀਂ ਇਹਦੀ ਵੀ ਨਿਖੇਧੀ ਕੀਤੀ ਆ, ਕਿਉਂਕਿ ਭਾਰਤ ਵਰਸ਼ ਬਹੁਤ
ਗਿਣਤੀ ਦੇ ਵਿੱਚ ਇਹਦੇ ਵਿੱਚ ਬਹੁਤ ਜਾਤਾਂ ਰਹਿੰਦੀਆਂ, ਬਹੁਤ ਇਹਦੇ ਵਿੱਚ ਧਰਮ ਆ। ਉਹ ਸਾਰੇ ਧਰਮਾਂ ਨੂੰ, ਘੱਟ ਗਿਣਤੀਆਂ ਨੂੰ, ਸਾਰਿਆਂ ਨੂੰ ਇਹਨਾਂ ਤੋਂ ਜਿਹੜਾ ਆ ਉਹ ਖਤਰਾ ਆ। ਇਸੇ ਤਰ੍ਹਾਂ ਜਿਹੜੇ ਅੱਜ ਕੇਸ ਚੱਲ ਰਹੇ ਸੱਜਣ ਕੁਮਾਰ ਜਿਹੜਾ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀਗਾ, ਉਹਨੂੰ ਵੀ ਅੱਜ ਕੰਡੈਮ ਕੀਤਾ ਗਿਆ। ਉਹਦੇ ਨਾਲ ਦੀ ਨਾਲ ਪਾਕਿਸਤਾਨ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਤੁਸੀਂ ਆ ਪਿਛਲੇ ਦਿਨਾਂ ਦੇ ਵਿੱਚ ਕੁਝ ਸਾਡਾ ਜਥਾ ਉੱਥੇ 2-4 ਘੰਟੇ ਬੈਠਣਾ ਪਿਆ ਕਿ ਜੇ ਇਧਰੋਂ ਵੀ ਸੈਂਟਰ ਸਰਕਾਰ ਨੂੰ ਮੰਗ ਕੀਤੀ ਆ ਕਿ ਜਿੱਦਣ ਜਥੇ ਜਾਣੇ ਹੋਣ ਉਦਣ ਇੱਥੋਂ ਵੀ ਬਾਘਾ ਬਾਰਡਰ ਤੱਕ ਤੇ ਬਾਘਾ ਬਾਰਡਰ ਤੋਂ ਨਨਕਾਣਾ ਪੰਜਾ ਤੱਕ ਉਹ ਜਿਹੜੇ ਆ ਉਹ ਚਲਾਏ ਜਾਣ। ਬੀਜੇ ਦੀ ਵੀ ਮੰਗ ਕੀਤੀ ਆ ਵੀ ਉਹ ਆਧਾਰ ਕਾਰਡ ਦੇ ਬਣਾ ਦੇ ਉੱਤੇ ਦਿੱਤਾ ਜਾਵੇ। ਇਹ ਵੀ ਅੱਜ ਦੇ ਹਾਊਸ ਨੇ ਮੰਗ ਕੀਤੀ ਆ। ਇਹ ਤੋਂ ਇਲਾਵਾ ਕਰਤਾਰਪੁਰ ਵਿਖੇ ਜਿਹੜਾ ਪਾਸਪੋਰਟ ਦੀ ਸ਼ਰਤ ਖਤਮ ਕਰਨੀ ਤੇ $20 ਜਿਹੜੇ ਉਹ ਵੀ ਖਤਮ ਕਰਨ ਦੀ ਜਿਹੜੀ ਆ ਉਹ ਅੱਜ ਅਸੀਂ ਇੱਕ ਮਤਾ ਪਾਸ ਕੀਤਾ। ਸਭ ਤੋਂ ਉਚੇਚਾ ਤੇ ਬੜਾ ਖਤਰਨਾਕ ਜਿਹਦੇ ਬੜੇ ਗੰਭੀਰ ਨਤੀਜੇ ਨਿਕਲਣੇ ਆ ਉਹ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ੍ਹ। ਅੱਜ ਪੰਜਾਬ ਦੇ ਵਿੱਚ ਆ ਜਿਹੜੇ ਅੰਕੜੇ ਸਾਰੇ ਤੁਹਾਨੂੰ ਦਿੱਤੇ ਆ ਕਿ ਸ਼ਰਾਬ ਤੋਂ ਕੱਲੇ ਤੋਂ 5578 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਤੇ ਇਹ ਆਪਾਂ ਨਸ਼ਾ ਛਡਾ ਰਹੇ ਜਾਂ ਨਸ਼ਾ ਲੋਕਾਂ ਨੂੰ ਲਾ ਰਹੇ ਆ। ਇਹ ਤੋਂ ਇਲਾਵਾ ਰੋਜ਼ ਧੜਾ-ਧੜ ਬੱਚੇ ਜਿਹੜੇ ਆ ਇਹਦੀ ਭੇਟ ਚੜ ਰਹੇ ਆ। ਇਹ ਵੀ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਇਹਦੇ ਲਈ ਚੰਗੇ ਠੋਸ ਕਦਮ ਚੱਕੇ ਜਾਣ। ਜਿਹੜੇ ਇਹਨਾਂ ਮੁਕੱਦਮਿਆਂ ਦੇ ਵਿੱਚ ਲੋੜੀਂਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਤੋਂ ਇਲਾਵਾ ਆ ਜਿਹੜਾ ਸਾਡਾ ਇੱਕ ਬੜੇ ਲੰਬੇ ਅਰਸੇ ਦੀ ਮੰਗ ਆ ਕਿ ਦਰਬਾਰ ਸਾਹਿਬ ਨੂੰ ਜਿਹੜਾ ਰਸਤਾ ਆਉਂਦਾ ਇਸ ਰਸਤੇ ਦੇ ਉੱਤੇ ਇੱਕੋ ਗੱਡੀ ਮਸੀਂ ਲੰਘਦੀ ਆ, ਕਈ ਵਾਰੀ ਲੰਮਾ ਜਾਮ ਲੱਗ ਜਾਂਦਾ। ਇਹ ਜਿਹੜੀ ਸਰਕਾਰ ਪੰਜਾਬ ਦੀ ਇਹ ਤੋਂ ਵੀ ਮੰਗ ਕਰਦੇ ਆ ਕਿ ਤੁਸੀਂ ਜਾਂ ਤਾਂ ਸਾਡਾ ਜਿਹੜਾ ਇਹ ਆਉਂਦਾ ਸਾਰਾ ਰਸਤਾ ਇਹਨੂੰ ਪੱਧਰ ਕਰੋ। ਨੋ ਜਿਹੜਾ ਦੂਜੇ ਪਾਸੇ ਮੇਨ ਗਲਿਆਰਾ ਬਣਿਆ ਆ ਉਹਦੇ ਉੱਤੇ ਵੀ ਬਹੁਤ ਗੰਦ ਪਾਇਆ ਆ। ਅਸੀਂ ਅਗਲੇ ਮਹੀਨੇ ਤੋਂ ਫਿਰ ਆਪਣੇ ਹੱਥਾਂ 'ਚ ਪ੍ਰਬੰਧ ਲੈ ਕੇ ਉਹਦੀ ਵੀ ਸੇਵਾ ਸੰਭਾਲ ਸਾਰੀ ਕਰਾਂਗੇ। ਅੱਜ ਇੱਕ ਅਸੀਂ ਉਚੇਚਾ ਫੈਸਲਾ ਕੀਤਾ ਜਿਹੜਾ ਬਹੁਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਊਗਾ। ਉਹ ਪ੍ਰਬੰਧ ਦੇ ਵਿੱਚ ਅਸੀਂ ਅੱਜ ਲਗਭਗ ਕਿਉਂਕਿ ਸਾਡੇ 4, 5, 6 ਵਿੰਗ ਆ ਜਿਨ੍ਹਾਂ ਦੇ ਵਿੱਚ ਇੱਕ ਵਿੰਗ ਸਾਡਾ ਜਿਹੜਾ ਉਹ ਹੈਗਾ ਧਰਮ ਪ੍ਰਚਾਰ ਦਾ ਤੇ ਧਰਮ ਪ੍ਰਚਾਰ ਦੇ ਵਿੰਗ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਮਹਿਤਾ ਨੂੰ ਇੰਚਾਰਜ ਮੈਂਬਰ ਲਾਇਆ ਗਿਆ। ਇਹਨਾਂ ਦੀ ਕਮਾਂਡ ਦੇ ਵਿੱਚ ਸਰਦਾਰ ਗੁਰਬੀਰ ਸਿੰਘ ਜੀ ਝੱਬਰ, ਭਾਈ ਰਾਮ ਸਿੰਘ ਜੀ ਮਾਝਾ, ਮਾਲਵੇ ਦੇ ਵਿੱਚ ਗੁਰਬੀਰ ਝੱਬਰ ਤੇ ਦੁਆਬੇ ਦੇ ਵਿੱਚ ਗੁਰਬਖਸ਼ ਸਿੰਘ ਖਾਲਸਾ। ਇਹ ਧਰਮ ਪ੍ਰਚਾਰ ਦੇ ਜਿਹੜੇ ਸਾਡੇ ਸਕੱਤਰ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣਾ ਜਿਹੜਾ ਵਿਸ਼ੇਸ਼ ਯੋਗਦਾਨ ਪਾਉਣਗੇ। ਇਹਦੇ ਨਾਲ ਦੀ ਨਾਲ ਹੀ ਫਿਰ ਅਸੀਂ ਇੱਕ ਹੋਰ ਜਾਇਦਾਦ ਸਬ ਕਮੇਟੀ ਜਿਹੜੀ ਆ ਕਿਉਂਕਿ ਬਹੁਤ ਸਾਰੀਆਂ ਜਾਇਦਾਦਾਂ ਸ਼੍ਰੋਮਣੀ ਕਮੇਟੀ ਦੀਆਂ ਸਰਦਾਰ ਸਰਜੀਤ ਸਿੰਘ ਭੇਟੇਵੰਡ ਉਹ ਮੈਂਬਰ ਇੰਚਾਰਜ ਹੋਣਗੇ ਜਿਹੜੇ ਸਮੁੱਚੇ ਤੌਰ ਤੇ ਜਾਇਦਾਦਾਂ ਦੀ ਇਹਨਾਂ ਸਕੱਤਰਾਂ ਦੇ ਨਾਲ ਸਾਰੀ ਸੇਵਾ ਸੰਭਾਲ ਕਰਨਗੇ। ਇਸੇ ਤਰ੍ਹਾਂ ਇਮਾਰਤਾਂ ਦਾ ਕਾਰਜ ਕਈ ਵਾਰੀ ਅਧੂਰਾ ਰਹਿ ਜਾਂਦਾ, ਕਈ ਵਾਰੀ ਸਾਡਾ ਕਾਰ ਸੇਵਾ ਸ਼ੁਰੂ ਨਹੀਂ ਹੁੰਦੀ। ਉਹਦੇ ਵਿੱਚ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਜਲੰਧਰ ਵਾਲੇ ਜਿਹੜੇ ਆ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਆ ਤਾਂ ਕਿ ਸਕੱਤਰਾਂ ਦੇ ਨਾਲ ਇਮਾਰਤੀ ਵਿਭਾਗ ਦੇ ਨਾਲ ਚੱਲ ਕੇ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸੇ ਤਰ੍ਹਾਂ ਸਿੱਖਿਆ ਜਿਹੜੀ ਸਾਡੀ ਸਿੱਖਿਆ ਨੂੰ ਇੱਕ ਸਕੂਲਾਂ 'ਚ ਅਸੀਂ ਵੰਡਿਆ, ਇੱਕ ਅਸੀਂ ਕਾਲਜਾਂ 'ਚ ਵੰਡਿਆ ਤੇ ਅਸੀਂ ਸਕੂਲਾਂ ਦੇ ਵਿੱਚ ਸਰਦਾਰ ਸਰਵਣ ਸਿੰਘ ਜੀ ਕੁਲਾਰ ਉਹ ਸਕੂਲਾਂ ਦੇ ਐਜ ਮੈਂਬਰ ਇੰਚਾਰਜ ਉਹ ਉਹਦੀ ਆਪਣੇ ਸਾਰੀ ਦੇਖਭਾਲ ਕਰਨਗੇ। ਬੀਬੀ ਪਰਮਜੀਤ ਕੌਰ ਜੀ ਲਾਂਡਰਾ ਜਿਹੜੇ ਕਾਲਜਾਂ ਦੇ ਉਹ ਐਜ ਮੈਂਬਰ ਜਿਹੜੇ ਇੰਚਾਰਜ ਇਹਦੀ ਸਾਰੀ ਸੇਵਾ ਦੇਖਣਗੇ। ਉਹਨਾਂ ਦੇ ਨਾਲ ਕਿਉਂਕਿ ਲੰਗਰ ਸਾਰੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਆ ਉੱਥੇ ਲੰਗਰ ਵੀ ਸਾਡੇ ਚੱਲਦੇ ਆ, ਉਹ ਲੰਗਰ ਦੇ ਸਮੁੱਚੀ ਵਿਵਸਥਾ ਨੂੰ ਦੇਖਣ ਨੂੰ ਸਰਦਾਰ ਗੁਰਮੀਤ ਸਿੰਘ ਜੀ ਬੂ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਐਜ ਮੈਂਬਰ ਇੰਚਾਰਜ। ਇਹ ਐਗਜ਼ੈਕਟਿਵ ਤੋਂ ਇਲਾਵਾ ਹੋਣਗੇ। ਇਹਨਾਂ ਤੋਂ ਇਲਾਵਾ ਕਾਨੂੰਨੀ ਮਸਲੇ ਜਿਹੜੇ ਸਾਡੇ ਸਾਰੇ ਉਹਨਾਂ ਦੇ ਵਿੱਚ ਸਰਦਾਰ ਭਗਵਾਨ ਸਿੰਘ ਜੀ ਸਿਆਲਕਾ ਉਹ ਸਾਡਾ ਭਾਵੇਂ ਆਪਣਾ ਵਿਭਾਗ ਵੀ ਲਾਭ ਵਿਭਾਗ ਇੱਥੇ ਆ ਪਰ ਐਜ ਮੈਂਬਰ ਇੰਚਾਰਜ ਇਹ ਸਾਰੇ ਮੈਂਬਰ ਇਕੱਠੇ ਹੋ ਕੇ ਮਹੀਨੇ 'ਚ ਇੱਕ ਵਾਰੀ ਇਹਨਾਂ ਦੀ ਮੀਟਿੰਗ ਕਰਿਆ ਕਰਾਂਗੇ। ਕੱਲੇ ਤੋਂ ਕਾਰਗੁਜ਼ਾਰੀ ਵੀ ਲਵਾਂਗੇ ਵੀ ਇਹ ਕੀ ਕਾਰਗੁਜ਼ਾਰੀ ਆ। ਇਸੇ ਤਰ੍ਹਾਂ ਇੱਕ ਜਿਹੜੀ ਸਾਡੀ ਪੜਤਾਲਾਂ ਦੀ ਕਮੇਟੀ ਆ ਉਹਦੇ ਵਿੱਚ ਅਸੀਂ ਅਹੁਦੇਦਾਰ ਵੀ ਪਾਵਾਂਗੇ। ਉਹਦੇ ਸਰਦਾਰ ਰਘਵੀਰ ਸਿੰਘ ਜੀ ਸ਼ਹਾਰਨ ਮਾਜਰਾ, ਸਰਦਾਰ ਬੀਬੀ ਗੁਰਪ੍ਰੀਤ ਕੌਰ ਜੀ ਰੂਹੀ,
ਔਰ ਉਹਨਾਂ ਦੇ ਨਾਲ ਸਰਦਾਰ ਅਜਮੇਰ ਸਿੰਘ ਜੀ ਖੇੜਾ ਉਹ ਜਿਹੜੇ ਆ ਉਹ ਸਮੁੱਚੇ ਤੌਰ ਤੇ 2 ਮੈਂਬਰ ਅਸੀਂ ਹੋਰ ਪਾਵਾਂਗੇ, ਉਹ ਸਾਰਾ ਪ੍ਰਬੰਧ ਦੇਖਣਗੇ। ਔਰ ਸਰਾਵਾਂ ਦੀ ਕਿਉਂਕਿ ਬਹੁਤ ਸ਼ਿਕਾਇਤ ਰਹਿੰਦੀ ਆ, ਭਾਵੇਂ ਸਾਡੇ ਮੈਨੇਜਰ ਵੀ ਆ, ਸਕੱਤਰ ਵੀ ਦੇਖਦੇ ਆ, ਉਹਦੇ ਵਿੱਚ ਅਸੀਂ ਸਰਦਾਰ ਜੋਤ ਸਿੰਘ ਸਮਰਾ, ਸਰਦਾਰ ਨਵਤੇਜ ਸਿੰਘ ਜੀ ਕੌਣੀ, ਮੇਜਰ ਸਿੰਘ ਜੀ ਸਾਡੇ ਰਾਮਪੁਰਾ ਫੂਲ ਤੋਂ ਉਹ ਮੈਂਬਰ ਤੇ ਸਰਦਾਰ ਭੁਪਿੰਦਰ ਸਿੰਘ ਭਲਵਾਨ ਜਿਹੜੇ ਆ ਉਹ ਦੇਖਣਗੇ। ਇੱਕ ਸਾਡਾ ਸਿੱਖ ਰਿਸਰਚ ਬੋਰਡ ਤੇ ਪਬਲੀਕੇਸ਼ਨ ਵਿਭਾਗ ਆ, ਉਹ ਸਮੁੱਚੇ ਦੀ ਦੇਖਭਾਲ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਉਹ ਦੇਖਣਗੇ। ਤੇ ਜਿਹੜਾ ਸਾਡਾ ਫਾਈਨਾਂਸ ਆ ਉਹ ਅਸੀਂ ਕਮੇਟੀ ਇੱਕ ਅੱਧੇ 2 ਦਿਨਾਂ ਦੇ ਵਿੱਚ ਸਾਰੀ ਤਾਰ ਕੇ ਬਣਾ ਦੇਵਾਂਗੇ। ਸੋ ਮੈਂ ਅੱਜ ਦਿਲ ਦੀਆਂ ਡੰਗਿਆਈਆਂ ਤੋਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ। ਤੇ ਕਈ ਵਾਰੀ ਮਨ 'ਚ ਇਹ ਗੱਲ ਵੀ ਹੁੰਦੀ ਆ, ਕਿਉਂਕਿ ਅੱਜ ਦਾ ਹਾਊਸ ਚੱਲਿਆ, ਅੱਜ ਦੇ ਹਾਊਸ ਦੇ ਵਿੱਚ ਤੁਹਾਨੂੰ ਅੱਜ ਸਮਾਂ ਇੱਥੇ ਬੈਠ ਕੇ ਦਿੱਤਾ। ਕਈ ਵਾਰੀ ਹੁੰਦਾ ਕੀ ਆ, ਦੇਖਣ ਵਿੱਚ ਆਉਂਦਾ ਕਿ ਉੱਥੇ ਜਿਹੜੇ ਕੈਮਰੇ ਫਿੱਟ ਹੁੰਦੇ, ਪ੍ਰੈਸ ਹੁੰਦੀ ਆ, ਤੇ ਕਈ ਵਾਰੀ ਗੁਰੂ ਸਾਹਿਬ ਦਾ ਨਰਾਦਰ ਹੁੰਦਾ। ਸਿੰਘ ਸਾਹਿਬਾਨ ਪਿਛਲੀ ਵਾਰ ਵੀ ਕੁਝ ਨਾਰਾਜ਼ ਸੀਗੇ, ਇਸ ਕਰਕੇ ਤੁਹਾਤੋਂ ਸਾਰਿਆਂ ਤੋਂ ਹੱਥ ਜੋੜ ਕੇ ਖਿਮਾ ਮੰਗਦਾ। ਤੁਹਾਨੂੰ ਹਾਊਸ 'ਚ ਮਤਾ ਨਹੀਂ, ਹਾਊਸ 'ਚ ਨਹੀਂ ਤੁਹਾਨੂੰ ਅਸੀਂ ਸਪੇਸ ਦੇ ਸਕੇ। ਇੱਥੇ ਤੁਹਾਡਾ ਸਾਰਿਆਂ ਦਾ ਜਿਉਂ ਆਇਆ ਆਖਦਾ ਤੇ ਧੰਨਵਾਦ ਕਰਦਾ। ਅੰਤ ਦੇ ਵਿੱਚ ਫੇਰ ਮੈਂ ਪੰਥ ਕੀ ਜੀਤ, ਇਹ ਪੰਥ ਕੀ ਜੀਤ ਜਿਹਦੇ ਵਿੱਚ ਸਾਰੀਆਂ ਸਰਕਾਰਾਂ ਨੂੰ ਸਮੇਂ-ਸਮੇਂ ਸਿਰ ਭਾਵੇਂ ਚੁਣੌਤੀਆਂ ਪਹਿਲਾਂ ਵੀ ਆਉਂਦੀਆਂ ਸੀ, ਪਰ ਅੱਜ ਜਿਹੜੀ ਚੁਣੌਤੀ ਸੀ ਸੈਂਟਰ ਦੀ ਸਰਕਾਰ, ਪੰਜਾਬ ਦੀ ਸਰਕਾਰ, ਆ ਬਹੁਤ ਸਾਰੇ ਮੈਂਬਰ ਸਾਹਿਬਾਨ ਮੇਰੇ ਦੁਆਲੇ ਬੈਠੇ ਆ, ਕੱਲੇ ਨੂੰ ਟੈਲੀਫੋਨ ਵੀ ਤੁਹਾਡਾ ਦੱਸੋ ਕੀ ਇੰਤਜ਼ਾਮ ਕਰਦੇ ਆ। ਇਹ ਮੈਂ ਸਮਝਦਾ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ, ਜਿਹਦਾ ਅੱਜ ਮੂੰਹ ਤੋੜਵਾਂ ਜਵਾਬ ਜਿਹੜਾ ਆ ਉਹ ਅੱਜ ਦਿੱਤਾ ਗਿਆ। ਉਹ ਫੋਰਸਸ ਜਿਹੜੇ ਸਾਡੇ ਭੈਣਾਂ ਭਰਾ ਹੀ ਆ, ਦੂਸਰਿਆਂ ਧੜਿਆਂ ਦੇ ਵਿੱਚ ਵੀ ਆ, ਉਹਨਾਂ ਨੂੰ ਵੀ ਬੇਨਤੀ ਕਰਦਾ, ਆਪਣੇ ਬਾਲ ਕੇਸਾਂ ਦੇ ਆਪਣੀ ਦਾੜੀ ਦੂਸਰਿਆਂ ਦੇ ਹੱਥ ਨਾ ਫੜਾਈਏ। ਇਹ ਘਰ ਤੁਹਾਡਾ ਹੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ, ਸ਼੍ਰੋਮਣੀ ਅਕਾਲੀ ਦਲ ਸਾਰਿਆਂ ਦੀ ਮਾਂ ਜਮਾਤ ਆ। ਇਸ ਜਮਾਤ ਦੇ ਵਿੱਚ ਮੈਂ ਜਿੰਨਾ ਸਮਾਂ ਦੇਖਦਾ, ਜਿੰਨੇ ਵੀ ਅੱਜ ਗਏ, ਕੱਲ ਗਏ ਜਾਂ ਪਿੱਛੇ ਗਏ, ਮੁੜ ਅਕਾਲੀ ਦਲ ਦੇ ਵਿੱਚ ਆਉਣਾ ਪਿਆ। ਸਨਿਮਰ ਬੇਨਤੀ ਆ, ਕੌਮ ਦੀ એનર્ਜੀ ਨੂੰ, ਕੌਮ ਦੀ ਸ਼ਕਤੀ ਨੂੰ ਵੇਸਟ ਨਾ ਕਰੀਏ, ਆਪਾਂ ਚੰਗੇ ਪਾਸੇ ਨੂੰ ਲਾਈਏ। ਉਹ ਚੰਗਾ ਪਾਸਾ ਕਿਹੜਾ, ਧਰਮ ਦਾ ਪ੍ਰਚਾਰ ਕਰੀਏ। ਅੱਜ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਆ, ਜਿਹੜੇ ਇੱਥੇ ਰਹਿ ਗਏ ਉਹ ਸਾਰੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਆ। ਸੋ ਇਹਨਾਂ ਪਾਸਿਆਂ ਨੂੰ ਜ਼ੋਰ ਲਾਈਏ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਮੁੱਚੇ ਮੈਂਬਰ ਸਾਹਿਬਾਨ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਇਹ ਵੀ ਕਾਮਨਾ ਕਰਦਾ ਕਿ ਇਹ ਜ਼ਿੰਮੇਵਾਰੀ ਆ, ਇਹ ਚੌਧਰ ਨਹੀਂ, ਇਹ ਗੁਰੂ ਘਰ ਦੀ ਸੇਵਾ ਆ। ਇਹ ਸੇਵਾ ਨੂੰ ਤਨਦੇਹੀ ਦੇ ਨਾਲ ਨਿਭਾਈਏ। ਇਹੋ ਹੀ ਗੁਰੂ ਦਾ ਸੰਦੇਸ਼ ਆ, ਇਹੋ ਹੀ ਸਾਡੇ ਪੁਰਖਾਂ ਦਾ ਸੰਦੇਸ਼ ਆ, ਜਿਨ੍ਹਾਂ ਨੇ ਆਪਣੇ ਲਹੂ ਤੇ ਮਿੰਝ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਸੀ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਅਹੁਦੇਦਾਰ ਚੁਣੇ ਗਏ, ਐਗਜ਼ੈਕਟਿਵ ਦੇ ਮੈਂਬਰ ਚੁਣੇ ਗਏ, ਸਾਰਿਆਂ ਦਾ ਧੰਨਵਾਦ ਕਰਦਾ। ਪੰਥ ਕੀ ਪੰਥ ਕੀ ਔਰ ਸਾਰਿਆਂ ਨੂੰ ਸੋ ਨਿਹਾਲ ਵਧਾਈ ਦਿੰਦਾ। ਔਰ ਜਿਹੜੇ ਅੱਜ ਸਾਡੇ ਸੋਗ ਮਤੇ ਸੀ, ਉਹਦੇ ਵਿੱਚ ਜਥੇਦਾਰ ਤੋਤਾ ਸਿੰਘ, ਸਰਦਾਰ ਸੁਰਿੰਦਰ ਸਿੰਘ ਜੀ, ਡਾਕਟਰ ਸਰੂਪ ਸਿੰਘ ਅਲੱਗ, ਗੁਰਵਿੰਦਰਪਾਲ ਸਿੰਘ ਜੀ ਰਈਆ, ਜਥੇਦਾਰ ਗੁਰਦੀਪ ਸਿੰਘ ਜੀ ਜੀਰਾ, ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਦਦਾਰ ਸਿੰਘ ਜੀ ਬੈਂਸ, ਰਣਜੀਤ ਕੌਰ ਜੀ ਮਾਲਪੁਰੀ, ਸਰਦਾਰ ਪਾਲ ਸਿੰਘ ਜੀ ਪੁਰੇਵਾਲ, ਸਰਦਾਰ ਰਿਪਦੁਮਨ ਸਿੰਘ ਜੀ ਮਾਲਕ, ਉਹ ਸਾਰੇ ਜਿਹੜੇ ਆ ਉਹ ਸਾਤੋਂ ਵਿਛੜ ਗਏ ਸੀ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਹ ਤੋਂ ਇਲਾਵਾ ਜਿਹੜਾ ਸਾਕਾ ਆਪਾਂ ਮਨਾ ਕੇ ਆਏ ਆ ਪੰਜਾ ਸਾਹਿਬ ਜਾਂ ਇੱਥੇ ਮਨਾਇਆ, ਉਹਦਾ ਵੀ ਸੰਗਤਾਂ ਦਾ, ਸੰਤਾਂ ਮਹਾਂਪੁਰਸ਼ਾਂ ਦਾ, ਨਿਹੰਗ ਸਿੰਘ ਜਥੇਬੰਦੀਆਂ ਦਾ, ਟਕਸਾਲਾਂ ਦਾ, ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਉਹਦੇ ਨਾਲ ਇਹ ਵੀ ਅੱਜ ਦੇ ਹਾਊਸ ਦੇ ਵਿੱਚ ਇੱਕ ਮਤਾ ਆਇਆ ਕਿ ਜਿਹੜਾ ਸਿੱਧੇ ਤੌਰ ਦੇ ਉੱਤੇ ਗੋਰਿਆਂ ਤੋਂ ਬਾਅਦ ਜੇ ਅੱਜ ਕਿਸੇ ਨੇ ਦਖਲਅੰਦਾਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੀਤੀ ਆ, ਚਾਹੇ ਉਹ ਦਿੱਲੀ ਦੇ ਵਿੱਚ ਹੋਵੇ, ਚਾਹੇ ਹਰਿਆਣੇ ਵਿੱਚ ਹੋਵੇ, ਤੇ ਚਾਹੇ ਪੰਜਾਬ ਵਿੱਚ ਹੋਵੇ, ਉਹਦੀ ਵੀ ਪੁਰਜੋੜ ਅੱਜ ਦਾ ਹਾਊਸ ਜਿਹੜਾ ਨਿਖੇਧੀ ਕਰਦਾ। ਉਹ ਤੋਂ ਇਲਾਵਾ ਜਿਹੜੇ ਬੰਦੀ ਸਿੰਘ ਸਾਡੇ ਲੰਬਿਆਂ ਅਰਸਿਆਂ ਦੇ ਜੇਲ੍ਹਾਂ ਵਿੱਚ ਪਏ ਆ, ਉਹਦੇ ਸਬੰਧ ਦੇ ਵਿੱਚ ਵੀ ਅਸੀਂ ਅੱਜ ਇੱਕ ਮਤਾ ਕੀਤਾ। 1 ਦਸੰਬਰ ਤੋਂ ਅਸੀਂ ਇੱਕ ਫਾਰਮ ਪ੍ਰਿੰਟ ਕਰਾਵਾਂਗੇ, ਉਹ ਘਰ-ਘਰ ਤੱਕ ਪਹੁੰਚਾਵਾਂਗੇ। ਫਿਰ ਉਹਨਾਂ ਦਾ
ਸਾਰਿਆਂ ਦਾ ਗਵਰਨਰ ਪੰਜਾਬ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ, ਸੈਂਟਰ ਦੇ ਪ੍ਰੈਜ਼ੀਡੈਂਟ ਸਾਹਿਬ ਜੀ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ। ਇਹ ਵੀ ਅੱਜ ਫੈਸਲਾ ਹੋਇਆ। ਉਹਦੇ ਨਾਲ ਇਹ ਵੀ ਇੱਕ ਫੈਸਲਾ ਹੋਇਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਯੂਨੀਫਾਰਮ ਸਿਵਲ ਕੋਡ ਜਿਹਦੀ ਬਹੁਤ ਤੇਜ਼ੀ ਦੇ ਨਾਲ ਹਿਮਾਚਲ ਦੇ ਵਿੱਚ ਔਰ ਗੁਜਰਾਤ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਇਹ ਲਾਗੂ ਹੋਊਗਾ, ਉਹਨੂੰ ਵੀ ਅਸੀਂ ਕੰਡੈਮ ਕਰਦੇ ਹਾਂ। ਇਹ ਯੂਨੀਫਾਰਮ ਸਿਵਲ ਕੋਡ ਇਹ ਹਿੰਦੂ ਤੱਤਵ ਦੇ ਰਾਸ਼ਟਰ ਵੱਲ ਨੂੰ ਇੱਕ ਪਹਿਲਾ ਉਹਨਾਂ ਦਾ ਕਦਮ ਆ। ਇਸ ਕਰਕੇ ਅਸੀਂ ਇਹਦੀ ਵੀ ਨਿਖੇਧੀ ਕੀਤੀ ਆ, ਕਿਉਂਕਿ ਭਾਰਤ ਵਰਸ਼ ਬਹੁਤ ਗਿਣਤੀ ਦੇ ਵਿੱਚ ਇਹਦੇ ਵਿੱਚ ਬਹੁਤ ਜਾਤਾਂ ਰਹਿੰਦੀਆਂ, ਬਹੁਤ ਇਹਦੇ ਵਿੱਚ ਧਰਮ ਆ। ਉਹ ਸਾਰੇ ਧਰਮਾਂ ਨੂੰ, ਘੱਟ ਗਿਣਤੀਆਂ ਨੂੰ, ਸਾਰਿਆਂ ਨੂੰ ਇਹਨਾਂ ਤੋਂ ਜਿਹੜਾ ਆ ਉਹ ਖਤਰਾ ਆ। ਇਸੇ ਤਰ੍ਹਾਂ ਜਿਹੜੇ ਅੱਜ ਕੇਸ ਚੱਲ ਰਹੇ ਸੱਜਣ ਕੁਮਾਰ ਜਿਹੜਾ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀਗਾ, ਉਹਨੂੰ ਵੀ ਅੱਜ ਕੰਡੈਮ ਕੀਤਾ ਗਿਆ। ਉਹਦੇ ਨਾਲ ਦੀ ਨਾਲ ਪਾਕਿਸਤਾਨ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਤੁਸੀਂ ਆ ਪਿਛਲੇ ਦਿਨਾਂ ਦੇ ਵਿੱਚ ਕੁਝ ਸਾਡਾ ਜਥਾ ਉੱਥੇ 2-4 ਘੰਟੇ ਬੈਠਣਾ ਪਿਆ ਕਿ ਜੇ ਇਧਰੋਂ ਵੀ ਸੈਂਟਰ ਸਰਕਾਰ ਨੂੰ ਮੰਗ ਕੀਤੀ ਆ ਕਿ ਜਿੱਦਣ ਜਥੇ ਜਾਣੇ ਹੋਣ ਉਦਣ ਇੱਥੋਂ ਵੀ ਬਾਘਾ ਬਾਰਡਰ ਤੱਕ ਤੇ ਬਾਘਾ ਬਾਰਡਰ ਤੋਂ ਨਨਕਾਣਾ ਪੰਜਾ ਤੱਕ ਉਹ ਜਿਹੜੇ ਆ ਉਹ ਚਲਾਏ ਜਾਣ। ਬੀਜੇ ਦੀ ਵੀ ਮੰਗ ਕੀਤੀ ਆ ਵੀ ਉਹ ਆਧਾਰ ਕਾਰਡ ਦੇ ਬਣਾ ਦੇ ਉੱਤੇ ਦਿੱਤਾ ਜਾਵੇ। ਇਹ ਵੀ ਅੱਜ ਦੇ ਹਾਊਸ ਨੇ ਮੰਗਤ ਕੀਤੀ ਆ। ਇਹ ਤੋਂ ਇਲਾਵਾ ਕਰਤਾਰਪੁਰ ਵਿਖੇ ਜਿਹੜਾ ਪਾਸਪੋਰਟ ਦੀ ਸ਼ਰਤ ਖਤਮ ਕਰਨੀ ਤੇ $20 ਜਿਹੜੇ ਉਹ ਵੀ ਖਤਮ ਕਰਨ ਦੀ ਜਿਹੜੀ ਆ ਉਹ ਅੱਜ ਅਸੀਂ ਇੱਕ ਮਤਾ ਪਾਸ ਕੀਤਾ। ਸਭ ਤੋਂ ਉਚੇਚਾ ਤੇ ਬੜਾ ਖਤਰਨਾਕ ਜਿਹਦੇ ਬੜੇ ਗੰਭੀਰ ਨਤੀਜੇ ਨਿਕਲਣੇ ਆ ਉਹ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ੍ਹ। ਅੱਜ ਪੰਜਾਬ ਦੇ ਵਿੱਚ ਆ ਜਿਹੜੇ ਅੰਕੜੇ ਸਾਰੇ ਤੁਹਾਨੂੰ ਦਿੱਤੇ ਆ ਕਿ ਸ਼ਰਾਬ ਤੋਂ ਕੱਲੇ ਤੋਂ 5578 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਤੇ ਇਹ ਆਪਾਂ ਨਸ਼ਾ ਛਡਾ ਰਹੇ ਜਾਂ ਨਸ਼ਾ ਲੋਕਾਂ ਨੂੰ ਲਾ ਰਹੇ ਆ। ਇਹ ਤੋਂ ਇਲਾਵਾ ਰੋਜ਼ ਧੜਾਧੜ ਬੱਚੇ ਜਿਹੜੇ ਆ ਇਹਦੀ ਭੇਟ ਚੜ ਰਹੇ ਆ। ਇਹ ਵੀ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਇਹਦੇ ਲਈ ਚੰਗੇ ਠੋਸ ਕਦਮ ਚੱਕੇ ਜਾਣ। ਜਿਹੜੇ ਇਹਨਾਂ ਮੁਕੱਦਮਿਆਂ ਦੇ ਵਿੱਚ ਲੋੜੀਂਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਤੋਂ ਇਲਾਵਾ ਆ ਜਿਹੜਾ ਸਾਡਾ ਇੱਕ ਬੜੇ ਲੰਬੇ ਅਰਸੇ ਦੀ ਮੰਗ ਆ ਕਿ ਦਰਬਾਰ ਸਾਹਿਬ ਨੂੰ ਜਿਹੜਾ ਰਸਤਾ ਆਉਂਦਾ ਇਸ ਰਸਤੇ ਦੇ ਉੱਤੇ ਇੱਕੋ ਗੱਡੀ ਮਸੀਂ ਲੰਘਦੀ ਆ, ਕਈ ਵਾਰੀ ਲੰਮਾ ਜਾਮ ਲੱਗ ਜਾਂਦਾ। ਇਹ ਜਿਹੜੀ ਸਰਕਾਰ ਪੰਜਾਬ ਦੀ ਇਹ ਤੋਂ ਵੀ ਮੰਗ ਕਰਦੇ ਆ ਕਿ ਤੁਸੀਂ ਜਾਂ ਤਾਂ ਸਾਡਾ ਜਿਹੜਾ ਇਹ ਆਉਂਦਾ ਸਾਰਾ ਰਸਤਾ ਇਹਨੂੰ ਪੱਧਰ ਕਰੋ। ਨੋ ਜਿਹੜਾ ਦੂਜੇ ਪਾਸੇ ਮੇਨ ਗਲਿਆਰਾ ਬਣਿਆ ਆ ਉਹਦੇ ਉੱਤੇ ਵੀ ਬਹੁਤ ਗੰਦ ਪਾਇਆ ਆ। ਅਸੀਂ ਅਗਲੇ ਮਹੀਨੇ ਤੋਂ ਫਿਰ ਆਪਣੇ ਹੱਥਾਂ 'ਚ ਪ੍ਰਬੰਧ ਲੈ ਕੇ ਉਹਦੀ ਵੀ ਸੇਵਾ ਸੰਭਾਲ ਸਾਰੀ ਕਰਾਂਗੇ। ਅੱਜ ਇੱਕ ਅਸੀਂ ਉਚੇਚਾ ਫੈਸਲਾ ਕੀਤਾ ਜਿਹੜਾ ਬਹੁਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਊਗਾ। ਉਹ ਪ੍ਰਬੰਧ ਦੇ ਵਿੱਚ ਅਸੀਂ ਅੱਜ ਲਗਭਗ ਕਿਉਂਕਿ ਸਾਡੇ 4-5-6 ਵਿੰਗ ਆ ਜਿਨ੍ਹਾਂ ਦੇ ਵਿੱਚ ਇੱਕ ਵਿੰਗ ਸਾਡਾ ਜਿਹੜਾ ਉਹ ਹੈਗਾ ਧਰਮ ਪ੍ਰਚਾਰ ਦਾ ਤੇ ਧਰਮ ਪ੍ਰਚਾਰ ਦੇ ਵਿੰਗ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਮਹਿਤਾ ਨੂੰ ਇੰਚਾਰਜ ਮੈਂਬਰ ਲਾਇਆ ਗਿਆ। ਇਹਨਾਂ ਦੀ ਕਮਾਂਡ ਦੇ ਵਿੱਚ ਸਰਦਾਰ ਗੁਰਬੀਰ ਸਿੰਘ ਜੀ ਝੱਬਰ, ਭਾਈ ਰਾਮ ਸਿੰਘ ਜੀ ਮਾਝਾ, ਮਾਲਵੇ ਦੇ ਵਿੱਚ ਗੁਰਬੀਰ ਝੱਬਰ ਤੇ ਦੁਆਬੇ ਦੇ ਵਿੱਚ ਗੁਰਬਖਸ਼ ਸਿੰਘ ਖਾਲਸਾ। ਇਹ ਧਰਮ ਪ੍ਰਚਾਰ ਦੇ ਜਿਹੜੇ ਸਾਡੇ ਸਕੱਤਰ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣਾ ਜਿਹੜਾ ਵਿਸ਼ੇਸ਼ ਯੋਗਦਾਨ ਪਾਉਣਗੇ। ਇਹਦੇ ਨਾਲ ਦੀ ਨਾਲ ਹੀ ਫਿਰ ਅਸੀਂ ਇੱਕ ਹੋਰ ਜਾਇਦਾਦ ਸਬ ਕਮੇਟੀ ਜਿਹੜੀ ਆ ਕਿਉਂਕਿ ਬਹੁਤ ਸਾਰੀਆਂ ਜਾਇਦਾਦਾਂ ਸ਼੍ਰੋਮਣੀ ਕਮੇਟੀ ਦੀਆਂ ਸਰਦਾਰ ਸਰਜੀਤ ਸਿੰਘ ਭੇਟੇਵੰਡ ਉਹ ਮੈਂਬਰ ਇੰਚਾਰਜ ਹੋਣਗੇ ਜਿਹੜੇ ਸਮੁੱਚੇ ਤੌਰ ਤੇ ਜਾਇਦਾਦਾਂ ਦੀ ਇਹਨਾਂ ਸਕੱਤਰਾਂ ਦੇ ਨਾਲ ਸਾਰੀ ਸੇਵਾ ਸੰਭਾਲ ਕਰਨਗੇ। ਇਸੇ ਤਰ੍ਹਾਂ ਇਮਾਰਤਾਂ ਦਾ ਕਾਰਜ ਕਈ ਵਾਰੀ ਅਧੂਰਾ ਰਹਿ ਜਾਂਦਾ, ਕਈ ਵਾਰੀ ਸਾਡਾ ਕਾਰ ਸੇਵਾ ਸ਼ੁਰੂ ਨਹੀਂ ਹੁੰਦੀ। ਉਹਦੇ ਵਿੱਚ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਜਲੰਧਰ ਵਾਲੇ ਜਿਹੜੇ ਆ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਆ ਤਾਂ ਕਿ ਸਕੱਤਰਾਂ ਦੇ ਨਾਲ ਇਮਾਰਤੀ ਵਿਭਾਗ ਦੇ ਨਾਲ ਚੱਲ ਕੇ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸੇ ਤਰ੍ਹਾਂ ਸਿੱਖਿਆ ਜਿਹੜੀ ਸਾਡੀ ਸਿੱਖਿਆ ਨੂੰ ਇੱਕ ਸਕੂਲਾਂ 'ਚ ਅਸੀਂ ਵੰਡਿਆ, ਇੱਕ ਅਸੀਂ ਕਾਲਜਾਂ 'ਚ ਵੰਡਿਆ ਤੇ ਅਸੀਂ ਸਕੂਲਾਂ ਦੇ ਵਿੱਚ ਸਰਦਾਰ ਸਰਮਨ ਸਿੰਘ ਜੀ ਕੁਲਾਰ ਉਹ ਸਕੂਲਾਂ ਦੇ ਐਜ ਮੈਂਬਰ ਇੰਚਾਰਜ ਉਹਦੀ ਆਪਣੇ ਸਾਰੀ ਦੇਖਭਾਲ ਕਰਨਗੇ। ਬੀਬੀ ਪਰਮਜੀਤ ਕੌਰ ਜੀ ਲਾਂਡਰਾ ਜਿਹੜੇ ਕਾਲਜਾਂ ਦੇ ਉਹ ਐਜ ਮੈਂਬਰ ਜਿਹੜੇ ਇੰਚਾਰਜ ਇਹਦੀ ਸਾਰੀ ਸੇਵਾ ਦੇਖਣਗੇ। ਉਹਨਾਂ ਦੇ ਨਾਲ ਕਿਉਂਕਿ ਲੰਗਰ ਸਾਰੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਆ ਉੱਥੇ ਲੰਗਰ ਵੀ ਸਾਡੇ ਚੱਲਦੇ ਆ, ਉਹ ਲੰਗਰ ਦੇ ਸਮੁੱਚੀ ਵਿਵਸਥਾ ਨੂੰ ਦੇਖਣ ਨੂੰ
ਸਰਦਾਰ ਗੁਰਮੀਤ ਸਿੰਘ ਜੀ ਬੂ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਐਜ ਮੈਂਬਰ ਇੰਚਾਰਜ। ਇਹ ਐਗਜ਼ੈਕਟਿਵ ਤੋਂ ਇਲਾਵਾ ਹੋਣਗੇ। ਇਹਨਾਂ ਤੋਂ ਇਲਾਵਾ ਕਾਨੂੰਨੀ ਮਸਲੇ ਜਿਹੜੇ ਸਾਡੇ ਸਾਰੇ ਉਹਨਾਂ ਦੇ ਵਿੱਚ ਸਰਦਾਰ ਭਗਵਾਨ ਸਿੰਘ ਜੀ ਸਿਆਲਕਾ, ਉਹ ਸਾਡਾ ਭਾਵੇਂ ਆਪਣਾ ਵਿਭਾਗ ਵੀ ਲਾ ਵਿਭਾਗ ਇੱਥੇ ਆ, ਪਰ ਐਜ ਮੈਂਬਰ ਇੰਚਾਰਜ ਇਹ ਸਾਰੇ ਮੈਂਬਰ ਇਕੱਠੇ ਹੋ ਕੇ ਮਹੀਨੇ 'ਚ ਇੱਕ ਵਾਰੀ ਇਹਨਾਂ ਦੀ ਮੀਟਿੰਗ ਕਰਿਆ ਕਰਾਂਗੇ। ਕੱਲੇ ਤੋਂ ਕਾਰਗੁਜ਼ਾਰੀ ਵੀ ਲਵਾਂਗੇ ਵੀ ਇਹ ਕੀ ਕਾਰਗੁਜ਼ਾਰੀ ਆ। ਇਸੇ ਤਰ੍ਹਾਂ ਇੱਕ ਜਿਹੜੀ ਸਾਡੀ ਪੜਤਾਲਾਂ ਦੀ ਕਮੇਟੀ ਆ, ਉਹਦੇ ਵਿੱਚ ਅਸੀਂ ਅਹੁਦੇਦਾਰ ਵੀ ਪਾਵਾਂਗੇ। ਉਹਦੇ ਸਰਦਾਰ ਰਘਵੀਰ ਸਿੰਘ ਜੀ ਸ਼ਹਾਰਨ ਮਾਜਰਾ, ਸਰਦਾਰ ਬੀਬੀ ਗੁਰਪ੍ਰੀਤ ਕੌਰ ਜੀ ਰੂਹੀ ਔਰ ਉਹਨਾਂ ਦੇ ਨਾਲ ਸਰਦਾਰ ਅਜਮੇਰ ਸਿੰਘ ਜੀ ਖੇੜਾ, ਉਹ ਜਿਹੜੇ ਆ ਉਹ ਸਮੁੱਚੇ ਤੌਰ ਤੇ 2 ਮੈਂਬਰ ਅਸੀਂ ਹੋਰ ਪਾਵਾਂਗੇ। ਉਹ ਸਾਰਾ ਪ੍ਰਬੰਧ ਦੇਖਣਗੇ। ਔਰ ਸਲਾਵਾਂ ਦੀ ਕਿਉਂਕਿ ਬਹੁਤ ਸ਼ਿਕਾਇਤ ਰਹਿੰਦੀ ਆ, ਭਾਵੇਂ ਸਾਡੇ ਮੈਨੇਜਰ ਵੀ ਆ, ਸਕੱਤਰ ਵੀ ਦੇਖਦੇ ਆ। ਉਹਦੇ ਵਿੱਚ ਅਸੀਂ ਸਰਦਾਰ ਜੋਤ ਸਿੰਘ ਸਮਰਾ, ਸਰਦਾਰ ਨਵਤੇਜ ਸਿੰਘ ਜੀ ਕੌਣੀ, ਮੇਜਰ ਸਿੰਘ ਜੀ ਸਾਡੇ ਰਾਮਪੁਰਾ ਫੂਲ ਤੋਂ ਉਹ ਮੈਂਬਰ, ਤੇ ਸਰਦਾਰ ਭੁਪਿੰਦਰ ਸਿੰਘ ਭਲਵਾਨ ਜਿਹੜੇ ਆ ਉਹ ਦੇਖਣਗੇ। ਇੱਕ ਸਾਡਾ ਸਿੱਖ ਰਿਸਰਚ ਬੋਰਡ ਤੇ ਪਬਲੀਕੇਸ਼ਨ ਵਿਭਾਗ ਆ, ਉਹ ਸਮੁੱਚੇ ਦੀ ਦੇਖਭਾਲ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਉਹ ਦੇਖਣਗੇ। ਤੇ ਜਿਹੜਾ ਸਾਡਾ ਫਾਈਨਾਂਸ ਆ ਉਹ ਅਸੀਂ ਕਮੇਟੀ ਇੱਕ ਅੱਧੇ 2 ਦਿਨਾਂ ਦੇ ਵਿੱਚ ਸਾਰੀ ਤਾੜ ਕੇ ਬਣਾ ਦਿਆਂਗੇ। ਸੋ ਮੈਂ ਅੱਜ ਦਿਲ ਦੀਆਂ ਡੰਗਿਆਈਆਂ ਤੋਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ। ਤੇ ਕਈ ਵਾਰੀ ਮਨ 'ਚ ਇਹ ਗੱਲ ਵੀ ਹੁੰਦੀ ਆ, ਕਿਉਂਕਿ ਅੱਜ ਦਾ ਹਾਊਸ ਚੱਲਿਆ, ਅੱਜ ਦੇ ਹਾਊਸ ਦੇ ਵਿੱਚ ਤੁਹਾਨੂੰ ਅੱਜ ਸਮਾਂ ਇੱਥੇ ਬੈਠ ਕੇ ਦਿੱਤਾ। ਕਈ ਵਾਰੀ ਹੁੰਦਾ ਕੀ ਆ, ਦੇਖਣ ਵਿੱਚ ਆਉਂਦਾ ਕਿ ਉੱਥੇ ਜਿਹੜੇ ਕੈਮਰੇ ਫਿੱਟ ਹੁੰਦੇ, ਪ੍ਰੈਸ ਹੁੰਦੀ ਆ, ਤੇ ਕਈ ਵਾਰੀ ਗੁਰੂ ਸਾਹਿਬ ਦਾ ਨਰਾਦਰ ਹੁੰਦਾ। ਸਿੰਘ ਸਾਹਿਬਾਨ ਪਿਛਲੀ ਵਾਰ ਵੀ ਕੁਝ ਨਾਰਾਜ਼ ਸੀਗੇ, ਇਸ ਕਰਕੇ ਤੁਹਾਤੋਂ ਸਾਰਿਆਂ ਤੋਂ ਹੱਥ ਜੋੜ ਕੇ ਖਿਮਾ ਮੰਗਦਾ। ਤੁਹਾਨੂੰ ਹਾਊਸ 'ਚ ਮਤਾ ਨਹੀਂ, ਹਾਊਸ 'ਚ ਨਹੀਂ ਤੁਹਾਨੂੰ ਅਸੀਂ ਸਪੇਸ ਦੇ ਸਕੇ। ਇੱਥੇ ਤੁਹਾਡਾ ਸਾਰਿਆਂ ਦਾ ਜਿਉਂ ਆਖਦਾ ਤੇ ਧੰਨਵਾਦ ਕਰਦਾ। ਅੰਤ ਦੇ ਵਿੱਚ ਫੇਰ ਮੈਂ ਪੰਥ ਕੀ ਜੀਤ, ਇਹ ਪੰਥ ਕੀ ਜੀਤ ਜਿਹਦੇ ਵਿੱਚ ਸਾਰੀਆਂ ਸਰਕਾਰਾਂ ਨੂੰ ਸਮੇਂ-ਸਮੇਂ ਸਿਰ ਭਾਵੇਂ ਚੁਣੌਤੀਆਂ ਪਹਿਲਾਂ ਵੀ ਆਉਂਦੀਆਂ ਸੀ, ਪਰ ਅੱਜ ਜਿਹੜੀ ਚੁਣੌਤੀ ਸੀ ਸੈਂਟਰ ਦੀ ਸਰਕਾਰ, ਪੰਜਾਬ ਦੀ ਸਰਕਾਰ, ਆ ਬਹੁਤ ਸਾਰੇ ਮੈਂਬਰ ਸਾਹਿਬਾਨ ਮੇਰੇ ਦੁਆਲੇ ਬੈਠੇ ਆ, ਕੱਲੇ ਨੂੰ ਟੈਲੀਫੋਨ ਤੇ ਤੁਹਾਡਾ ਦੱਸੋ ਕੀ ਇੰਤਜ਼ਾਮ ਕਰਦੇ ਆ। ਇਹ ਮੈਂ ਸਮਝਦਾ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ, ਜਿਹਦਾ ਅੱਜ ਮੂੰਹ ਤੋੜਵਾਂ ਜਵਾਬ ਜਿਹੜਾ ਆ ਉਹ ਅੱਜ ਦਿੱਤਾ ਗਿਆ। ਉਹ ਫੋਰਸਸ ਜਿਹੜੇ ਸਾਡੇ ਭੈਣਾਂ ਭਰਾ ਹੀ ਆ, ਦੂਸਰਿਆਂ ਧੜਿਆਂ ਦੇ ਵਿੱਚ ਵੀ ਆ, ਉਹਨਾਂ ਨੂੰ ਵੀ ਬੇਨਤੀ ਕਰਦਾ, ਆਪਣੇ ਬਾਲ ਕੇਸਾਂ ਦੇ ਆਪਣੀ ਦਾੜੀ ਦੂਸਰਿਆਂ ਦੇ ਹੱਥ ਨਾ ਫੜਾਈਏ। ਇਹ ਘਰ ਤੁਹਾਡਾ ਹੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ, ਸ਼੍ਰੋਮਣੀ ਅਕਾਲੀ ਦਲ ਸਾਰਿਆਂ ਦੀ ਮਾਂ ਜਮਾਤ ਆ। ਇਸ ਜਮਾਤ ਦੇ ਵਿੱਚ ਮੈਂ ਜਿੰਨਾ ਸਮਾਂ ਦੇਖਦਾ, ਜਿੰਨੇ ਵੀ ਅੱਜ ਗਏ, ਕੱਲ ਗਏ ਜਾਂ ਪਿੱਛੇ ਗਏ, ਮੁੜ ਅਕਾਲੀ ਦਲ ਦੇ ਵਿੱਚ ਆਉਣਾ ਪਿਆ। ਸਨਿਮਰ ਬੇਨਤੀ ਆ, ਕੌਮ ਦੀ એનર્ਜੀ ਨੂੰ, ਕੌਮ ਦੀ ਸ਼ਕਤੀ ਨੂੰ ਬੇਇੱਜ਼ਤ ਨਾ ਕਰੀਏ, ਆਪਾਂ ਚੰਗੇ ਪਾਸੇ ਨੂੰ ਲਾਈਏ। ਉਹ ਚੰਗਾ ਪਾਸਾ ਕਿਹੜਾ? ਧਰਮ ਦਾ ਪ੍ਰਚਾਰ ਕਰੀਏ। ਅੱਜ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਆ, ਜਿਹੜੇ ਇੱਥੇ ਰਹਿ ਗਏ ਉਹ ਸਾਰੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਆ। ਸੋ ਇਹਨਾਂ ਪਾਸਿਆਂ ਨੂੰ ਜ਼ੋਰ ਲਾਈਏ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੇ ਮੈਂਬਰ ਸਾਹਿਬਾਨ ਨੂੰ ਬਹੁਤ ਬਹੁਤ ਵਧਾਈ ਦਿੰਦਾ। ਇਹ ਵੀ ਕਾਮਨਾ ਕਰਦਾ ਕਿ ਇਹ ਜ਼ਿੰਮੇਵਾਰੀ ਆ, ਇਹ ਚੌਧਰ ਨਹੀਂ, ਇਹ ਗੁਰੂ ਘਰ ਦੀ ਸੇਵਾ ਆ। ਇਹ ਸੇਵਾ ਨੂੰ ਤਨਦੇਹੀ ਦੇ ਨਾਲ ਨਿਭਾਈਏ। ਇਹੋ ਹੀ ਗੁਰੂ ਦਾ ਸੰਦੇਸ਼ ਆ, ਇਹੋ ਹੀ ਸਾਡੇ ਪੁਰਖਾਂ ਦਾ ਸੰਦੇਸ਼ ਆ, ਜਿਨ੍ਹਾਂ ਨੇ ਆਪਣੇ ਲਹੂ ਤੇ ਮਿੰਝ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਸੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਅਹੁਦੇਦਾਰ ਚੁਣੇ ਗਏ, ਐਗਜ਼ੈਕਟਿਵ ਦੇ ਮੈਂਬਰ ਚੁਣੇ ਗਏ, ਸਾਰਿਆਂ ਦਾ ਧੰਨਵਾਦ ਕਰਦਾ। ਪੰਥ ਕੀ ਪੰਥ ਕੀ ਔਰ ਸਾਰਿਆਂ ਨੂੰ ਸੋ ਨਿਹਾਲ ਵਧਾਈ ਦਿੰਦਾ। ਔਰ ਜਿਹੜੇ ਅੱਜ ਸਾਡੇ ਸੋਗ ਮਤੇ ਸੀ, ਉਹਦੇ ਵਿੱਚ ਜਥੇਦਾਰ ਤੋਤਾ ਸਿੰਘ, ਸਰਦਾਰ ਸੁਰਿੰਦਰ ਸਿੰਘ ਜੀ, ਡਾਕਟਰ ਸਰੂਪ ਸਿੰਘ ਅਲੱਗ, ਗੁਰਵਿੰਦਰਪਾਲ ਸਿੰਘ ਜੀ ਰਈਆ, ਜਥੇਦਾਰ ਗੁਰਦੀਪ ਸਿੰਘ ਜੀ ਜੀਰਾ, ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਦਦਾਰ ਸਿੰਘ ਜੀ ਬੈਂਸ, ਰਣਜੀਤ ਕੌਰ ਜੀ ਮਾਲਪੁਰੀ, ਸਰਦਾਰ ਪਾਲ ਸਿੰਘ ਜੀ ਪੁਰੇਵਾਲ, ਸਰਦਾਰ ਰਿਪਦੁਮਨ ਸਿੰਘ ਜੀ ਮਾਲਕ, ਉਹ ਸਾਰੇ ਜਿਹੜੇ ਆ ਉਹ ਸਾਤੋਂ ਵਿਛੜ ਗਏ ਸੀ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਹ ਤੋਂ ਇਲਾਵਾ ਜਿਹੜਾ ਸਾਕਾ ਆਪਾਂ ਮਨਾ ਕੇ ਆਏ ਆ ਪੰਜਾ ਸਾਹਿਬ ਜਾਂ ਇੱਥੇ ਮਨਾਇਆ, ਉਹਦਾ ਵੀ ਸੰਗਤਾਂ ਦਾ, ਸੰਤਾਂ ਮਹਾਂਪੁਰਸ਼ਾਂ ਦਾ, ਨਿਹੰਗ ਸਿੰਘ ਜਥੇਬੰਦੀਆਂ ਦਾ
ਟਕਸਾਲਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ। ਉਹਦੇ ਨਾਲ ਇਹ ਵੀ ਅੱਜ ਦੇ ਹਾਊਸ ਦੇ ਵਿੱਚ ਇੱਕ ਮਤਾ ਆਇਆ ਕਿ ਜਿਹੜਾ ਸਿੱਧੇ ਤੌਰ ਦੇ ਉੱਤੇ ਗੋਰਿਆਂ ਤੋਂ ਬਾਅਦ ਜੇ ਅੱਜ ਕਿਸੇ ਨੇ ਦਖਲਅੰਦਾਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੀਤੀ ਆ, ਚਾਹੇ ਉਹ ਦਿੱਲੀ ਦੇ ਵਿੱਚ ਹੋਵੇ, ਚਾਹੇ ਹਰਿਆਣੇ ਵਿੱਚ ਹੋਵੇ ਤੇ ਚਾਹੇ ਪੰਜਾਬ ਵਿੱਚ ਹੋਵੇ, ਉਹਦੀ ਵੀ ਪੁਰਜੋੜ ਅੱਜ ਦਾ ਹਾਊਸ ਜਿਹੜਾ ਨਿਖੇਧੀ ਕਰਦਾ। ਉਹ ਤੋਂ ਇਲਾਵਾ ਜਿਹੜੇ ਬੰਦੀ ਸਿੰਘ ਸਾਡੇ ਲੰਬਿਆਂ ਅਰਸਿਆਂ ਦੇ ਜੇਲ੍ਹਾਂ ਵਿੱਚ ਪਏ ਆ, ਉਹਦੇ ਸਬੰਧ ਦੇ ਵਿੱਚ ਵੀ ਅਸੀਂ ਅੱਜ ਇੱਕ ਮਤਾ ਕੀਤਾ। 1 ਦਸੰਬਰ ਤੋਂ ਅਸੀਂ ਇੱਕ ਫਾਰਮ ਪ੍ਰਿੰਟ ਕਰਾਵਾਂਗੇ, ਉਹ ਘਰ ਘਰ ਤੱਕ ਪਹੁੰਚਾਵਾਂਗੇ। ਫਿਰ ਉਹਨਾਂ ਦਾ ਸਾਰਿਆਂ ਦਾ ਗਵਰਨਰ ਪੰਜਾਬ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ, ਸੈਂਟਰ ਦੇ ਪ੍ਰੈਜ਼ੀਡੈਂਟ ਸਾਹਿਬ ਜੀ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ। ਇਹ ਵੀ ਅੱਜ ਫੈਸਲਾ ਹੋਇਆ। ਉਹਦੇ ਨਾਲ ਇਹ ਵੀ ਇੱਕ ਫੈਸਲਾ ਹੋਇਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਯੂਨੀਫਾਰਮ ਸਿਵਲ ਕੋਡ ਜਿਹਦੀ ਬਹੁਤ ਤੇਜ਼ੀ ਦੇ ਨਾਲ ਹਿਮਾਚਲ ਦੇ ਵਿੱਚ ਔਰ ਗੁਜਰਾਤ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਲਾਗੂ ਹੋਊਗਾ, ਉਹਨੂੰ ਵੀ ਅਸੀਂ ਕੰਡੈਮ ਕਰਦੇ ਹਾਂ। ਇਹ ਯੂਨੀਫਾਰਮ ਸਿਵਲ ਕੋਡ ਇਹ ਹਿੰਦੂ ਤੱਤਵ ਦੇ ਰਾਸ਼ਟਰ ਵੱਲ ਨੂੰ ਇੱਕ ਪਹਿਲਾ ਉਹਨਾਂ ਦਾ ਕਦਮ ਆ। ਇਸ ਕਰਕੇ ਅਸੀਂ ਇਹਦੀ ਵੀ ਨਿਖੇਧੀ ਕੀਤੀ ਆ, ਕਿਉਂਕਿ ਭਾਰਤ ਵਰਸ਼ ਬਹੁਤ ਗਿਣਤੀ ਦੇ ਵਿੱਚ ਇਹਦੇ ਵਿੱਚ ਬਹੁਤ ਜਾਤਾਂ ਰਹਿੰਦੀਆਂ, ਬਹੁਤ ਇਹਦੇ ਵਿੱਚ ਧਰਮ ਆ। ਉਹ ਸਾਰੇ ਧਰਮਾਂ ਨੂੰ, ਘੱਟ ਗਿਣਤੀਆਂ ਨੂੰ, ਸਾਰਿਆਂ ਨੂੰ ਇਹਨਾਂ ਤੋਂ ਜਿਹੜਾ ਆ ਉਹ ਖਤਰਾ ਆ। ਇਸੇ ਤਰ੍ਹਾਂ ਜਿਹੜੇ ਅੱਜ ਕੇਸ ਚੱਲ ਰਹੇ ਸੱਜਣ ਕੁਮਾਰ ਜਿਹੜਾ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀਗਾ, ਉਹਨੂੰ ਵੀ ਅੱਜ ਕੰਡੈਮ ਕੀਤਾ ਗਿਆ। ਉਹਦੇ ਨਾਲ ਦੀ ਨਾਲ ਪਾਕਿਸਤਾਨ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਤੁਸੀਂ ਆ ਪਿਛਲੇ ਦਿਨਾਂ ਦੇ ਵਿੱਚ ਕੁਝ ਸਾਡਾ ਜਥਾ ਉੱਥੇ 2-4 ਘੰਟੇ ਬੈਠਣਾ ਪਿਆ ਕਿ ਜੇ ਇਧਰੋਂ ਵੀ ਸੈਂਟਰ ਸਰਕਾਰ ਨੂੰ ਮੰਗ ਕੀਤੀ ਆ ਕਿ ਜਿੱਦਣ ਜਥੇ ਜਾਣੇ ਹੋਣ ਉਦਣ ਇੱਥੋਂ ਵੀ ਬਾਘਾ ਬਾਰਡਰ ਤੱਕ ਤੇ ਬਾਘਾ ਬਾਰਡਰ ਤੋਂ ਨਨਕਾਣਾ ਪੰਜਾ ਤੱਕ ਉਹ ਜਿਹੜੇ ਆ ਉਹ ਚਲਾਏ ਜਾਣ। ਵੀਜ਼ੇ ਦੀ ਵੀ ਮੰਗ ਕੀਤੀ ਆ ਵੀ ਉਹ ਆਧਾਰ ਕਾਰਡ ਦੇ ਬਣਾ ਦੇ ਉੱਤੇ ਦਿੱਤਾ ਜਾਵੇ। ਇਹ ਵੀ ਅੱਜ ਦੇ ਹਾਊਸ ਨੇ ਮੰਗ ਕੀਤੀ ਆ। ਇਹ ਤੋਂ ਇਲਾਵਾ ਕਰਤਾਰਪੁਰ ਵਿਖੇ ਜਿਹੜਾ ਪਾਸਪੋਰਟ ਦੀ ਸ਼ਰਤ ਖਤਮ ਕਰਨੀ ਤੇ $20 ਜਿਹੜੇ ਉਹ ਵੀ ਖਤਮ ਕਰਨ ਦੀ ਜਿਹੜੀ ਆ ਉਹ ਅੱਜ ਅਸੀਂ ਇੱਕ ਮਤਾ ਪਾਸ ਕੀਤਾ। ਸਭ ਤੋਂ ਉਚੇਚਾ ਤੇ ਬੜਾ ਖਤਰਨਾਕ ਜਿਹਦੇ ਬੜੇ ਗੰਭੀਰ ਨਤੀਜੇ ਨਿਕਲਣੇ ਆ ਉਹ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ੍ਹ। ਅੱਜ ਪੰਜਾਬ ਦੇ ਵਿੱਚ ਆ ਜਿਹੜੇ ਅੰਕੜੇ ਸਾਰੇ ਤੁਹਾਨੂੰ ਦਿੱਤੇ ਆ ਕਿ ਸ਼ਰਾਬ ਤੋਂ ਕੱਲੇ ਤੋਂ 5578 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਤੇ ਇਹ ਆਪਾਂ ਨਸ਼ਾ ਛਡਾ ਰਹੇ ਜਾਂ ਨਸ਼ਾ ਲੋਕਾਂ ਨੂੰ ਲਾ ਰਹੇ ਆ। ਇਹ ਤੋਂ ਇਲਾਵਾ ਰੋਜ਼ ਧੜਾ-ਧੜ ਬੱਚੇ ਜਿਹੜੇ ਆ ਇਹਦੀ ਭੇਟ ਚੜ ਰਹੇ ਆ। ਇਹ ਵੀ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਇਹਦੇ ਲਈ ਚੰਗੇ ਠੋਸ ਕਦਮ ਚੱਕੇ ਜਾਣ। ਜਿਹੜੇ ਇਹਨਾਂ ਮੁਕੱਦਮਿਆਂ ਦੇ ਵਿੱਚ ਲੋੜੀਂਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਤੋਂ ਇਲਾਵਾ ਆ ਜਿਹੜਾ ਸਾਡਾ ਇੱਕ ਬੜੇ ਲੰਬੇ ਅਰਸੇ ਦੀ ਮੰਗ ਆ ਕਿ ਦਰਬਾਰ ਸਾਹਿਬ ਨੂੰ ਜਿਹੜਾ ਰਸਤਾ ਆਉਂਦਾ ਇਸ ਰਸਤੇ ਦੇ ਉੱਤੇ ਇੱਕੋ ਗੱਡੀ ਮਸੀਂ ਲੰਘਦੀ ਆ, ਕਈ ਵਾਰੀ ਲੰਮਾ ਜਾਮ ਲੱਗ ਜਾਂਦਾ। ਇਹ ਜਿਹੜੀ ਸਰਕਾਰ ਪੰਜਾਬ ਦੀ ਇਹ ਤੋਂ ਵੀ ਮੰਗ ਕਰਦੇ ਆ ਕਿ ਤੁਸੀਂ ਜਾਂ ਤਾਂ ਸਾਡਾ ਜਿਹੜਾ ਇਹ ਆਉਂਦਾ ਸਾਰਾ ਰਸਤਾ ਇਹਨੂੰ ਪੱਧਰ ਕਰੋ, ਨੋ ਜਿਹੜਾ ਦੂਜੇ ਪਾਸੇ ਮੇਨ ਗਲਿਆਰਾ ਬਣਿਆ ਆ ਉਹਦੇ ਉੱਤੇ ਵੀ ਬਹੁਤ ਗੰਦ ਪਾਇਆ ਆ। ਅਸੀਂ ਅਗਲੇ ਮਹੀਨੇ ਤੋਂ ਫਿਰ ਆਪਣੇ ਹੱਥਾਂ 'ਚ ਪ੍ਰਬੰਧ ਲੈ ਕੇ ਉਹਦੀ ਵੀ ਸੇਵਾ ਸੰਭਾਲ ਸਾਰੀ ਕਰਾਂਗੇ। ਅੱਜ ਇੱਕ ਅਸੀਂ ਉਚੇਚਾ ਫੈਸਲਾ ਕੀਤਾ ਜਿਹੜਾ ਬਹੁਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਊਗਾ। ਉਹ ਪ੍ਰਬੰਧ ਦੇ ਵਿੱਚ ਅਸੀਂ ਅੱਜ ਲਗਭਗ ਕਿਉਂਕਿ ਸਾਡੇ 4-5-6 ਵਿੰਗ ਆ ਜਿਨ੍ਹਾਂ ਦੇ ਵਿੱਚ ਇੱਕ ਵਿੰਗ ਸਾਡਾ ਜਿਹੜਾ ਉਹ ਹੈਗਾ ਧਰਮ ਪ੍ਰਚਾਰ ਦਾ ਤੇ ਧਰਮ ਪ੍ਰਚਾਰ ਦੇ ਵਿੰਗ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਮਹਿਤਾ ਨੂੰ ਇੰਚਾਰਜ ਮੈਂਬਰ ਲਾਇਆ ਗਿਆ। ਇਹਨਾਂ ਦੀ ਕਮਾਂਡ ਦੇ ਵਿੱਚ ਸਰਦਾਰ ਗੁਰਬੀਰ ਸਿੰਘ ਜੀ ਝੱਬਰ, ਭਾਈ ਰਾਮ ਸਿੰਘ ਜੀ ਮਾਝਾ, ਮਾਲਵੇ ਦੇ ਵਿੱਚ ਗੁਰਬੀਰ ਝੱਬਰ ਤੇ ਦੁਆਬੇ ਦੇ ਵਿੱਚ ਗੁਰਬਖਸ਼ ਸਿੰਘ ਖਾਲਸਾ। ਇਹ ਧਰਮ ਪ੍ਰਚਾਰ ਦੇ ਜਿਹੜੇ ਸਾਡੇ ਸਕੱਤਰ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣਾ ਜਿਹੜਾ ਵਿਸ਼ੇਸ਼ ਯੋਗਦਾਨ ਪਾਉਣਗੇ। ਇਹਦੇ ਨਾਲ ਦੀ ਨਾਲ ਹੀ ਫਿਰ ਅਸੀਂ ਇੱਕ ਹੋਰ ਜਾਇਦਾਦ ਸਬ ਕਮੇਟੀ ਜਿਹੜੀ ਆ ਕਿਉਂਕਿ ਬਹੁਤ ਸਾਰੀਆਂ ਜਾਇਦਾਦਾਂ ਸ਼੍ਰੋਮਣੀ ਕਮੇਟੀ ਦੀਆਂ ਸਰਦਾਰ ਸਰਜੀਤ ਸਿੰਘ ਭੇਟੇਵੰਡ ਉਹ ਮੈਂਬਰ ਇੰਚਾਰਜ ਹੋਣਗੇ ਜਿਹੜੇ ਸਮੁੱਚੇ ਤੌਰ ਤੇ ਜਾਇਦਾਦਾਂ ਦੀ ਇਹਨਾਂ ਸਕੱਤਰਾਂ ਦੇ ਨਾਲ ਸਾਰੀ ਸੇਵਾ ਸੰਭਾਲ ਕਰਨਗੇ। ਇਸੇ ਤਰ੍ਹਾਂ ਇਮਾਰਤਾਂ ਦਾ ਕਾਰਜ ਕਈ ਵਾਰੀ ਅਧੂਰਾ ਰਹਿ ਜਾਂਦਾ, ਕਈ ਵਾਰੀ ਸਾਡਾ ਕਾਰ ਸੇਵਾ ਸ਼ੁਰੂ ਨਹੀਂ ਹੁੰਦੀ। ਉਹਦੇ ਵਿੱਚ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਜਲੰਧਰ ਵਾਲੇ ਜਿਹੜੇ ਆ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਆ ਤਾਂ ਕਿ
ਸਕੱਤਰਾਂ ਦੇ ਨਾਲ ਇਮਾਰਤੀ ਵਿਭਾਗ ਦੇ ਨਾਲ ਚੱਲ ਕੇ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸੇ ਤਰ੍ਹਾਂ ਸਿੱਖਿਆ ਜਿਹੜੀ ਸਾਡੀ ਸਿੱਖਿਆ ਨੂੰ ਇੱਕ ਸਕੂਲਾਂ 'ਚ ਅਸੀਂ ਵੰਡਿਆ, ਇੱਕ ਅਸੀਂ ਕਾਲਜਾਂ 'ਚ ਵੰਡਿਆ ਤੇ ਅਸੀਂ ਸਕੂਲਾਂ ਦੇ ਵਿੱਚ ਸਰਦਾਰ ਸਰਵਣ ਸਿੰਘ ਜੀ ਕੁਲਾਰ ਉਹ ਸਕੂਲਾਂ ਦੇ ਐਜ ਮੈਂਬਰ ਇੰਚਾਰਜ ਉਹ ਉਹਦੀ ਆਪਣੇ ਸਾਰੀ ਦੇਖਭਾਲ ਕਰਨਗੇ। ਬੀਬੀ ਪਰਮਜੀਤ ਕੌਰ ਜੀ ਲਾਂਡਰਾਂ ਜਿਹੜੇ ਕਾਲਜਾਂ ਦੇ ਉਹ ਐਜ ਮੈਂਬਰ ਜਿਹੜੇ ਇੰਚਾਰਜ ਇਹਦੀ ਸਾਰੀ ਸੇਵਾ ਦੇਖਣਗੇ। ਉਹਨਾਂ ਦੇ ਨਾਲ ਕਿਉਂਕਿ ਲੰਗਰ ਸਾਰੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਆ ਉੱਥੇ ਲੰਗਰ ਵੀ ਸਾਡੇ ਚੱਲਦੇ ਆ, ਉਹ ਲੰਗਰ ਦੇ ਸਮੁੱਚੀ ਵਿਵਸਥਾ ਨੂੰ ਦੇਖਣ ਨੂੰ ਸਰਦਾਰ ਗੁਰਮੀਤ ਸਿੰਘ ਜੀ ਬੂ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਐਜ ਮੈਂਬਰ ਇੰਚਾਰਜ। ਇਹ ਐਗਜ਼ੈਕਟਿਵ ਤੋਂ ਇਲਾਵਾ ਹੋਣਗੇ। ਇਹਨਾਂ ਤੋਂ ਇਲਾਵਾ ਕਾਨੂੰਨੀ ਮਸਲੇ ਜਿਹੜੇ ਸਾਡੇ ਸਾਰੇ ਉਹਨਾਂ ਦੇ ਵਿੱਚ ਸਰਦਾਰ ਭਗਵਾਨ ਸਿੰਘ ਜੀ ਸਿਆਲਕਾ ਉਹ ਸਾਡਾ ਭਾਵੇਂ ਆਪਣਾ ਵਿਭਾਗ ਵੀ ਲਾ ਵਿਭਾਗ ਇੱਥੇ ਆ ਪਰ ਐਜ ਮੈਂਬਰ ਇੰਚਾਰਜ ਇਹ ਸਾਰੇ ਮੈਂਬਰ ਇਕੱਠੇ ਹੋ ਕੇ ਮਹੀਨੇ 'ਚ ਇੱਕ ਵਾਰੀ ਇਹਨਾਂ ਦੀ ਮੀਟਿੰਗ ਕਰਿਆ ਕਰਾਂਗੇ। ਕੱਲੇ ਤੋਂ ਕਾਰਗੁਜ਼ਾਰੀ ਵੀ ਲਵਾਂਗੇ ਵੀ ਇਹ ਕੀ ਕਾਰਗੁਜ਼ਾਰੀ ਆ। ਇਸੇ ਤਰ੍ਹਾਂ ਇੱਕ ਜਿਹੜੀ ਸਾਡੀ ਪੜਤਾਲਾਂ ਦੀ ਕਮੇਟੀ ਆ ਉਹਦੇ ਵਿੱਚ ਅਸੀਂ ਅਹੁਦੇਦਾਰ ਵੀ ਪਾਵਾਂਗੇ। ਉਹਦੇ ਸਰਦਾਰ ਰਘਵੀਰ ਸਿੰਘ ਜੀ ਸ਼ਹਾਰਨ ਮਾਜਰਾ, ਸਰਦਾਰ ਬੀਬੀ ਗੁਰਪ੍ਰੀਤ ਕੌਰ ਜੀ ਰੂਹੀ ਔਰ ਉਹਨਾਂ ਦੇ ਨਾਲ ਸਰਦਾਰ ਅਜਮੇਰ ਸਿੰਘ ਜੀ ਖੇੜਾ ਉਹ ਜਿਹੜੇ ਆ ਉਹ ਸਮੁੱਚੇ ਤੌਰ ਤੇ 2 ਮੈਂਬਰ ਅਸੀਂ ਹੋਰ ਪਾਵਾਂਗੇ। ਉਹ ਸਾਰਾ ਪ੍ਰਬੰਧ ਦੇਖਣਗੇ। ਔਰ ਸਲਾਵਾਂ ਦੀ ਕਿਉਂਕਿ ਬਹੁਤ ਸ਼ਿਕਾਇਤ ਰਹਿੰਦੀ ਆ, ਭਾਵੇਂ ਸਾਡੇ ਮੈਨੇਜਰ ਵੀ ਆ ਸਕੱਤਰ ਵੀ ਦੇਖਦੇ ਆ, ਉਹਦੇ ਵਿੱਚ ਅਸੀਂ ਸਰਦਾਰ ਜੋਤ ਸਿੰਘ ਸਮਰਾ, ਸਰਦਾਰ ਨਵਤੇਜ ਸਿੰਘ ਜੀ ਕੌਣੀ, ਮੇਜਰ ਸਿੰਘ ਜੀ ਸਾਡੇ ਰਾਮਪੁਰਾ ਫੂਲ ਤੋਂ ਉਹ ਮੈਂਬਰ ਤੇ ਸਰਦਾਰ ਭੁਪਿੰਦਰ ਸਿੰਘ ਭਲਵਾਨ ਜਿਹੜੇ ਆ ਉਹ ਦੇਖਣਗੇ। ਇੱਕ ਸਾਡਾ ਸਿੱਖ ਰਿਸਰਚ ਬੋਰਡ ਤੇ ਪਬਲੀਕੇਸ਼ਨ ਵਿਭਾਗ ਆ ਉਹ ਸਮੁੱਚੇ ਦੀ ਦੇਖਭਾਲ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਉਹ ਦੇਖਣਗੇ। ਤੇ ਜਿਹੜਾ ਸਾਡਾ ਫਾਈਨਾਂਸ ਆ ਉਹ ਅਸੀਂ ਕਮੇਟੀ ਇੱਕ ਅੱਧੇ 2 ਦਿਨਾਂ ਦੇ ਵਿੱਚ ਸਾਰੀ ਤਾਰ ਕੇ ਬਣਾ ਦੇਵਾਂਗੇ। ਸੋ ਮੈਂ ਅੱਜ ਦਿਲ ਦੀਆਂ ਡੰਗਿਆਈਆਂ ਤੋਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ। ਤੇ ਕਈ ਵਾਰੀ ਮਨ 'ਚ ਇਹ ਗੱਲ ਵੀ ਹੁੰਦੀ ਆ ਕਿਉਂਕਿ ਅੱਜ ਦਾ ਹਾਊਸ ਚੱਲਿਆ, ਅੱਜ ਦੇ ਹਾਊਸ ਦੇ ਵਿੱਚ ਤੁਹਾਨੂੰ ਅੱਜ ਸਮਾਂ ਇੱਥੇ ਬੈਠ ਕੇ ਦਿੱਤਾ। ਕਈ ਵਾਰੀ ਹੁੰਦਾ ਕੀ ਆ ਦੇਖਣ ਵਿੱਚ ਆਉਂਦਾ ਕਿ ਉੱਥੇ ਜਿਹੜੇ ਕੈਮਰੇ ਫਿੱਟ ਹੁੰਦੇ, ਪ੍ਰੈਸ ਹੁੰਦੀ ਆ ਤੇ ਕਈ ਵਾਰੀ ਗੁਰੂ ਸਾਹਿਬ ਦਾ ਨਰਾਦਰ ਹੁੰਦਾ। ਸਿੰਘ ਸਾਹਿਬਾਨ ਪਿਛਲੀ ਵਾਰ ਵੀ ਕੁਝ ਨਾਰਾਜ਼ ਸੀਗੇ, ਇਸ ਕਰਕੇ ਤੁਹਾਤੋਂ ਸਾਰਿਆਂ ਤੋਂ ਹੱਥ ਜੋੜ ਕੇ ਖਿਮਾ ਮੰਗਦਾ। ਤੁਹਾਨੂੰ ਹਾਊਸ 'ਚ ਮਤਾ ਨਹੀਂ, ਹਾਊਸ 'ਚ ਨਹੀਂ ਤੁਹਾਨੂੰ ਅਸੀਂ ਸਪੇਸ ਦੇ ਸਕੇ। ਇੱਥੇ ਤੁਹਾਡਾ ਸਾਰਿਆਂ ਦਾ ਜਿਉਂ ਆਇਆ ਆਖਦਾ ਤੇ ਧੰਨਵਾਦ ਕਰਦਾ। ਅੰਤ ਦੇ ਵਿੱਚ ਫੇਰ ਮੈਂ ਪੰਥ ਕੀ ਜੀਤ, ਇਹ ਪੰਥ ਕੀ ਜੀਤ ਜਿਹਦੇ ਵਿੱਚ ਸਾਰੀਆਂ ਸਰਕਾਰਾਂ ਨੂੰ ਸਮੇਂ-ਸਮੇਂ ਸਿਰ ਭਾਵੇਂ ਚੁਣੌਤੀਆਂ ਪਹਿਲਾਂ ਵੀ ਆਉਂਦੀਆਂ ਸੀ ਪਰ ਅੱਜ ਜਿਹੜੀ ਚੁਣੌਤੀ ਸੀ ਸੈਂਟਰ ਦੀ ਸਰਕਾਰ, ਪੰਜਾਬ ਦੀ ਸਰਕਾਰ ਆ ਬਹੁਤ ਸਾਰੇ ਮੈਂਬਰ ਸਾਹਿਬਾਨ ਮੇਰੇ ਦੁਆਲੇ ਬੈਠੇ ਆ, ਕੱਲੇ ਨੂੰ ਟੈਲੀਫੋਨ ਵੀ ਤੁਹਾਡਾ ਦੱਸੋ ਕੀ ਇੰਤਜ਼ਾਮ ਕਰਦੇ ਆ। ਇਹ ਮੈਂ ਸਮਝਦਾ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ ਜਿਹਦਾ ਅੱਜ ਮੂੰਹ ਤੋੜਵਾਂ ਜਵਾਬ ਜਿਹੜਾ ਆ ਉਹ ਅੱਜ ਦਿੱਤਾ ਗਿਆ। ਉਹ ਫੋਰਸਸ ਜਿਹੜੇ ਸਾਡੇ ਭੈਣਾਂ ਭਰਾ ਹੀ ਆ ਦੂਸਰਿਆਂ ਧੜਿਆਂ ਦੇ ਵਿੱਚ ਵੀ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਆਪਣੇ ਬਾਲ ਕੇਸਾਂ ਦੇ ਆਪਣੀ ਦਾੜੀ ਦੂਸਰਿਆਂ ਦੇ ਹੱਥ ਨਾ ਫੜਾਈਏ। ਇਹ ਘਰ ਤੁਹਾਡਾ ਹੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ, ਸ਼੍ਰੋਮਣੀ ਅਕਾਲੀ ਦਲ ਸਾਰਿਆਂ ਦੀ ਮਾਂ ਜਮਾਤ ਆ। ਇਸ ਜਮਾਤ ਦੇ ਵਿੱਚ ਮੈਂ ਜਿੰਨਾ ਸਮਾਂ ਦੇਖਦਾ ਜਿੰਨੇ ਵੀ ਅੱਜ ਗਏ, ਕੱਲ ਗਏ ਜਾਂ ਪਿੱਛੇ ਗਏ, ਮੁੜ ਅਕਾਲੀ ਦਲ ਦੇ ਵਿੱਚ ਆਉਣਾ ਪਿਆ। ਸਨਿਮਰ ਬੇਨਤੀ ਆ ਕੌਮ ਦੀ એનર્ਜੀ ਨੂੰ, ਕੌਮ ਦੀ ਸ਼ਕਤੀ ਨੂੰ ਵੇਸਟ ਨਾ ਕਰੀਏ, ਆਪਾਂ ਚੰਗੇ ਪਾਸੇ ਨੂੰ ਲਾਈਏ। ਉਹ ਚੰਗਾ ਪਾਸਾ ਕਿਹੜਾ, ਧਰਮ ਦਾ ਪ੍ਰਚਾਰ ਕਰੀਏ। ਅੱਜ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਆ, ਜਿਹੜੇ ਇੱਥੇ ਰਹਿ ਗਏ ਉਹ ਸਾਰੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਆ। ਸੋ ਇਹਨਾਂ ਪਾਸਿਆਂ ਨੂੰ ਜ਼ੋਰ ਲਾਈਏ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੇ ਮੈਂਬਰ ਸਾਹਿਬਾਨ ਨੂੰ ਬਹੁਤ ਬਹੁਤ ਵਧਾਈ ਦਿੰਦਾ। ਇਹ ਵੀ ਕਾਮਨਾ ਕਰਦਾ ਕਿ ਇਹ ਜ਼ਿੰਮੇਵਾਰੀ ਆ, ਇਹ ਚੌਧਰ ਨਹੀਂ, ਇਹ ਗੁਰੂ ਘਰ ਦੀ ਸੇਵਾ ਆ। ਇਹ ਸੇਵਾ ਨੂੰ ਤਨਦੇਹੀ ਦੇ ਨਾਲ ਨਿਭਾਈਏ। ਇਹੋ ਹੀ ਗੁਰੂ ਦਾ ਸੰਦੇਸ਼ ਆ, ਇਹੋ ਹੀ ਸਾਡੇ ਪੁਰਖਾਂ ਦਾ ਸੰਦੇਸ਼ ਆ ਜਿਨ੍ਹਾਂ ਨੇ ਆਪਣੇ ਲਹੂ ਤੇ ਮਿੰਝ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਸੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਅਹੁਦੇਦਾਰ ਚੁਣੇ ਗਏ, ਐਗਜ਼ੈਕਟਿਵ ਦੇ ਮੈਂਬਰ ਚੁਣੇ ਗਏ, ਸਾਰਿਆਂ ਦਾ ਧੰਨਵਾਦ ਕਰਦਾ।
ਪੰਥ ਕੀ ਪੰਥ ਕੀ ਔਰ ਸਾਰਿਆਂ ਨੂੰ ਸੋ ਨਿਹਾਲ ਵਧਾਈ ਦਿੰਦਾ। ਔਰ ਜਿਹੜੇ ਅੱਜ ਸਾਡੇ ਸੋਗ ਮਤੇ ਸੀ ਉਹਦੇ ਵਿੱਚ ਜਥੇਦਾਰ ਤੋਤਾ ਸਿੰਘ, ਸਰਦਾਰ ਸੁਰਿੰਦਰ ਸਿੰਘ ਜੀ, ਡਾਕਟਰ ਸਰੂਪ ਸਿੰਘ ਅਲੱਗ, ਗੁਰਵਿੰਦਰ ਪਾਲ ਸਿੰਘ ਜੀ ਰਈਆ, ਜਥੇਦਾਰ ਗੁਰਦੀਪ ਸਿੰਘ ਜੀ ਜੀਰਾ, ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਦਦਾਰ ਸਿੰਘ ਜੀ ਬੈਂਸ, ਰਣਜੀਤ ਕੌਰ ਜੀ ਮਾਲਪੁਰੀ, ਸਰਦਾਰ ਪਾਲ ਸਿੰਘ ਜੀ ਪੁਰੇਵਾਲ, ਸਰਦਾਰ ਰਿਪਦਮਨ ਸਿੰਘ ਜੀ ਮਾਲਕ, ਉਹ ਸਾਰੇ ਜਿਹੜੇ ਆ ਉਹ ਸਾਤੋਂ ਵਿਛੜ ਗਏ ਸੀ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਹ ਤੋਂ ਇਲਾਵਾ ਜਿਹੜਾ ਸਾਕਾ ਆਪਾਂ ਮਨਾ ਕੇ ਆਏ ਆ ਪੰਜਾ ਸਾਹਿਬ ਜਾਂ ਇੱਥੇ ਮਨਾਇਆ, ਉਹਦਾ ਵੀ ਸੰਗਤਾਂ ਦਾ, ਸੰਤਾਂ ਮਹਾਂਪੁਰਸ਼ਾਂ ਦਾ, ਨਿਹੰਗ ਸਿੰਘ ਜਥੇਬੰਦੀਆਂ ਦਾ, ਟਕਸਾਲਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ। ਉਹਦੇ ਨਾਲ ਇਹ ਵੀ ਅੱਜ ਦੇ ਹਾਊਸ ਦੇ ਵਿੱਚ ਇੱਕ ਮਤਾ ਆਇਆ ਕਿ ਜਿਹੜਾ ਸਿੱਧੇ ਤੌਰ ਦੇ ਉੱਤੇ ਗੋਰਿਆਂ ਤੋਂ ਬਾਅਦ ਜੇ ਅੱਜ ਕਿਸੇ ਨੇ ਦਖਲਅੰਦਾਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੀਤੀ ਆ, ਚਾਹੇ ਉਹ ਦਿੱਲੀ ਦੇ ਵਿੱਚ ਹੋਵੇ, ਚਾਹੇ ਹਰਿਆਣੇ ਵਿੱਚ ਹੋਵੇ ਤੇ ਚਾਹੇ ਪੰਜਾਬ ਵਿੱਚ ਹੋਵੇ, ਉਹਦੀ ਵੀ ਪੁਰਜੋੜ ਅੱਜ ਦਾ ਹਾਊਸ ਜਿਹੜਾ ਨਿਖੇਧੀ ਕਰਦਾ। ਉਹ ਤੋਂ ਇਲਾਵਾ ਜਿਹੜੇ ਬੰਦੀ ਸਿੰਘ ਸਾਡੇ ਲੰਬਿਆਂ ਅਰਸਿਆਂ ਦੇ ਜੇਲ੍ਹਾਂ ਵਿੱਚ ਪਏ ਆ, ਉਹਦੇ ਸਬੰਧ ਦੇ ਵਿੱਚ ਵੀ ਅਸੀਂ ਅੱਜ ਇੱਕ ਮਤਾ ਕੀਤਾ। 1 ਦਸੰਬਰ ਤੋਂ ਅਸੀਂ ਇੱਕ ਫਾਰਮ ਪ੍ਰਿੰਟ ਕਰਾਵਾਂਗੇ, ਉਹ ਘਰ ਘਰ ਤੱਕ ਪਹੁੰਚਾਵਾਂਗੇ। ਫਿਰ ਉਹਨਾਂ ਦਾ ਸਾਰਿਆਂ ਦਾ ਗਵਰਨਰ ਪੰਜਾਬ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ, ਸੈਂਟਰ ਦੇ ਪ੍ਰੈਜ਼ੀਡੈਂਟ ਸਾਹਿਬ ਜੀ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ। ਇਹ ਵੀ ਅੱਜ ਫੈਸਲਾ ਹੋਇਆ। ਉਹਦੇ ਨਾਲ ਇਹ ਵੀ ਇੱਕ ਫੈਸਲਾ ਹੋਇਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਯੂਨੀਫਾਰਮ ਸਿਵਲ ਕੋਡ, ਜਿਹਦੀ ਬਹੁਤ ਤੇਜ਼ੀ ਦੇ ਨਾਲ ਹਿਮਾਚਲ ਦੇ ਵਿੱਚ ਔਰ ਗੁਜਰਾਤ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਲਾਗੂ ਹੋਊਗਾ, ਉਹਨੂੰ ਵੀ ਅਸੀਂ ਕੰਡੈਮ ਕਰਦੇ ਹਾਂ। ਇਹ ਯੂਨੀਫਾਰਮ ਸਿਵਲ ਕੋਡ ਇਹ ਹਿੰਦੂ ਤੱਤਵ ਦੇ ਰਾਸ਼ਟਰ ਵੱਲ ਨੂੰ ਇੱਕ ਪਹਿਲਾ ਉਹਨਾਂ ਦਾ ਕਦਮ ਆ। ਇਸ ਕਰਕੇ ਅਸੀਂ ਇਹਦੀ ਵੀ ਨਿਖੇਧੀ ਕੀਤੀ ਆ, ਕਿਉਂਕਿ ਭਾਰਤ ਵਰਸ਼ ਬਹੁਤ ਗਿਣਤੀ ਦੇ ਵਿੱਚ ਇਹਦੇ ਵਿੱਚ ਬਹੁਤ ਜਾਤਾਂ ਰਹਿੰਦੀਆਂ, ਬਹੁਤ ਇਹਦੇ ਵਿੱਚ ਧਰਮ ਆ। ਉਹ ਸਾਰੇ ਧਰਮਾਂ ਨੂੰ, ਘੱਟ ਗਿਣਤੀਆਂ ਨੂੰ, ਸਾਰਿਆਂ ਨੂੰ ਇਹਨਾਂ ਤੋਂ ਜਿਹੜਾ ਆ ਉਹ ਖਤਰਾ ਆ। ਇਸੇ ਤਰ੍ਹਾਂ ਜਿਹੜੇ ਅੱਜ ਕੇਸ ਚੱਲ ਰਹੇ ਸੱਜਣ ਕੁਮਾਰ, ਜਿਹੜਾ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀਗਾ, ਉਹਨੂੰ ਵੀ ਅੱਜ ਕੰਡੈਮ ਕੀਤਾ ਗਿਆ। ਉਹਦੇ ਨਾਲ ਦੀ ਨਾਲ ਪਾਕਿਸਤਾਨ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਤੁਸੀਂ ਆ ਪਿਛਲੇ ਦਿਨਾਂ ਦੇ ਵਿੱਚ ਕੁਝ ਸਾਡਾ ਜਥਾ ਉੱਥੇ 2-4 ਘੰਟੇ ਬੈਠਣਾ ਪਿਆ ਕਿ ਜੇ ਇਧਰੋਂ ਵੀ ਸੈਂਟਰ ਸਰਕਾਰ ਨੂੰ ਮੰਗ ਕੀਤੀ ਆ ਕਿ ਜਿੱਦਣ ਜਥੇ ਜਾਣੇ ਹੋਣ ਉਦਣ ਇੱਥੋਂ ਵੀ ਬਾਘਾ ਬਾਰਡਰ ਤੱਕ ਤੇ ਬਾਘਾ ਬਾਰਡਰ ਤੋਂ ਨਨਕਾਣਾ ਪੰਜਾ ਤੱਕ ਉਹ ਜਿਹੜੇ ਆ ਉਹ ਚਲਾਏ ਜਾਣ। ਬੀਜੇ ਦੀ ਵੀ ਮੰਗ ਕੀਤੀ ਆ ਵੀ ਉਹ ਆਧਾਰ ਕਾਰਡ ਦੇ ਬਣਾ ਦੇ ਉੱਤੇ ਦਿੱਤਾ ਜਾਵੇ। ਇਹ ਵੀ ਅੱਜ ਦੇ ਹਾਊਸ ਨੇ ਮੰਗਤ ਕੀਤੀ ਆ। ਇਹ ਤੋਂ ਇਲਾਵਾ ਕਰਤਾਰਪੁਰ ਵਿਖੇ ਜਿਹੜਾ ਪਾਸਪੋਰਟ ਦੀ ਸ਼ਰਤ ਖਤਮ ਕਰਨੀ ਤੇ $20 ਜਿਹੜੇ ਉਹ ਵੀ ਖਤਮ ਕਰਨ ਦੀ ਜਿਹੜੀ ਆ ਉਹ ਅੱਜ ਅਸੀਂ ਇੱਕ ਮਤਾ ਪਾਸ ਕੀਤਾ। ਸਭ ਤੋਂ ਉਚੇਚਾ ਤੇ ਬੜਾ ਖਤਰਨਾਕ, ਜਿਹਦੇ ਬੜੇ ਗੰਭੀਰ ਨਤੀਜੇ ਨਿਕਲਣੇ ਆ, ਉਹ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ੍ਹ। ਅੱਜ ਪੰਜਾਬ ਦੇ ਵਿੱਚ ਆ ਜਿਹੜੇ ਅੰਕੜੇ ਸਾਰੇ ਤੁਹਾਨੂੰ ਦਿੱਤੇ ਆ ਕਿ ਸ਼ਰਾਬ ਤੋਂ ਕੱਲੇ ਤੋਂ 5578 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਤੇ ਇਹ ਆਪਾਂ ਨਸ਼ਾ ਛਡਾ ਰਹੇ ਜਾਂ ਨਸ਼ਾ ਲੋਕਾਂ ਨੂੰ ਲਾ ਰਹੇ ਆ। ਇਹ ਤੋਂ ਇਲਾਵਾ ਰੋਜ਼ ਧੜਾਧੜ ਬੱਚੇ ਜਿਹੜੇ ਆ ਇਹਦੀ ਭੇਟ ਚੜ ਰਹੇ ਆ। ਇਹ ਵੀ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਇਹਦੇ ਲਈ ਚੰਗੇ ਠੋਸ ਕਦਮ ਚੱਕੇ ਜਾਣ। ਜਿਹੜੇ ਇਹਨਾਂ ਮੁਕੱਦਮਿਆਂ ਦੇ ਵਿੱਚ ਲੋੜੀਂਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਤੋਂ ਇਲਾਵਾ ਆ ਜਿਹੜਾ ਸਾਡਾ ਇੱਕ ਬੜੇ ਲੰਬੇ ਅਰਸੇ ਦੀ ਮੰਗ ਆ ਕਿ ਦਰਬਾਰ ਸਾਹਿਬ ਨੂੰ ਜਿਹੜਾ ਰਸਤਾ ਆਉਂਦਾ, ਇਸ ਰਸਤੇ ਦੇ ਉੱਤੇ ਇੱਕੋ ਗੱਡੀ ਮਸੀਂ ਲੰਘਦੀ ਆ, ਕਈ ਵਾਰੀ ਲੰਮਾ ਜਾਮ ਲੱਗ ਜਾਂਦਾ। ਇਹ ਜਿਹੜੀ ਸਰਕਾਰ ਪੰਜਾਬ ਦੀ ਇਹ ਤੋਂ ਵੀ ਮੰਗ ਕਰਦੇ ਆ ਕਿ ਤੁਸੀਂ ਜਾਂ ਤਾਂ ਸਾਡਾ ਜਿਹੜਾ ਇਹ ਆਉਂਦਾ ਸਾਰਾ ਰਸਤਾ ਇਹਨੂੰ ਪੱਧਰ ਕਰੋ, ਨੋ ਜਿਹੜਾ ਦੂਜੇ ਪਾਸੇ ਮੇਨ ਗਲਿਆਰਾ ਬਣਿਆ ਆ ਉਹਦੇ ਉੱਤੇ ਵੀ ਬਹੁਤ ਗੰਦ ਪਾਇਆ ਆ। ਅਸੀਂ ਅਗਲੇ ਮਹੀਨੇ ਤੋਂ ਫਿਰ ਆਪਣੇ ਹੱਥਾਂ 'ਚ ਪ੍ਰਬੰਧ ਲੈ ਕੇ ਉਹਦੀ ਵੀ ਸੇਵਾ ਸੰਭਾਲ ਸਾਰੀ ਕਰਾਂਗੇ। ਅੱਜ ਇੱਕ ਅਸੀਂ ਉਚੇਚਾ ਫੈਸਲਾ ਕੀਤਾ ਜਿਹੜਾ ਬਹੁਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਊਗਾ। ਉਹ ਪ੍ਰਬੰਧ ਦੇ ਵਿੱਚ ਅਸੀਂ ਅੱਜ ਲਗਭਗ, ਕਿਉਂਕਿ ਸਾਡੇ 4, 5, 6 ਵਿੰਗ ਆ, ਜਿਨ੍ਹਾਂ ਦੇ ਵਿੱਚ ਇੱਕ ਵਿੰਗ ਸਾਡਾ ਜਿਹੜਾ ਉਹ ਹੈਗਾ ਧਰਮ ਪ੍ਰਚਾਰ ਦਾ, ਤੇ ਧਰਮ ਪ੍ਰਚਾਰ ਦੇ ਵਿੰਗ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਮਹਿਤਾ ਨੂੰ ਇੰਚਾਰਜ ਮੈਂਬਰ ਲਾਇਆ ਗਿਆ। ਇਹਨਾਂ ਦੀ ਕਮਾਂਡ ਦੇ ਵਿੱਚ ਸਰਦਾਰ ਗੁਰਬੀਰ ਸਿੰਘ ਜੀ ਝੱਬਰ, ਭਾਈ ਰਾਮ ਸਿੰਘ ਜੀ ਮਾਝਾ, ਮਾਲਵੇ ਦੇ ਵਿੱਚ ਗੁਰਬੀਰ ਝੱਬਰ,
ਤੇ ਦੁਆਬੇ ਦੇ ਵਿੱਚ ਗੁਰਬਖਸ਼ ਸਿੰਘ ਖਾਲਸਾ ਇਹ ਧਰਮ ਪ੍ਰਚਾਰ ਦੇ ਜਿਹੜੇ ਸਾਡੇ ਸਕੱਤਰ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣਾ ਜਿਹੜਾ ਵਿਸ਼ੇਸ਼ ਯੋਗਦਾਨ ਪਾਉਣਗੇ। ਇਹਦੇ ਨਾਲ ਦੀ ਨਾਲ ਹੀ ਫਿਰ ਅਸੀਂ ਇੱਕ ਹੋਰ ਜਾਇਦਾਦ ਸਬ ਕਮੇਟੀ ਜਿਹੜੀ ਆ, ਕਿਉਂਕਿ ਬਹੁਤ ਸਾਰੀਆਂ ਜਾਇਦਾਦਾਂ ਸ਼੍ਰੋਮਣੀ ਕਮੇਟੀ ਦੀਆਂ ਸਰਦਾਰ ਸਰਜੀਤ ਸਿੰਘ ਭਿੱਟੇਵੰਡ ਉਹ ਮੈਂਬਰ ਇੰਚਾਰਜ ਹੋਣਗੇ, ਜਿਹੜੇ ਸਮੁੱਚੇ ਤੌਰ ਤੇ ਜਾਇਦਾਦਾਂ ਦੀ ਇਹਨਾਂ ਸਕੱਤਰਾਂ ਦੇ ਨਾਲ ਸਾਰੀ ਸੇਵਾ ਸੰਭਾਲ ਕਰਨਗੇ। ਇਸੇ ਤਰ੍ਹਾਂ ਇਮਾਰਤਾਂ ਦਾ ਕਾਰਜ ਕਈ ਵਾਰੀ ਅਧੂਰਾ ਰਹਿ ਜਾਂਦਾ, ਕਈ ਵਾਰੀ ਸਾਡਾ ਕਾਰ ਸੇਵਾ ਸ਼ੁਰੂ ਨਹੀਂ ਹੁੰਦੀ। ਉਹਦੇ ਵਿੱਚ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਜਲੰਧਰ ਵਾਲੇ ਜਿਹੜੇ ਆ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਆ ਤਾਂ ਕਿ ਸਕੱਤਰਾਂ ਦੇ ਨਾਲ ਇਮਾਰਤੀ ਵਿਭਾਗ ਦੇ ਨਾਲ ਚੱਲ ਕੇ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸੇ ਤਰ੍ਹਾਂ ਸਿੱਖਿਆ ਜਿਹੜੀ ਸਾਡੀ ਸਿੱਖਿਆ ਨੂੰ ਇੱਕ ਸਕੂਲਾਂ 'ਚ ਅਸੀਂ ਵੰਡਿਆ, ਇੱਕ ਅਸੀਂ ਕਾਲਜਾਂ 'ਚ ਵੰਡਿਆ ਤੇ ਅਸੀਂ ਸਕੂਲਾਂ ਦੇ ਵਿੱਚ ਸਰਦਾਰ ਸਰਮਨ ਸਿੰਘ ਜੀ ਕੁਲਾਰ ਉਹ ਸਕੂਲਾਂ ਦੇ ਐਜ ਮੈਂਬਰ ਇੰਚਾਰਜ ਉਹਦੀ ਆਪਣੇ ਸਾਰੀ ਦੇਖਭਾਲ ਕਰਨਗੇ। ਬੀਬੀ ਪਰਮਜੀਤ ਕੌਰ ਜੀ ਲਾਂਡਰਾ ਜਿਹੜੇ ਕਾਲਜਾਂ ਦੇ ਉਹ ਐਜ ਮੈਂਬਰ ਜਿਹੜੇ ਇੰਚਾਰਜ ਇਹਦੀ ਸਾਰੀ ਸੇਵਾ ਦੇਖਣਗੇ। ਉਹਨਾਂ ਦੇ ਨਾਲ ਕਿਉਂਕਿ ਲੰਗਰ ਸਾਰੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਆ ਉੱਥੇ ਲੰਗਰ ਵੀ ਸਾਡੇ ਚੱਲਦੇ ਆ, ਉਹ ਲੰਗਰ ਦੇ ਸਮੁੱਚੀ ਵਿਵਸਥਾ ਨੂੰ ਦੇਖਣ ਨੂੰ ਸਰਦਾਰ ਗੁਰਮੀਤ ਸਿੰਘ ਜੀ ਬੂ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਐਜ ਮੈਂਬਰ ਇੰਚਾਰਜ। ਇਹ ਐਗਜ਼ੈਕਟਿਵ ਤੋਂ ਇਲਾਵਾ ਹੋਣਗੇ। ਇਹਨਾਂ ਤੋਂ ਇਲਾਵਾ ਕਾਨੂੰਨੀ ਮਸਲੇ ਜਿਹੜੇ ਸਾਡੇ ਸਾਰੇ ਉਹਨਾਂ ਦੇ ਵਿੱਚ ਸਰਦਾਰ ਭਗਵਾਨ ਸਿੰਘ ਜੀ ਸਿਆਲਕਾ ਉਹ ਸਾਡਾ ਭਾਵੇਂ ਆਪਣਾ ਵਿਭਾਗ ਵੀ ਲਾਭ ਵਿਭਾਗ ਇੱਥੇ ਆ, ਪਰ ਐਜ ਮੈਂਬਰ ਇੰਚਾਰਜ ਇਹ ਸਾਰੇ ਮੈਂਬਰ ਇਕੱਠੇ ਹੋ ਕੇ ਮਹੀਨੇ 'ਚ ਇੱਕ ਵਾਰੀ ਇਹਨਾਂ ਦੀ ਮੀਟਿੰਗ ਕਰਿਆ ਕਰਾਂਗੇ। ਕੱਲੇ ਤੋਂ ਕਾਰਗੁਜ਼ਾਰੀ ਵੀ ਲਵਾਂਗੇ ਵੀ ਇਹ ਕੀ ਕਾਰਗੁਜ਼ਾਰੀ ਆ। ਇਸੇ ਤਰ੍ਹਾਂ ਇੱਕ ਜਿਹੜੀ ਸਾਡੀ ਪੜਤਾਲਾਂ ਦੀ ਕਮੇਟੀ ਆ ਉਹਦੇ ਵਿੱਚ ਅਸੀਂ